ਬੋਲੀ ਮੌਲਵੀ ਦੀ ਕੋਲ ਹੀ ਆ ਮੋਦੀ ਵਾਲਾ ਹੈਲਮਟ ਹੁੰਦਾ ਮੈਂ ਕੀ ਇੱਕਦਮ ਹਿਸਾਬ ਲਾ ਕੇ ਝਪਟਣਾ ਇੰਨਾ ਮੈਨੂੰ ਵੀ ਨਹੀਂ ਪਤਾ। ਉਹ ਕਹਿੰਦਾ ਜ਼ਿੰਦਗੀ ਜੇ ਤੁਸੀਂ ਅੱਛੀ ਕਰਨਾ ਚਾਹੁੰਦੇ ਨਾ ਉਸਤਾਦ ਜੀ, ਗਲਤ ਤੇ ਸਹੀ ਤੋਂ ਪਰੇ ਹੋ ਜਾਓ, ਤੁਹਾਡੀ ਜ਼ਿੰਦਗੀ ਪੋਜ਼ਿਟਿਵ ਹੋ ਜਾਊ, ਜ਼ਿੰਦਗੀ ਭੁੱਲ ਹੋ ਜਾਏਗੀ। ਅਗਲਾ ਸ਼ੇਟ ਅਗਲਾ ਉਸਤਾਦ ਜੀ ਸ਼ੇਰ ਸੁੱਟੋ ਮੈਨੂੰ। ਇਹਨਾਂ ਨੂੰ ਉਹ ਪੁੱਛੋ ਤੁਮ ਵੀ ਇਹ ਬਾਦੇ ਹਾਂ ਮਾਨੇ ਮੇਰੇ ਨਾਲ ਬਹਿਸ ਨਹੀਂ ਕਰਨੀ। ਠੀਕ ਹੈ, ਮੇਰੇ ਨਾਲ ਬਹਿਸ ਕਰਨ ਦਾ ਮਤਲਬ ਹੈ ਮੌਤ ਸਿੱਧੀ। ਇਹਨੂੰ ਸਮਝਾ ਦੇ, ਇਹਨੂੰ ਸਮਝਾ ਦੇ, ਮੇਰਾ ਇਹਨੂੰ ਦੱਸ ਦਿਓ। ਚੁੱਪ। ਇਹਨੂੰ ਅੰਦਰ ਲੈ ਜਾਣਾ ਕਮਰੇ 'ਚ, ਹਾਂ ਉੱਥੇ ਬਹਿ ਕੇ ਇਹਨੂੰ ਜ਼ਰਾ ਫਰੀਦ ਸਾਹਿਬ ਮੇਰਾ ਦੱਸਣਾ, ਇਹਨੇ ਮੇਰਾ ਇੱਕ ਰੂਪ ਵੇਖਿਆ ਜਾਂ ਦੋ ਜਾਂ ਤਿੰਨ ਵੇਖੇ ਹੋਣੇ, ਬਾਕੀ ਇਹਨੂੰ ਨਹੀਂ ਪਤਾ। ਜਾਂ ਵੱਧ ਤੋਂ ਵੱਧ ਸਾਰੇ ਵੇਖ ਲਏ ਹੋਣੇ। ਨਹੀਂ ਸਾਰੇ ਨਹੀਂ ਨੇ ਵੇਖੇ। ਤੁਸੀਂ ਇਹਨੂੰ ਕਿਸੇ ਵੀ ਰੂਪ 'ਚ ਮਿਲ ਸਕਦੇ। ਇਹ ਆਖਰੀ ਜਿਹੜਾ ਮੇਰਾ ਇੱਕ ਉਹ ਰੂਪ ਨਹੀਂ ਜਲਾਦ ਵਾਲਾ, ਉਹ ਇਹਨੂੰ ਤੂੰ ਦੱਸ ਜ਼ਰਾ। ਤੈਨੂੰ ਪਤਾ ਨਹੀਂ ਜ਼ਾਲਮਾਨਾ ਹਕੂਕ ਪੂਰੇ ਕਰ। ਜ਼ਾਲਮਾਨਾ ਹਕੂਕ ਨਹੀਂ, ਤੈਨੂੰ ਕਮਰੇ ਇਸ ਦਫ਼ਤਰ ਦੇ ਵਿੱਚ ਨਾ ਇਹ ਜਿੰਨੇ ਤੈਨੂੰ ਨਜ਼ਰ ਆ ਰਹੇ ਨਾ ਜੀਂਦੇ ਬੰਦੇ, ਇਹਨਾਂ ਤੋਂ ਇਲਾਵਾ ਵੀ 10 12 15 ਮੇਰੇ ਸ਼ਾਗਿਰਦ ਨੇ ਜਿਹੜੇ ਨਜ਼ਰ ਨਹੀਂ ਆ ਰਹੇ, ਜਿਹੜੇ 24 ਘੰਟੇ ਤਿਆਰ ਹੁੰਦੇ ਨੇ ਕਿ ਵੀ ਆਰਡਰ ਲਾਓ ਉਸਤਾਦ ਜੀ, ਔਰ ਉਹ ਸੱਚੇ ਨਸਲੀ ਸ਼ਾਗਿਰਦ ਨੇ। ਅੱਛਾ, ਉਹ ਇੰਜ ਤੂੰ ਇੰਜ ਚੁੱਕਦੇ ਨੇ ਬੰਦੇ ਨੂੰ ਤੇ ਐ ਕਰਦੇ ਨੇ ਠੀਕਰੀ ਵਾਲੇ ਡਿੱਗਣਾ ਤੁਝਾ। ਉਹ ਭਰਾਵਾ ਕੋ ਹੋਰ ਤੂੰ ਉਹ ਗੱਲਾਂ ਕਰ ਜਿਹੜੀਆਂ ਉਹਨਾਂ ਦੀ ਖੁਸ਼ੀ ਯਾਰ ਨਹੀਂ। ਜਿਹੜਾ ਕੰਪਿਊਟਰ ਪਿਆ ਜਿੱਥੇ ਉਸਤਾਦ ਜੀ ਦਾ, ਦੇਖਿਆ ਰੂਮ ਜਿੱਥੇ ਕੱਪੜੇ ਵੀ ਟੰਗੇ, ਤੈਨੂੰ ਵੇਖਿਓ ਤਾਂ ਵਹਿਸ਼ਤ ਆਏਗੀ ਤੁਝਾ। ਉੱਥੇ ਖੋਪੜੀਆਂ ਇਨਸਾਨੀ ਹੱਡੀਆਂ ਢਾਂਚੇ ਪਏ ਆ, ਬੰਦੇ ਇਹ ਰੂਪ ਤਜ਼ਾਬ ਪਾ ਦਿੰਦੇ ਉੱਤੇ। ਇਹ ਬੈਕ ਸਾਈਡ ਨਹੀਂ ਇਹਦੀ, ਮੇਰੀ ਜਿਹੜੀ ਬਾਰੀ ਨਹੀਂ ਕਮਰੇ 'ਚ ਮੇਰੇ ਜਾ ਕੇ ਨਾ ਬਾਰੀ ਖੋਲ ਕੇ ਸਿਰ ਤੋਂ ਇੱਥੇ ਝਾਤੀ ਮਾਰਨੀ, ਤੈਨੂੰ ਅਹਿਸਾਸ ਹੋਏਗਾ ਅੱਛਾ ਕਿ ਰੂਪ ਸੁਹਾਣਾ ਲੱਗਦਾ ਹੈ। ਉਦੋਂ ਦੇ ਅਸੀਂ ਡਿਸਕਸ ਕਰ ਰਹੇ ਰਾਤ ਨੂੰ ਆਵਾਜ਼ਾਂ ਉਹਦਾ ਸਮਝ ਲੱਗੀ। ਉਹ ਸਾਰਾ ਉਹੀ ਸਿਲਸਿਲਾ ਬਾਅਦ ਮੈਨੂੰ ਈਜ਼ੀ ਨਹੀਂ ਲੈਣਾ। ਤੁਸੀਂ ਪੜ੍ਹਾਈ ਵੀ ਕਰਦੇ ਨਹੀਂ ਪੜ੍ਹਾਈ ਮੈਂ ਛੱਡਤੀ 8 ਤੋਂ ਬਾਅਦ, ਫਿਰ ਮੈਂ ਕੱਪੜੇ ਦੀ ਦੁਕਾਨ ਤੇ ਚਲਾ ਗਿਆ। ਭਾਜੀ ਉਹ ਦੂਸਰੀ ਪੜ੍ਹਾਈ ਕਹਿੰਦੇ ਨੇ, ਇੱਕ ਪੜ੍ਹਾਈ ਹੋਰ ਬਲੈਕ ਐਂਡ ਵਾਲੀ ਜਿਹੜੀ। ਉਸਤਾਦ ਜੀ ਤੁਸੀਂ ਕਦੀ ਹਿਸਾਬ ਲਾਇਆ ਨਾਜ਼ਰੀਨ ਆ ਕਿੱਡੀ ਸਪੀਡ ਨਾਲ ਜ਼ਿੰਦਗੀ ਲੰਘ ਰਹੀ? ਓਏ ਹੋਏ ਕਿੱਥੋਂ ਲੰਘ ਦਮੋਰੀਆ ਪੁੱਲ ਦੇ ਥੱਲੋਂ। ਉਸਤਾਦ ਜੀ ਵੈਸੇ ਤੁਹਾਡੀ ਗੱਲ ਬਿਲਕੁਲ ਸਹੀ ਹੈ, ਫਾਸਟ ਹੋ ਗਈ ਲਾਈਫ। ਅੱਛਾ ਗੱਲ ਪੂਰੀ ਨਹੀਂ ਤੁਹਾਡੀ ਹੋਈ। ਨਹੀਂ ਦੋ ਉਸਤਾਦ ਜੀ ਏਡੀ ਸਪੀਡ ਨਾਲ ਜ਼ਿੰਦਗੀ ਲੰਘੀ ਆ ਕਿ ਐ ਮੈਂ ਵੇਖ ਰਿਹਾ ਵਾਂ ਤੇ ਐ ਮੋਟਰਸਾਈਕਲ ਦੇ ਪਿੱਛੇ ਬੈਠੀ ਹਾਏ ਜ਼ਿੰਦਗੀ। ਤੇ ਉਹ ਮੁੰਡਾ ਵੀ ਐਸਾ ਵੀ ਨਹੀਂ ਤੂੰ ਕਹੇ ਵੀ ਉਸਤਾਦ ਜੀ ਤੁਹਾਡਾ ਲੋਕ ਕਿਤੇ ਸੋਹਣਾ ਜਾਣਾ, ਇੰਜ ਲੰਘੀ ਮੇਰੇ ਸਾਹਮਣੇ। ਜ਼ਿੰਦਗੀਆਂ ਸਾਦਿਆਂ ਨਾਲ ਹੀ ਲੰਘਦੀਆਂ, ਮੈਂ ਹਿਸਾਬ ਲਾਇਆ। ਬੜੀ ਜ਼ਿੰਦਗੀ ਮੈਂ ਤੇ ਭਾਜੀ ਜ਼ਿੰਦਗੀ ਭਾਜੀ ਮੈਂ ਕਿਹਾ ਜ਼ਿੰਦਗੀ ਰੁਲੇਗੀ। ਅੱਛਾ ਜੀ ਫਿਰ ਰੁਲੇਗੀ। ਹੁਣ ਕੁਛ ਦਾ ਪਤਾ ਲੱਗ ਗਿਆ, ਕੁਛ ਦਾ ਲੱਗ ਜਾਏਗਾ। ਜ਼ਿੰਦਗੀ ਲੰਘ ਹੀ ਜਾ। ਮੌਤ ਬਰਹੱਕ ਮਾਨੇ, ਹਾਏ ਹਾਏ ਸਮਝ ਆ ਰਹੀ? ਆਖਰੀ ਲੈਣਾ ਮੌਤ ਬਰਹੱਕ ਆ। ਤੈਨੂੰ ਜਿੰਨੇ ਕਹਿੰਦੇ ਨੇ ਨਾ ਚੰਗਾ ਨਹੀਂ ਫਲਾਣਾ ਨਹੀਂ ਢੀਂਗਣਾ ਨਹੀਂ, ਇਹਨਾਂ ਨੇ ਵੀ ਮਰ ਜਾਣਾ, ਤੂੰ ਵੀ ਮਰ ਜਾਣਾ, ਅਸੀਂ ਵੀ ਮਰ ਜਾਣਾ, ਸਾਰਿਆਂ ਨੇ ਮਰ ਮੁਰ ਜਾਣਾ, ਇੱਥੇ ਨਵੇਂ ਬੰਦੇ ਆ ਜਾਣੇ। ਹੈ ਤੂੰ ਮੈਨੂੰ ਨਜ਼ਰ ਨਹੀਂ ਆ ਰਿਹਾ ਜਾਂ ਤੂੰ ਥੋੜਾ ਅੱਗੇ ਹੋ। ਉਹ ਚੈੱਕ ਤੇ ਕਰੋ। ਯਾਰ ਮੈਨੂੰ ਚੈੱਕ ਕਰਦੀ ਰਹਿੰਦੀ, ਆਪਣੇ ਆਪ ਨੂੰ ਵੀ ਕਰ ਲਿਆ ਕਰੋ ਯਾਰ। ਨਹੀਂ ਬਿਲਕੁਲ ਉਹ ਲੁੱਕ ਗਿਆ ਸੀ। ਐ ਠੀਕ ਚੈੱਕ ਇੱਥੇ ਰਹਿ ਜਾਣਾ ਸਾਰਾ ਕੁਝ, ਇਹਨੇ ਚੱਲਣਾ ਵਿੱਚੋਂ ਨਿਕਲ ਕੇ। ਤਾਜੀ ਸਾਰੇ ਚਲੋ ਏਡੀ ਮੋਟੀ ਘੜੀ ਲਈ ਤੈਨੂੰ ਚੱਕਰ ਨਹੀਂ ਭਾਈ ਕਹਿੰਦੇ ਸੀ ਤਾਜੀ ਜ਼ਿੰਦਗੀ ਨੰਗੀ ਪੱਪਾ ਭਾਰ। ਇਹ ਉਹ ਤੇ ਮਿਸਾਲ ਹੈਗੀ, ਇਹਨਾਂ ਦੀ ਉਲਟ ਸੀਗੀ। ਕੀ ਇਹਨਾਂ ਦੀ ਸੀ ਜ਼ਿੰਦਗੀ ਲੱਭਾ ਕਾਰ, ਮਤਲਬ ਲੱਭਾ ਕਾਰ। ਹਾਂ ਸੌਰੀ ਯਾਰ ਸਾਜੀ, ਮੈਂ ਮਾਫੀ ਚਾਹੁੰਦਾ। ਨਹੀਂ ਤੁਸੀਂ ਨਾ ਮਾਫੀ ਚਾਹੋ ਭਾਜੀ, ਉਹਨਾਂ ਨੇ ਭੂਏ ਚੜਾਇਆ। ਐ ਲੱਗਦਾ ਜਿੱਦਾਂ ਕਮਾਈ ਵਾਕਿਆ ਸੁਣਾਉਣ ਲਈ ਵੀਰ। ਓਏ ਮਾਈ ਜਿੱਡੀ ਮਰਜ਼ੀ ਮਾਈ ਵਾਕਿਆ ਸੁਣਾਵੇ। ਓਏ ਦਾਨਿਸ਼ ਰੋਟੀਆਂ ਕਿੱਥੇ? ਓਏ ਮੈਨੂੰ ਗੱਲ ਕਰੀ ਸਾਜੀ ਸ਼ਰਟ ਤੇ ਜੇ ਕਰੇ ਦਾਨਿਸ਼ ਦੀ। ਓ ਯਾਰ ਮੈਂ ਸਾਜੀ ਇਹ ਡਰਨ ਦੇ ਸਕੇ ਯਾਰ। ਹਾਂਜੀ ਦੱਸੋ ਜੀ। ਯਾਰ ਤੋਬਾ ਯਾਰ ਮੈਂ ਕਹਿੰਦਾ ਵਾ ਵੀ ਉਹੀ ਗੱਲ, ਫਿਰ ਹਰ ਸ਼ੋਅ 'ਚ ਉਹੀ ਟੌਪਿਕ, ਫਿਰ ਉਹੀ ਸ਼ੁਰੂ ਹੋ ਜਾਂਦਾ ਕੰਮ ਬਈ ਜਿੱਡਾ ਮਰਜ਼ੀ ਥੱਕਿਆ ਗੁੱਜਰ ਹੋਵੇ, ਅਨਪੜ੍ਹ ਗੁੱਜਰ ਹੋਵੇ, ਇਹ ਸ਼ਰਟ ਨਹੀਂ ਪਾ ਸਕਦਾ। ਇਹ ਸਿਰਫ ਢਾੜੀ ਦਾ ਕੰਮ। ਇਹ ਸਾਜੀ ਸ਼ਰਟ ਨਹੀਂ, ਇਹ ਇੱਕ ਮਜਬੂਰੀ ਹੈ, ਇਹਦੇ ਪਿੱਛੇ ਬੜੀ ਲੰਬੀ ਕਹਾਣੀ ਹੈ।
ਯਾਰ ਪਿੰਡਾਂ ਇਹਦੇ ਦਾ ਪਿੱਛੇ ਬਹੁਤ ਲੰਮੀ ਕਹਾਣੀ ਹੈ ਭਾਜੀ। ਵਿਆਹ ਤੇ ਗਏ ਸੀ, ਉਹਨਾਂ ਨੇ ਪੈਸੇ ਨਹੀਂ ਦਿੱਤੇ, ਟੈਂਟ ਲਾਏ ਉਹਨਾਂ ਦਾ ਲਾ ਕੇ, ਫਿਰ ਸਾਰੇ ਭਰਾਵਾਂ ਨੇ ਸ਼ਰਟਾਂ ਸਵਾ ਲਈਆਂ ਉਹਦੀਆਂ। ਸਾਜੀ ਇਹਦੇ ਪਿੱਛੇ ਬੜੀ ਤਵੀਲ ਦਾਸਤਾਨ। ਓਏ ਯਾਰ ਤੂੰ ਰਹਿਣ ਦੇ ਤਵੀਲ ਦਾਸ, ਇਹਦੇ ਪਿੱਛੇ ਕੀ ਦਾਸਤਾਨ ਹੋਣੀ ਲੈ। ਚੂਚਾ ਵੀ ਬਣਾਇਆ ਦੇਖਿਓ, ਇੱਥੇ ਫੁੱਲਾਂ ਦੇ ਓ ਮੇਰੇ ਮੌਲਾ ਯਾਰ, ਇਹ ਆਵਾਜ਼ ਦੀ ਸ਼ਰਟ ਆ ਜੀ। ਇਹ ਨਹੀਂ ਇਹ ਹਾਂਜੀ ਉਸਤਾਦ ਜੀ, ਇਹ ਨਾ ਮੈਨੂੰ ਵੱਡੀ ਨਿਕਲ ਆਈ ਤੇ ਉਹਨੇ ਦੇਖੋ ਪਾਈ ਨੀ, ਇਸਤਰੀ ਨਹੀਂ ਕੀਤੀ। ਆ ਲਓ, ਕਹਿੰਦਾ ਸਟਾਈਲ ਆ। ਯਾਰ ਤੈਨੂੰ ਇੰਨੀ ਤੁਹਾਨੂੰ ਅਕਲ ਨਹੀਂ ਹੈਗੀ ਕਿ ਉਹ ਇਸਤਰੀ ਲੱਗੀ ਸਾਰਾ ਕੁਝ ਲੱਗਾ ਯਾਰ, ਤੁਹਾਨੂੰ ਹਾਲ ਤੱਕ ਇਹ ਨਹੀਂ ਪਤਾ ਕਿ ਵਿੱਚ ਵਿਛੋ ਤੇ ਕਿੱਦਾਂ ਬਹਿਣਾ। ਠੰਡੀ ਹੋਈ ਨਹੀਂ ਤੂੰ ਨਾਲ ਸੋਚਣ ਲੱਗਾ ਉਹ ਤੇ ਗਰਮ ਵੀ ਹੋ ਜਾਂਦੀ ਹੈ। ਉੱਥੇ ਲੱਗ ਕੇ ਹੁਣ ਹਾਂਜੀ, ਜੇ ਅਸੀਂ ਬਗੈਰ ਸੋਚੋ ਤੋਂ ਮੈਂ ਗਰਮ ਹੋ ਰਿਹਾ ਤੇ ਉਹ ਤੇ ਸੋਚਣਾ ਹੋ ਜਾਂਦੀ। ਚਲੋ ਉਸਤਾਦ ਜੀ, ਮੈਂ ਨਾ ਇਸਤਰੀ ਦੇਖੀ। ਨਹੀਂ ਯਾਰ ਇਹ ਨਹੀਂ ਗੱਲ ਹੈਗੀ। ਚੱਲ ਮੇਰਾ ਭਰਾ ਇਸਤਰੀ ਕਰਕੇ ਪਾ ਕਰ ਗਿਆ, ਲਾ ਸਹੀ। ਉੱਠ ਜਾ ਬਸ, ਉੱਠ ਜਾ, ਇਹਨੂੰ ਪਾਣੀ ਲਾ ਪਹਿਲੇ। ਸਿਰਫ ਫਰੰਟ ਕਰਿਆ। ਮੈਂ ਅਕਸਰ ਇੱਥੇ ਬੈਠਾ ਸ਼ਰਟਾਂ ਹੁੰਦੀਆਂ ਸਿਰਫ ਆ ਇਸਤਰੀ ਕੀਤਾ ਹੁੰਦਾ ਬਸ, ਕਿਉਂਕਿ ਫਿਰ ਉਸ ਤੋਂ ਬਾਅਦ ਬਦਲ ਲੈਣੀ ਫੌਰਨ। ਫਿਰ ਅਗਲਾ ਹਿੱਸਾ ਨਾ ਇਸਤਰੀ ਕਰਕੇ ਆ ਮੇਰਾ ਪੁੱਤ। ਚੱਲ बेटा ਨਿਕਲ। कुछ शो का म्यार होता है, ਆਪਣੀ ਵੀ ਅਕਲ ਕੰਮ ਲੈ ਲਿਆ ਕਰੋ ਕੋਈ। वो लेवल होता है। ਤਾਂ ਪੁੱਟੀ ਕੁੱਪੀ ਵਰਗਾ ਮੂੰਹ ਆ ਤੇਰਾ। ਕਿੰਨੀ ਕਰਨੀ ਆ ਜੀ? ਉਹ ਗਿੱਲੀ ਦਿਆ ਚੱਲ ਜਾ। ਮੈਂ ਇਹਨੂੰ ਕਿਹਾ ਵੀ ਸੀ ਉਸਤਾਦ ਜੀ ਕਿ ਇਦਾਂ ਹੀ ਬਹਿ ਜਾ। ਉਹ ਚੁੱਪ ਕਰ, ਤੂੰ ਵੀ ਨਿਕਲ ਕੇ ਤੇ ਬਦਲ ਕੇ ਆ ਫਿੱਟੇ ਮੂੰਹ। ओहो हो, ਉਸਤਾਦ ਜੀ ਇਹ ਟ੍ਰੈਂਡ ਹੈ, ਟ੍ਰੈਂਡ ट्रेंड नहीं है, मजबूरी आ। ਨਹੀਂ ਹੁਣ ਪਾ ਲਈ ਇਹ ਵੇਖਦਾ ਪਾਈ ਆ ਕਿਉਂ। ਅੱਛਾ ਇਹੋ ਜਿਹੇ ਬੱਚੇ ਰੇੜੀ ਤੋਂ ਜਾਂ ਦੁਕਾਨ ਤੋਂ, ਇਹਨਾਂ ਨੇ ਨਹੀਂ ਵੇਖਣਾ ਹੁੰਦਾ ਕੱਪੜਾ ਕੀ ਆ, ਸਟੱਫ ਕੀ ਆ, ਕੁਆਲਿਟੀ ਕੀ ਆ, ਸਾਈਜ਼ ਕੀ ਆ। ਇਹਨਾਂ ਨੇ ਵੇਖਣਾ ਜਿੱਤੇ ਬਹੁਤ ਹੀ ਲਿਖਾਈ ਹੋਈ ਹੋਵੇ, ਅੱਛਾ ਜੀ। ਵੀ ਅੱਗੇ ਪਿੱਛੇ ਇੰਗਲਿਸ਼ ਲਿਖੀ ਹੋਵੇ, ਭਾਵੇਂ ਮੱਕ ਫੈਮੂਈਆ ਲਿਖਿਆ ਹੋਵੇ। ਔਰ ਇਹੋ ਜਿਹੇ ਬੜੇ ਕਰੈਕਟਰ ਨੇ। ਰੇੜੀ ਤੋਂ ਇੱਕ ਸ਼ਰਟ ਲੈ ਆਉਂਦੇ, ਇੱਥੇ ਐਸੀ ਗੱਲ ਲਿਖੀ ਹੁੰਦੀ ਜਿਹੜੀ ਧੀਆਂ ਭੈਣਾਂ 'ਚ ਪਾਉਣ ਵਾਲੀ ਨਹੀਂ ਲਿਖੀ, ਔਰ ਪਾ ਕੇ ਫਿਰੀ ਜਾਣਗੇ। ਨਾ ਧੀਆਂ ਭੈਣਾਂ ਨੂੰ ਪਤਾ ਕੀ ਲਿਖਿਆ ਨਾ ਇਹਨੂੰ ਪਤਾ। 8-8 ਮਹੀਨੇ ਪਾ ਕੇ ਕਿਤੇ ਬਾਹਰ ਨਿਕਲੇ ਤਾਂ ਲੋਕੀ ਕਹਿੰਦੇ ਬਗੈਰ ਤਾਂ ਆ ਕੀ ਲਿਖਿਆ ਹੀ। ਫਿਰ ਉਹ ਸਮਝ ਫੇਰ ਲੱਗਦੀ ਵੀ ਉਹ ਬੰਦੇ ਦੇ ਕਹਿਣ ਤੇ ਬਦਲ ਲੈਂਦੇ ਕਿ ਯਾਰ ਕਿਸੇ ਨੇ ਸਾਰੇ ਕਿਹਾ। 24 ਨਿਊਜ਼ ਦੀ ਉਹ ਯਾਰ 24 ਨਿਊਜ਼ ਦੀ ਨਹੀਂ ਬੇਟੇ। ਇਹ ਸ਼ਰਟ ਦੀ ਗ੍ਰੇਸ ਅੱਛੀ। ਇਹ ਹੁਣ ਤਾਂ ਉਹਨੇ ਵੀ ਕਹਿਤਾ ਭਾ ਨੇ। ਆਤਾ ਤਾਂ ਭਾਈ ਨੇ ਇਹਨਾਂ ਲਈ ਦੁਨੀਆ ਦੀ ਫਿੱਕੀ ਸ਼ਰਟ ਉਹ ਆ ਜਿਹੜੀ ਸਾਦੀ ਜਿੱਤੇ ਕੁਝ ਨਹੀਂ ਨਾ ਬਣਿਆ ਹੁੰਦਾ, ਵੀ ਉਹ ਇਹ ਕਹਿੰਦੇ ਨੇ ਵੀ ਯਾਰ ਇਹਦਾ ਕਾਹਦਾ 2000 ਮੰਗੀ ਜਾਂਦੇ। ਤਾਜੀ ਤੇ ਬ੍ਰਾਂਡ ਚੰਗੀ ਲਹਾਈ ਵਾਲੀ ਸ਼ਰਟ ਨਾ 350 ਵਾਲੀ ਉਹਦਾ 4000 ਦੇਣਗੇ। ਗੁੱਜਰ ਦੀ ਗੁੱਜਰ ਨਹੀਂ, ਢਾੜੀ। ਬ੍ਰਾਂਡ ਵਿਦਆਊਟ ਟੈਗ ਹੁੰਦੇ ਨੇ। ਮੈਨੂੰ ਪਤਾ ਹੈ ਚੀਜ਼ ਦਾ, ਮੈਂ ਪਾਏ ਬ੍ਰਾਂਡ। ਮੈਨੂੰ ਥੋੜਾ ਚੇਂਜ ਵੀ ਦੇਣਾ ਚਾਹੀਦਾ। ਬ੍ਰਾਂਡ ਦੇ ਇਸ ਗੱਲ ਯਾਰ ਦੇਖੋ ਉਹ ਦੇ ਨਾ ਉਹਨੂੰ ਅਕਲ ਆ ਗਈ ਹੈ ਪਾਉਣ ਲਾਉਣ ਦੀ। ਆਈ ਹੈ। ਹਾਂ ਤੁਹਾਨੂੰ ਨਹੀਂ ਆਈ। ਕਲਰ ਚੈੱਕ ਕਰੋ, ਕਲਰ ਇਹ ਮੈਂ ਕਲਰ ਕਰਾਂਗਾ ਫਿਰ, ਅੱਜ ਮੇਰੇ ਕੋਲ ਟਾਈਮ ਨਹੀਂ। ਹਾਂ ਕਲਰ ਕਰ ਲਿਆ ਫਿਰ। ਯਾਰ ਕੀ ਗੱਲ ਆ, ਅੱਗੋਂ ਹੱਸੀ ਜਾਂ ਅੱਛਾ ਵੀ ਦੁਨੀਆ 'ਚ ਜਿੰਨੇ ਰੰਗ ਨੇ ਮੁਖਤਲਿਫ, ਹਾਂਜੀ ਆ ਉਹਨਾਂ 'ਚੋਂ ਹੈ ਹੀ ਨਹੀਂ ਰੰਗ। ਯਾਨੀ ਇਹ ਰੰਗਾਂ ਦੀ ਕੈਟਾਗਰੀ 'ਚ ਆਉਂਦਾ ਹੀ ਨਹੀਂ, ਇਦਾਂ ਦਾ ਕੱਪੜਾ ਨਾ ਹੁੰਦਾ ਹੀ ਨਹੀਂ ਰੰਗ। ਸਲਾਈ ਮਸ਼ੀਨ ਤੇ ਪਾਇਆ ਹੁੰਦਾ। ਉਹ ਪਾਜੀ ਪੇਟੀ ਕਲਰ ਹੈ, ਪੇਟੀ ਕਲਰ। ਹਾਂ। ਪੇਟੀ ਕਲਰ ਕਦੀ ਦੇਖਿਆ? ਪੇਟੀ ਦੇ ਥੱਲੇ ਕਰਨ ਨਹੀਂ ਤੇ ਚੂਚੇ ਵੀ ਇੱਕ ਤੂੰ ਕੇਨ ਨਾਲ ਨਾ ਬਹੁਤ ਹੋਇਆ ਸਾਇੰਸਦਾਨ ਵਰਗਾ ਮੂੰਹ। ਮੇਰੀ ਗੱਲ ਸੁਣ, ਉਹ ਵੀ ਛੱਡ ਦੇ। ਅੱਛਾ ਮੇਰੀ ਗੱਲ ਸੁਣੋ, ਸਭ ਤੋਂ ਜ਼ਿਆਦਾ ਗ੍ਰੇਸ ਪਤਾ ਕਿਸ ਸ਼ਰਟ ਦੀ ਆ ਭਾਜੀ ਦੀ? ਤੇ ਉਹ ਬਸ ਕਿਉਂ ਜੀ ਹੁਣ ਇਹ ਵੀ ਛੱਡ ਦੇ। ਜੈਸ ਕੈਸ਼ ਬਣੇ ਉਹਨੇ ਬੜੇ ਨਾ ਚਲੋ ਕੋਈ ਐ ਨਾ ਨੌ ਸੜਿਆ ਹੁੰਦਾ ਹੈ। ਅੱਛਾ ਚਲੋ ਕਰੋ। ਓਏ ਇੱਕ ਤੇ ਕੂੜੀ ਨਾਲ ਦਵਾਈ ਪੀਸੀ ਹੁੰਦੀ ਨਾ ਕਰ ਨਿਰਮਲ ਦਾ ਸ਼ੇਰ। ਇਹ ਇੱਕ ਤੇ ਰੰਗ ਜਿਹੜਾ ਗਰਾਊਂਡ ਆ ਸ਼ਰਟ ਦੀ ਜਿਹੜੀ ਹੈ ਅੰਦਰ ਗਰਾਊਂਡ, ਉੱਤੋਂ ਜਿਹੜੇ ਫੁੱਲ ਬਣੇ ਨੇ ਉਹ ਵੀ ਕਿਸੇ ਨੇ ਨਹੀਂ ਸੋਚਿਆ ਵੀ ਇਸ ਰੰਗ ਦੇ ਉੱਤੇ ਕਿਹੜਾ ਰੰਗ ਸੋਹਣਾ ਲੱਗੇਗਾ ਫੁੱਲਾਂ ਦਾ। ਓਏ ਹੋਏ ਉਹਨੇ ਉਹ ਵੀ ਉਦਾਂ ਦੇ ਬਣਾਤੇ। ਤੁਹਾਡੇ ਨੂੰ ਦੇਣੀ ਨਾ- ਉੱਤੋਂ ਉਹਨੇ ਇੱਥੇ ਕੀ ਤੁੱਕ ਬਣਦਾ ਵਾ ਚੂਚੇ ਦਾ, ਔਰ ਜਿੱਥੋਂ ਕਿਤੇ ਪਾਰਟੀ ਹੈ ਉੱਥੇ ਚੂਚੇ ਵਾਲੇ ਸਟicker ਲੈ ਕੇ ਉਹਨੇ ਲਾਤੇ। ਉਹ ਚੁੱਕਿਆ ਨਹੀਂ ਪਾੜੀ ਹੈ, ਮਾੜੇ ਮਾੜੇ ਪੰਜੇ ਮਾਰ ਕੇ। ਬੋਡੀ ਬਹੁਤ ਔਰ ਇਹਦੀ ਆ ਜੇਬ ਚੈੱਕ ਕਰਵਾ ਲਓ। ਆ ਲਓ ਅੱਜ ਤਾਜੀ ਫੰਕੀ ਸਟਾਈਲ ਹੈਗਾ ਵਾ। ਸਾਜੀ ਉਹ ਇਹ trend ਵਾ। ਚੂਚਾ ਬਣਿਆ ਨਾ ਤੇ ਹੱਥ ਤੇ ਥੋੜੇ ਦਾਣੇ ਲਾ ਕੇ ਇੰਜ ਫਿਰਨ ਦੇ। ਬਾਜਰਾ ਪਾ ਯਾਰ ਇਹ ਇੰਡੀਅਨ ਸ਼ਰਟ ਆ ਸਾਜੀ, ਇੰਡੀਅਨ ਪੈਂਟ ਆ। ਇੱਥੇ ਟੈਗ ਤੁਹਾਨੂੰ ਲੱਗਾ ਦਿਖਾ ਦਾਂਗਾ, ਮੇਡ ਇਨ ਇੰਡੀਆ। ਠੀਕ ਹੈ, ਇਹ ਨਵੇਂ ਸਲਮਾਨ ਖਾਨ ਟਾਈਪ ਲੋਕ, ਰਣਬੀਰ ਕਪੂਰ ਟਾਈਪ ਲੋਕ ਇਦਾਂ ਦੀਆਂ ਹੀ ਪਾਉਂਦੇ। ਹੁਣ ਉਹ ਆਮਰ ਇਹ ਖਾਨ ਬੇਸਿਕਲੀ ਫੁੱਲ ਨਹੀਂ ਹੈਗੇ, ਹਾਂ ਇਹਨਾਂ ਚੂਚਿਆਂ ਨੇ ਬਿਠਾ ਕੀਤੀਆਂ ਹੋਈਆਂ। ਹਾਂ ਭਾਈ ਬਿੱਠਾਪੁਰੀਆ ਨੇ ਦੱਸ ਦਿੱਤਾ। ਮਿੱਠਾ ਪੁਰੀਆ। ਬੈਠਾ ਪੂਰੀ ਨਹੀਂ ਨਹੀਂ ਜੀ ਬਿੱਠਾਪੁਰੀਆ। ਹਾਂ ਉਹੀ। ਅੱਛਾ ਸਾਜੀ ਇਹਨੇ ਇਹ ਚੂਚਾ ਜਿਹੜਾ 2 ਵਾਰੀ ਜਿਵਾ ਵੀ ਕਰਨ ਲੱਗਾ ਸੀ ਤਾਂ ਪੜ ਕੇ। ਤੇ ਆਪਣੀ ਗੱਡੀ ਤੇ ਸ਼ੁਰੂ ਕਰ ਲਏ। ਰਾਤੀ ਪਾ ਕੇ ਸੁੱਤਾ ਨੂੰ ਬਿੱਲੀ ਨੇ ਛਾਲ ਮਾਰਤੀ ਇਸ ਚੂਚੇ ਤੋਂ। ਹਾਂ ਸਾਜੀ ਇਹ ਸੈਲੀਬ੍ਰਿਟੀਆਂ ਦਾ ਸਟਾਈਲ ਹੈ ਵਾਰਡ। ਓਏ ਯਾਰ ਪੌਣਾ ਕੱਟ ਕੇ ਪਾ ਆਇਆ ਵਾ ਖੁਦਾ ਦਾ। ਨਾ ਨਾ ਪੋਣਾ ਬੜਾ ਸੋਹਣਾ ਹੁੰਦਾ ਹੈ ਪੋਣਾ। ਹਾਂ ਪੋਣੇ ਦਾ ਇੱਕ ਰੰਗ ਹੁੰਦਾ ਰੈੱਡ ਕਲਰ, ਉਹਦੇ ਤੇ ਪੀਲਾ ਤੇ ਇੰਨੀ ਤੇ ਅਕਲ ਹੁੰਦੀ ਨਾ ਵੀ ਕਿਹੜੇ ਕੱਪੜੇ ਤੇ ਅਸੀਂ ਕਿਹੜਾ ਡਿਜ਼ਾਈਨ ਆ ਦੇਖਣਾ। ਸ਼ਾਰਟ ਟਾਈਪ ਲੱਗਦਾ ਨਾ। ਸ਼ਾਰਟ ਯਾਰ ਇਹ ਕੁਛ ਨਹੀਂ, ਇਹ ਰੰਗ ਇਹ ਆਉਂਦਾ ਹੀ ਨਹੀਂ ਕੈਟਾਗਰੀ ਚ ਇਹਨਾਂ ਚ। ਰਾਤੀ ਆਹੀ ਸ਼ਰਟ ਪਾ ਕੇ ਸੁੱਤਾ, ਚੂਚਾ ਕਰੇ ਚਿਉ 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 ਥੱਲੇ ਦੇ ਦਿੱਤਾ।
ਜੀ ਓਏ ਜਦ ਤੂੰ ਹੀ ਕਰਿਆ ਸ਼ਰਟ ਇਸਤਰੀ ਇਹਦਾ ਮਾਈਂਡ ਤੇ ਰੱਖਣਾ ਹੀ ਆ। ਇੱਧਰ ਦੇਖੋ ਉਸਤਾਦ ਜੀ, ਅਵਾਰਡ ਸ਼ੋਜ਼ ਜਿਹੜੇ ਹੁੰਦੇ ਨੇ ਵੱਡੇ ਵੱਡੇ, ਉਹਦੇ ਤੇ ਦੋਵਾਂ ਨੇ ਨਹੀਂ ਇਦਾਂ ਦੀ ਡਰੈਸਿੰਗ। ਆ ਮੇਰੀ ਧੀ ਲਓ ਜੀ ਇਹਨੇ ਫਰੰਟ ਹੀ ਕੀਤਾ ਹੀ। ਅੱਛਾ ਆ ਬਾਜ਼ੂ ਨੂੰ ਕੀਤੇ। ਉਸਤਾਦ ਜੀ ਲੇਕਿਨ ਸ਼ਰਟ ਮੈਨੂੰ ਅਬਾਸ ਦੀ ਸਭ ਤੋਂ ਪਿਆਰੀ ਲੱਗੀ ਹੈ। ਮੈਂ ਤਦੀ ਤੇ ਕਿਹਾ ਕਿ ਵੱਟ ਪਾ ਕੇ ਉਹਦਾ ਬੇੜਾ ਕਰ ਦੇਖ ਨਾ ਹੁਣ ਨਹੀਂ ਇੰਨੀ ਗੱਲ ਸੀ। ਤਾਜੀ ਉਹ ਅਸਲ ਚ ਨਾ ਉਹ ਕਹਿੰਦੇ ਕਿਉਂ ਹੋ ਗਿਆ, ਕੈਮਰੇ ਤੇ ਆ ਗਈ ਮੈਂ ਵਟਾਂ ਵਾਲੀ, ਉਹ ਇੱਥੇ ਅੱਧਾ ਘੰਟਾ ਬੈਠਾ ਰਹੇ ਉਦੋਂ ਹੀ। ਅੱਛਾ ਇਹ ਬੱਟ ਵਾਲੀ ਕੀ, ਇਹ ਵਟ ਇਜ਼ ਦਿਸ ਵਾਲੀ ਵੀ ਪਾ ਕੇ ਆ ਜਾਂਦਾ ਤੂੰ ਪੌਣਾ ਘੰਟਾ ਵੀ ਬਾਹਰ ਲਾਵੇਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੂੰ ਚੱਲ ਜਾ ਕਰ ਜਦੋਂ ਮਰਜ਼ੀ ਛੋਜ ਉੱਠ ਕੇ ਵੀ। ਤਾਜੀ ਮੈਂ ਅੱਧੀ ਕਰ ਲਈ ਸੀ, ਵਿਛਾ ਵੀ ਲਈ ਸੀ, ਸਿੱਧੀ ਵੀ ਕਰ ਲਈ, ਕਹਿੰਦਾ ਰਹਿਣ ਦੇ। ਲੈ ਕਰੋ ਤਾਂ ਗੱਲ ਅੱਧੀ ਕਰ ਲਈ ਸੀ, ਵਿਛਾ ਵੀ ਲਈ, ਸਿੱਧੀ ਵੀ ਕਰ ਲਈ ਤੇ ਕਹਿੰਦਾ ਰਹਿਣ ਦੇ ਆ ਜਾ। ਨਹੀਂ ਹੈ ਤੂੰ ਫੁੱਫੋ ਦੀ ਹੈ ਇਹ ਕਿਹੜੀ ਕਰ ਲਈ ਬਣਾ ਕਹਿੰਦਾ ਮੈਂ ਮਹਿੰਗੇ ਗੁਸਰੇ ਵਰਗਾ ਮੂੰਹ ਵਾਲੇ ਮਹਿੰਗਾ ਗੁਜ਼ਰਾ ਬਦਕਾਰ ਗੁਜ਼ਰਾ ਇਹ ਹੀ ਦੋ। ਮੈਨੂੰ ਕੋਈ ਹੋਰ ਗੱਲ ਕਰ ਨਾ, ਹੱਥ ਨਾ ਲਾਇਆ ਕਰ ਯਾਰ। ਬੁਸ਼ੜਾ ਨਹੀਂ ਉਸਤਾਦ ਜੀ ਤੁਸੀਂ ਗੱਲ ਜ਼ਿੰਦਗੀ ਦੀ ਕਰ ਰਿਹਾ ਸਾਂ, ਗੱਲ ਦੁਨੀਆ ਇੰਨਾ ਪਾਏਦਾਰ ਦੀ ਗੱਲ ਕਰ ਰਿਹਾ ਸਾਂ। ਆਲਮੇ ਨਾ ਪਾਏਦਾਰ। हाँ किसकी बनी है आलमे ना पायदार से, ਹਾਏ ਹਾਏ। समझ आई? ਆਲਮੇ ਪਾਇਦਾਰ ਸੀ ना पायदार ਨਾ ਪਾਇਦਾਰ यानी ਜਿਹੜਾ ਪਾयदार ਨਹੀਂ। ਨਾ ਯਾਰ ਧੜਕਦੇ ਨਾ ਤੈਨੂੰ ਸਮਝ ਨਹੀਂ ਤੈਨੂੰ ਪਤਾ ਮਾਨੇ ਤੂੰ ਇੱਕ ਦਿਨ ਚ ਕਿੰਨੀ ਵਾਰੀ ਪਲਕ ਝਪਕਦਾ ਆਪਣੀ ਅੰਦਾਜ਼ਨ ਐ ਕਰਦਾ ਅੰਦਾਜ਼ਨ ਬਹੁਤ ਘੱਟ ਨਹੀਂ ਅੰਦਾਜ਼ਨ 1000 2000 3000 1500 1800 ਅੰਦਾਜ਼ਨ ਕਿੰਨੀ ਵਾਰੀ ਕਰ ਜਦੋਂ ਜਿੰਨੀ ਦੇਰ ਪਾਣੀ ਕੋਈ ਲਿਮਿਟ ਤਾਂ ਨਹੀਂ ਪਤਾ ਹੈ ਵੀ ਕਿੰਨੀ ਕਿਸ ਦਿਨ ਵੱਧ ਘਟੀ ਜਾਂਦੀ ਕਿਸ ਦਿਨ ਘੱਟ ਘਟੀ ਜਾਂਦੀ। ਆ ਇਦਾਂ ਅੱਛਾ 1000 ਤੋਂ ਉੱਤੇ ਕਿ ਥੱਲੇ ਨਹੀਂ ਮੇਰੇ ਨਹੀਂ ਰੇਂਜ ਹੈ ਕਿਉਂਕਿ ਕੋਈ ਬੰਦਾ ਵੀ ਇਸ ਚੀਜ਼ ਨੂੰ ਨਹੀਂ। ਤੂੰ ਕਿੰਨੇ ਜ਼ਿੰਦਗੀ ਚ ਸਾਹ ਇੱਕ ਸਵੇਰ ਜਦੋਂ ਤੂੰ ਉੱਠਦਾ ਨਾ ਉਸ ਤੋਂ ਬਾਅਦ ਸੌਣ ਤੱਕ ਤੂੰ ਬੰਦਾ ਸਾਹ ਲੈਂਦਾ ਇਹ ਚੱਲਦਾ ਰਹਿੰਦਾ ਨਾ ਹਾਂਜੀ ਲਾਈਫ ਮਤਲਬ ਲਾਈਫ ਟਾਈਮ ਚੱਲਦਾ ਰਹਿੰਦਾ। ਹਾਂਜੀ ਇੱਕ ਦਿਨ ਚ ਤੂੰ ਕਿੰਨੀ ਵਾਰੀ ਲੈਣਾ ਸਾਹ ਇੱਕ ਦਿਨ ਚ ਨਹੀਂ ਹੁੰਦਾ ਅੰਦਾਜ਼ਨ 1000 ਉੱਤੇ। ਨਹੀਂ ਹੁੰਦਾ ਨਹੀਂ ਤੈਨੂੰ ਆਪਸ਼ਨ ਦੇ ਰਹੇ ਉਸ ਨੂੰ ਦੱਸ ਦੇ ਯਾਰ ਆਪਸ਼ਨ ਦਾ ਅੰਦਾਜ਼ਾ ਹੈ ਹੀ ਨਹੀਂ। ਤੂੰ ਕਿੰਨੇ ਲੈਣਾ ਹਾਂ ਦੱਸ ਵੀ ਤੂੰ ਦੱਸ। ਤੂੰ ਬੁੱਕ ਬਣਾਈ ਤੇ ਮਾਨਾ ਜੀ ਸਾਹ ਉਹ 24 ਘੰਟੇ ਦੇ ਵਿੱਚ ਨਾ ਇਹ ਹਰ ਇਨਸਾਨ, ਇਹ ਬਜ਼ੁਰਗੀ ਦਾ ਤੇ ਬੱਚੇ ਦਾ ਇਹ ਕੋਈ ਮਤਲਬ 300 ਸਾਹ ਦਾ ਵਾਧਾ ਘਾਟਾ ਹੋ ਸਕਦਾ। ਕਿਸ ਤਰ੍ਹਾਂ ਨੌਲੇਜ ਹੈ ਇਸ ਬਾਰੇ 1,24,648 ਦਫਾ ਦਿਹਾੜੀ ਚ ਹਾਂ 24 ਘੰਟੇ ਚ। ਉਹ ਨਾਲੇ ਉਹਨੂੰ ਨਹੀਂ ਪਤਾ ਸਾਜੀ ਉਹਨੇ ਬੈਟਰੀ ਰਖਵਾਈ ਹੈ, ਸਾਹ ਵਾਲਾ ਚੱਕਰ ਨਹੀਂ ਹੋਇਆ। ਦਿਲ ਕਿੰਨੀ ਵਾਰੀ ਧੜਕਦਾ ਇੱਕ ਦਿਨ ਚ? ਇਧਰ ਮੇਨ ਸਾਹਿਬ ਦੀ ਗੱਲ ਸੁਣੋ ਬੜਾ 1 ਮਿੰਟ ਚ ਦਿਲ ਕਿੰਨੀ ਵਾਰੀ ਧੜਕਦਾ 1 ਮਿੰਟ ਚ? ਦੱਸ ਫਾਈਨਲ ਦੇ ਦਾ ਅੰਦਾਜ਼ਾ ਨਹੀਂ ਕੋਈ ਵੀ ਨਹੀਂ ਲਾ ਤੇ ਸਕਦਾ। ਜੇ ਦੌੜ ਕੇ ਸਾਰੀ ਪੁੱਛੀ ਆ ਜ਼ਿੰਦਗੀ ਲੰਘੀ ਤੇਰੇ ਅੰਦਰ ਦਿਲ ਧੜਕ ਰਿਹਾ, ਸਾਰੀ ਜ਼ਿੰਦਗੀ ਲੰਘੀ ਤੂੰ ਸਾਹ ਲੈ ਰਿਹਾ, ਸਾਰੀ ਜ਼ਿੰਦਗੀ ਲੰਘੀ ਅੱਖਾਂ ਚ ਵਰਗ ਤੈਨੂੰ ਆਪਣਾ ਹੀ ਨਹੀਂ ਪਤਾ, ਤੈਨੂੰ ਆਪਣੇ ਹਿਸਾਬ ਦਾ ਨਹੀਂ ਪਤਾ, ਬਾਹਰ ਤੋਂ ਕਿਸੇ ਦਾ ਕੀ ਹਿਸਾਬ ਕਰਨਾ। ਸਾਰੀ ਉਮਰ ਦਵਾਈਆਂ ਡਾਕਟਰਾਂ ਚ ਖੇਲੇ, ਤੈਨੂੰ ਇਹ ਹੀ ਨਹੀਂ ਪਤਾ। ਮੇਰੇ ਕੋਲ ਪੁੱਛ ਯਸ ਕਿਹਦਾ ਪੁੱਛਣਾ। ਆ ਦਿਲ ਦੀ ਧੜਕਨ ਦਿਹਾੜੀ ਚ ਕਿੰਨੀ ਵਾਰੀ ਇੱਕ ਮਿੰਟ ਕੜਕੜ ਕਰਦੀ? ਹਾਂਜੀ ਪੁੱਛੋ। ਸਾਰੀ ਦਿਹਾੜੀ ਦੇ ਵਿੱਚ ਕਿੰਨੀ ਵਾਰੀ ਦਿਲ ਧੜਕਦਾ? ਨਹੀਂ ਪਤਾ। ਨਹੀਂ ਤੁਹਾਨੂੰ ਨਹੀਂ ਪਤਾ ਨਹੀਂ ਯਾਰ ਮੈਨੂੰ ਵੀ ਨਹੀਂ ਇਹ ਹੁੰਦੀ ਗੱਲ। ਡੁੱਬ ਕੇ ਮਰ ਜਾ ਉਹਨਾਂ ਨੇ, ਵੇਖ ਲੈ ਜਵਾਬ ਵੀ ਲੋ ਨਹੀਂ ਯਾਰ ਕਹਤਾ ਚਿੱਟੇ ਬੂਟ ਵਰਗਾ ਮੂੰਹ ਆ। ਇੱਕ ਮਿੰਟ ਅੱਛਾ ਚਿੱਟਾ ਪਰਛਾਵਾਂ ਕਹਦੇ ਉਹ ਤੇ ਹੁੰਦੇ। ਗੱਲ ਇਹ ਹੈ ਜਦੋਂ ਉਸਤਾਦ ਬੈਠਾ ਹੁੰਦਾ ਨਾ ਸਕੂਲ ਚ, ਕਦੀ ਕਿਸੇ ਉਹਨੇ ਕਿਹਾ ਬੇਟਾ ਬਤਾਓ ਜਹਾਜ਼ ਕਿਸਨੇ ਯਾਦ ਕੀਆ, ਹਾਂਜੀ ਅੱਗੋਂ ਸ਼ਾਗਿਰਦ ਨੇ ਕਦੀ ਕਿਹਾ ਸਾਨੂੰ ਨਹੀਂ ਪਤਾ ਜੀ ਸਾਹ ਤੂੰ ਦੱਸ ਕਿੰਨੇ ਕੀਤਾ, ਏਦਾਂ ਕਦੀ ਕਿਹਾ ਕਿਸੇ ਨੇ? ਹਾਂਜੀ, ਪੁੱਛਿਆ। ਇਹ ਜਾਹਲੀਅਤ ਹੁੰਦੀ ਉਸਤਾਦ ਜੀ ਕੋ ਪੁੱਛਣਾ ਚਾਹੀਦਾ ਤਾਂ। ਯਾਰ, ਉਹ ਤਰੀਕੇ ਨਾਲ ਅੱਛਾ ਉਸਤਾਦ ਆਪੇ ਦੱਸੇ ਤੇ ਦੱਸੇ, ਇਹ ਨਹੀਂ ਕਹੀਦਾ ਤੁਸੀਂ ਦੱਸੋ ਜੀ ਨਹੀਂ ਉਸਤਾਦ ਤਾਂ ਮਹੀਨਾ ਮੂੰਹ ਬਣਾ ਕੇ ਫਿਰੀ ਜਾਊਗਾ। ਫਿਰ ਫੇਰੀ ਜਾਵੇ ਉਸਤਾਦ ਆ। ਉਹ ਕੋ ਫੀਸ ਵੀ ਦਿੱਤੀ। ਨਹੀਂ ਫੀਸ ਦਿੱਤੀ ਦੱਸੇਗਾ ਹੀ ਉਹ। ਚਲੋ ਜੀ ਤੁਸੀਂ ਉਹ ਹੁਣ ਤੁਸੀਂ ਉਸਤਾਦ ਨੂੰ ਕਹਿਣ ਲੱਗ ਪਓਗੇ ਵੀ ਤੂੰ ਦੱਸ ਬਈ। ਨਹੀਂ ਮੈਂ ਇਹ ਕਿਹਾ ਮੈਂ ਕਿਹਾ ਸਾਜੀ ਤੁਸੀਂ ਦੱਸੋ। ਮੈਂ ਨਹੀਂ ਇੰਜ ਨਹੀਂ ਮੈਂ ਦੱਸਦਾ, ਇਹ ਨੌਲੇਜ ਹੈ, ਇਹਦੇ ਲਈ ਕੁਝ ਮਿਹਨਤ ਕਰਨੀ ਪੈਂਦੀ ਹੈ। ਇਧਰੋਂ ਪੁੱਛ ਲਓ ਇਹ ਭਾਈ ਵਿਹਲੇ ਬੈਠੇ ਹਸੀਨ ਮਸਤ, ਦੱਸੋ ਤੁਸੀਂ ਦੱਸੋ। ਹਾਂ ਟੁਕਲੀ ਜੁਗਤਾ ਕਰ ਰਹੀ ਹੁੰਦੀ ਯਾਰ। ਲੈ ਤੁਸੀਂ ਸਿੰਗਰ ਨਹੀਂ ਸੀ ਦੱਸਿਆ। ਨਾ ਕਰ ਦੱਸਿਆ ਹੋਇਆ ਤੇ ਇਹਨਾਂ ਨੂੰ ਪੁੱਛੋ। ਫੈਸਲਾਬਾਦ ਦੇ ਕਿਸੇ ਵੀ ਬੰਦੇ ਨਾਲ ਤੁਸੀਂ ਕੋਈ ਇਹ ਨਹੀਂ ਟੈਨਸ਼ਨ ਲੈਣੀ ਵੀ ਇਹ ਸਿੰਗਰ ਆ ਤੇ ਜੁਗਤ ਕਿਉਂ ਕਰਨ ਦਿਆ ਜਾਂ ਇਹ ਕੱਪੜੇ ਵਾਲਾ ਵਾ ਤੇ ਜੁਗਤ ਕਿਉਂ ਕਰਨ ਦਿਆ। ਜੁਗਤ ਸਾਡਾ ਕੌਮੀ ਇਹਦਾ ਫੈਸਲਾਬਾਦ ਦਾ ਸ਼ਹਿਰੀ ਖੇਲ ਆ। ਸਹੀ ਗੱਲ। ਸ਼ਾਦਾ ਸ਼ਹਿਰੀ ਕੇ ਫੈਸਲਾਬਾਦ ਚ ਫਰੀਦ ਖਾਨ ਕੀ ਐਸਾ ਹੋਇਆ ਉਹ ਜਿਹੜਾ ਇੱਥੇ ਨਹੀਂ ਜੁਗਤ ਤੇ ਇੰਨਾ ਚੇਜ਼ਾ ਹੁੰਦਾ? ਕੋਈ ਲੌਜੀਕ ਹੈ ਕੋਈ ਇੱਥੇ ਨਾ, ਕੋਈ ਇੱਥੇ ਕੰਮ ਪਿਆ ਵਾ ਥੋੜੀ ਦੇਰ ਦਾ। ਅੱਛਾ ਮੇਰੇ ਹਿਸਾਬ ਨਾਲ ਉਸਤਾਦ ਜੀ ਲਾਹੌਰ ਵੀ ਆ ਕਰਾਚੀ ਵਰਗੇ ਸ਼ਹਿਰਾਂ ਦੇ ਵਿੱਚ ਲੋਕ ਦੂਸਰੇ ਸ਼ਹਿਰਾਂ ਨਹੀਂ ਰੇਸ਼ੋ ਘੱਟ ਆ, ਬਰੀਕ ਆਦਮੀ ਉੱਥੇ ਵੀ ਹੈ ਨੇ, ਗੱਲ ਅੱਛੀ ਕਰਨ ਵਾਲੇ ਉੱਥੇ ਵੀ ਹੈ ਨੇ, ਲੇਕਿਨ ਉਹ ਹੈ ਨੇ ਮਤਲਬ 100 ਦੇ ਵਿੱਚੋਂ 2 ਬੰਦੇ ਹੋਣਗੇ। ਇੱਥੇ 100 ਚੋਂ 98 ਨੇ।
ਆਹ ਦੀ ਰੀਜ਼ਨ ਕੀ ਹੈ ਜੀ ਮੈਂ ਖੈਰ ਤੇ ਦੱਸ ਦਿਨਾ ਖਾਵਾਂਗਾ ਤਾਂ ਮੈਂ ਤੈਨੂੰ ਦੱਸਾਂ ਇੱਕ ਮਿੰਟ ਹਾਂ ਦੱਸ। ਇਹ ਤਾਂ ਸਾਜੀ ਇਹ ਵਾ ਵੀ ਬਣਾ ਲਵੇ ਤੇ ਮਿਹਰਬਾਨੀ ਹੈ। ਅੱਛਾ ਲੋਕ ਉਹਦੇ ਅੱਗੇ ਚਾਹ ਰਿਹਾ। ਅੱਛਾ ਲੋਕਲ ਲੋਕ ਜ਼ਿਆਦਾ ਯਾਨੀ ਜਿਨ੍ਹਾਂ ਨੂੰ ਕੋਈ ਲੱਤੀ ਚੜੀ ਨੇ ਮਜ਼ਾ ਲੈਣ ਦੇ ਨੇ। ਨਹੀਂ ਉਹ ਸਿਰਫ ਫੈਸਲਾਬਾਦ ਚ ਨਹੀਂ ਹੈ, ਲੋਕਲ ਲੋਕ ਸਰਗੋਧੇ ਵੀ ਨੇ, ਸ਼ੇਖੂਪੁਰੇ ਵੀ ਨੇ, ਕੁਇਰਾਂ ਵਾਲੇ ਵੀ ਨੇ, ਸਾਰਾ ਹਿਸਾਬ। ਇੱਥੇ ਦੀ ਧਰਤੀ ਚ ਕੀ ਰੌਲਾ ਵਾ? ਵੀਰੇ ਹਾਂ ਨਹੀਂ ਵੀਰੇ ਦਾ ਵੀ ਨਹੀਂ, ਵੀ ਜਿੱਥੇ ਤੁਸੀਂ ਪਾਕਿਸਤਾਨ ਚੱਲ ਜਾਓ ਤੁਸੀਂ ਇੰਨਾ ਹੀ ਕਹਿਣਾ ਰਕਸ਼ੀਅਨ ਨੂੰ, ਭਾਈ ਕਿੰਨੇ ਪੈਸੇ? ਕਹਿੰਦੇ ਫੈਸਲਾਬਾਦ ਤੋਂ ਆਏ ਜੀ। ਸਾਡੀ ਮਤਲਬ ਟੋਨ ਤੋਂ ਦੂਰੋਂ ਹੀ ਫੜੇ ਜਾਂਦੇ ਅਸੀਂ। ਪਛਾਣ ਲੈਂਦੇ ਲੋਕ ਵੀ ਇੱਥੋਂ ਹੀ ਆਏ। ਕੋਈ ਰੌਲਾ ਮਿੱਟੀ ਦਾ ਮਾੜੀ ਜਿਹੀ ਗੱਲ ਕਰ ਦਿਓ, ਮਤਲਬ ਤੁਸੀਂ ਨਾਰਮਲ ਗੱਲ ਕਰ ਦਿਓ। ਰਕਸ਼ੇ ਵਾਲੇ ਨੂੰ ਕਿਹਾ ਯਾਰ ਲਾਹੌਰ ਉਤਰ ਕੇ ਤੁਸੀਂ ਕਿਹਾ ਯਾਰ ਮੈਂ ਫਲਾਂ ਜਗ੍ਹਾ ਜਾਣਾ, ਉਹਨੇ ਕਿਹਾ 400 ਰੁਪਏ ਕਾਹਦਾ ਭਾਜੀ, ਪੈਦਲ ਲੈ ਜਾਣਾ ਤੂੰ? ਇੰਨੀ ਗੱਲ ਹੀ ਕਹਿਣੀ, ਭਾਜੀ ਫੈਸਲਾਬਾਦ ਤੋਂ ਆਏ। ਇਹ ਰੌਲਾ ਜਿਹੜਾ ਸੈਕਿੰਡ ਗੱਲ ਕਰਦੇ ਆ ਨਾ ਨਾਲ, ਇਹਦਾ ਰੌਲਾ। ਅੱਛਾ ਵੈਸੇ ਇੱਕ ਗੱਲ ਉਸਤਾਦ ਜੀ, ਜੇ ਅਸੀਂ ਇਹ ਆਪ ਹੀ ਸੋਚ ਲਈ ਜਾਂ ਸਾਨੂੰ ਕਿਤੇ ਇਹ ਗੱਲ ਮਾਨ ਸਾਹਿਬ ਦੇ ਥਰੂ ਜਾਂ ਇਦਾਂ ਵੀ ਹੋ ਸਕਦਾ, ਜਿਵੇਂ ਕੁਜਰਾਲੇ ਦੇ ਵਿੱਚ 70% ਸਟੇਜ ਦੇ ਆਰਟਿਸਟ ਜਿਹੜੇ ਕੁਜਰਾਲੇ ਤੋਂ ਨੇ, ਠੀਕ ਆ, ਸੁਹੇਲ ਸਾਹਿਬ ਕੁਜਰਾਲੇ ਤੋਂ। ਨਹੀਂ ਇਹ ਨਹੀਂ 70% ਨਹੀਂ, ਮੁਲਤਾਨ ਦੇ ਬਹੁਤ ਨੇ, ਫੈਸਲਾਬਾਦ ਦੇ ਬਹੁਤ ਨੇ। ਅਸੀਂ ਇਹ ਕਹਿ ਲਓ ਕੁਜਰਾਲੇ ਚ ਪਹਿਲਵਾਨ ਬਹੁਤ ਨੇ, ਪਹਿਲਵਾਨਾਂ ਦਾ ਸ਼ਹਿਰ ਆ। ਹੁਣ ਤੁਸੀਂ ਕਹਿ ਸਕਦੇ ਯਾਰ ਉੱਥੇ ਕਿਉਂ ਪਹਿਲਵਾਨਾਂ ਦਾ ਸ਼ਹਿਰ? ਮਕਸਦ ਇਹ ਹੈ ਕਿ ਉੱਥੇ ਕੋਈ ਪਹਿਲਵਾਨ ਜ਼ਿਆਦਾ 2-4 ਗਏ ਹੋਣਗੇ, ਉਹਨਾਂ ਦੀਆਂ ਔਲਾਦਾਂ ਅੱਗੇ ਉੱਥੇ ਪੈਦਾ ਹੋਈਆਂ, ਉਹਨਾਂ ਨੇ ਖਾੜੇ ਬਣਾ ਠੀਕ। ਇੱਥੇ ਕਿਹੜਾ ਢਾੜੀ ਆਇਆ ਸੀ? ਇਹ ਤਾਂ ਪਾਣੀ ਇਦਾਂ ਦਾ ਹੀ ਆ। ਸਿਕੰਦਰ ਢਾੜੀ ਆਇਆ ਸੀ ਇੱਥੇ ਕੋਈ ਆਇਆ ਚੇਦੇ ਬਾਅਦ ਜਿਹਦੀ ਅੱਗੋਂ ਆਲ ਔਲਾਦ, ਫਿਰ ਅਸੀਂ ਕੋ ਆਲ ਔਲਾਦ ਚੋਂ ਵੀ ਨਹੀਂ। ਵੀ ਦਿਲ ਕਰੇ ਇੱਕ ਸ਼ੇਖ ਆ, ਇੱਕ ਮਲਕ ਆ, ਇੱਕ ਕੱਪੜੇ ਦੁਕਾਨ ਦੇ ਮੁਲਾਜ਼ਮ, ਉਹਨੂੰ ਕਹੀ ਜਾ ਰਿਹਾ ਭਾਜੀ ਖੋਲ ਲੈਣਾ, ਸਵੇਰੇ ਦੁਕਾਨ ਨਾਸ਼ਤਾ ਲਾਇਆ, ਅੱਲਾ ਭਾਵੇਂ ਕੱਪੜੇ ਦੀ ਦੁਕਾਨ, ਉਹ ਵੀ ਨਹੀਂ ਹਟਣ ਦਿਆ। ਉਹਨੂੰ ਮਾਲਕ ਕਹਿੰਦਾ ਉਹ ਸਵੇਰੇ ਛੇਤੀ ਆਈ, ਉਹ ਕਹਿੰਦਾ ਕਿਉਂ ਜੀ? ਕੰਮ ਛੱਡਣ ਲੱਗੇ, ਨਾਸ਼ਤਾ ਲਾਉਣਾ ਸਵੇਰੇ। ਮਤਲਬ ਗੱਲ ਕਰਦੇ ਜ਼ਰੂਰ ਆ। ਇਹ ਫਿਰ ਮਾਲਕ ਨੂੰ ਕਰੀ ਜਾਂਦੇ ਜੁਗਤਾਂ। ਮਾਲਕ ਵੀ ਕਰਦਾ ਇੱਥੇ ਦੀ ਮਿੱਟੀ ਜ਼ਰਖੇਜ਼ ਆ। ਕੀ ਰੌਲਾ ਕੀ ਆ? ਮਿੱਟੀ ਜ਼ਰਖੇਜ਼ ਇਹ ਵੀ ਗੱਲ ਪਾਣੀ ਦਾ ਮਸਲਾ ਕਿ ਆਰਟਿਸਟਿਕ ਮਾਈਂਡ ਲੋਕ ਯਾਨੀ ਗੱਲ ਨੂੰ ਨਾ ਇਟ ਕ੍ਰੀਏਟ ਕਰਨਾ। ਅੱਛਾ ਇੱਥੋਂ ਮੈਂ 20-25 ਟਰਾਲੀਆਂ ਭਰ ਕੇ ਤੇ ਮੈਂ ਲਾਹੌਰ ਲੈ ਜਾ, ਉੱਥੇ ਇੱਕ ਜਗ੍ਹਾ ਤੇ ਮੈਂ 20-25 ਟਰਾਲੀਆਂ ਪਾ ਕੇ ਉੱਥੇ ਘਰ ਬਣਾ ਲਵਾਂ ਉਸ ਮਿੱਟੀ ਦੇ ਰਵਾਂ ਤੇ ਮੈਂ ਜੁਗਤਾ ਕਰਨ ਲੱਗ ਹਾਂ। ਨਹੀਂ ਉਹ ਮਿੱਟੀ ਨਹੀਂ, ਇਹਦਾ ਮਤਲਬ ਇਹ ਕਿ ਇਸ ਧਰਤੀ ਜਿਹੜੀ ਆ ਖਿੱਤਾ ਫੈਸਲਾਬਾਦ ਖਾਸ ਕਰ, ਸਿਰਫ ਫੈਸਲਾਬਾਦ ਜੜਾਂ ਵਾਲੇ ਬਹੁਤ ਨੇ ਸੀ, ਬਹੁਤ ਝੁਮਰੇ, ਯਾਨੀ ਹੈ ਫੈਸਲਾਬਾਦ ਹੀ ਆ। ਰਾਉਂਡ ਬੋਰਡ ਉਹ ਹੀ ਆ ਸਾਰਾ ਨਿਜ਼ਾਮ। ਹਾਂਜੀ ਲੇਕਿਨ ਜਦੋਂ ਤੁਸੀਂ ਇੱਥੋਂ ਬਾਹਰ ਜਾਂਦੇ ਹੋ ਖਿੱਤਾ ਚੇਂਜ ਹੋ ਜਾਂਦਾ। ਲੱਗ ਸ਼ੇਖੂਪੁਰਾ ਜਿਹੜਾ ਉਹ ਲਾਹੌਰ ਦਾ ਗਿਣਿਆ ਜਾਂਦਾ ਹਿੱਸਾ, ਏਦਾਂ ਹੀ ਸ਼ਦਾਰਾ ਲਾਹੌਰ ਦਾ ਗਿਣਿਆ ਜਾਂਦਾ, ਕੋਟ ਅਬਦੁਲ ਮਾਲਕ ਉਧਰ ਨੂੰ ਪਰਨ ਨੂੰ ਚੱਲ ਜਾਓ, ਠੋਕਰ ਹੀ ਉਹ ਖਿੱਤੇ 'ਚ ਹੋਰ ਨਿਜ਼ਾਮ। ਹੁਣ ਮੁਲਤਾਨ ਅੱਲਾ ਮਾਫੀ ਦੇ ਅਸੀਂ ਗਏ ਆ, ਯਾਨੀ ਉਹ ਮੁਲਤਾਨ ਬੜੇ ਵੱਡੇ ਲੋਕਾਂ ਦਾ ਸ਼ਹਿਰ, ਔਰ ਪਦੈਸ਼ ਹੋਈ ਬੜੇ ਵੱਡੇ ਅਜ਼ੀਮ ਲੋਕਾਂ ਦੀ ਉੱਥੇ ਪਦੈਸ਼ ਹੋਈ ਜੀ। ਲੇਕਿਨ ਅਸੀਂ ਕਾਮੇਡੀ ਉੱਥੇ ਲੱਕੜ ਮੰਡੀ ਇੱਕ ਇਲਾਕਾ ਵਾ, ਨਸ਼ਤਰ ਹਸਪਤਾਲ, ਬੜੇ ਵੱਡੇ ਕਲਾਕਾਰਾਂ ਦੀ ਪਦੈਸ਼ ਇੱਕ ਅੱਧੇ ਦੀ ਉੱਥੇ ਹੋਈ। ਯਾਰ ਤੁਸੀਂ ਉਸਤਾਦ ਜੀ ਯਾਰ ਸਾਨੂੰ ਕਨਫਿਊਜ਼ ਨਾ ਕਰਿਆ ਕਰੋ, ਤੁਸੀਂ ਕਿਹਾ ਬੜੇ ਵੱਡੇ ਫਨਕਾਰਾਂ ਦੀ ਇੱਕ ਅੱਧਾ ਕੀ ਮੁਲਤਾਨ 'ਚ। ਲੇਕਿਨ ਲੱਕੜ ਮੰਡੀ ਜਦੋਂ ਮੈਂ ਕਿਹਾ ਨਾ, ਉਦੋਂ ਫਿਰ ਮੈਂ ਕਿ ਇੱਕ ਅੱਧੇ ਦੀ ਉੱਥੇ ਵੀ ਹੋਈ ਵੱਡੇ ਦੀ ਦੁਨੀਆ 'ਚ ਜਿਨ੍ਹਾਂ ਦਾ ਨਾਮ ਆ। ਲੱਕੜ ਮੰਡੀ ਕੌਣ ਹੈ पता करो यार लक्कड़ मंडी का बेसिकली उस्ताद जी दया ये पता करो ये लक्कड़ मंडी में किसने है फरीद साहब 1 सेकंड जुगत नाम है लहजे दा हां जी लहजा मगरों दा मुल्तान दे लोग ना थोड़े जे माल उस्ताद ਤੁਸੀਂ ਵੀ ਉੱਥੇ ਦੇ ਉਹ ਥੋੜੇ ਸਖਤ ਨੇ ਨਹੀਂ ਮੁਲਤਾਨ ਵਾਲੇ ਬਹੁਤ ਅੱਛੇ ਆ ਯਾਰ ਅੱਛੇ ਆ ਗਾਲ ਗਾਇਕੀ ਦੇ ਲਿਹਾਜ਼ ਨਾਲ ਨਾ ਭਾਜੀ ਗਾਇਕੀ ਦੇ ਲਿਹਾਜ਼ ਨਾਲ ਵੀ ਟੈਲੈਂਟ ਦੇ ਲਿਹਾਜ਼ ਨਾਲ ਮੁਲਤਾਨ ਦੇ ਬਹੁਤ ਆਰਟਿਸਟ ਨੇ ਨਹੀਂ ਲਹਿਜਾ ਥੋੜਾ ਸਖਤ ਵਾ ਨਾ ਸਾਜੀ ਉਹ ਜਿੱਦਾਂ ਕਾਮਿਕ ਦਾ ਇੱਕ ਨਿਜ਼ਾਮ ਚੱਲ ਪਿਆ ਵਾ ਕਿ 10 10 20 20 ਤੋਂ ਵੀ 10 10 ਹੋ ਗਿਆ ਕੁਛ ਐਸਾ ਹੈ ਕਿ ਲੋਕ ਉੱਥੇ ਮੈਂਟਲੀ ਉਸ ਅਪਰੋਚ ਤੇ ਨਹੀਂ ਹੁਣ ਫੈਸਲਾਬਾਦ ਵੀ ਬੜੇ ਅਤਾਈ ਗੱਲ ਕਰਨ ਵਾਲੇ ਨੇ ਵੀ ਉਹ ਜਿਹੜੇ ਪੁਰਾਣੀ ਗੱਲ ਜਿਹੜਾ ਨਾ ਮਤਲਬ ਕਿ ਉਹ ਜਨਾਬ ਟ੍ਰੇਨ ਦੇ ਅੱਗੇ ਰੋਟੀ ਲੈ ਕੇ ਟ੍ਰੇਨ ਦੇ ਅੱਗੇ ਭੱਜਾ ਜਾਵੇ ਕਹਿੰਦਾ ਮੈਂ ਮਰਨਾ ਉਹ ਗੱਲਾਂ ਵੀ ਲੋਕ ਕਰਨ ਵਾਲੇ ਦੂਜੀ ਵਾਰੀ ਸਾਲਣ ਕੋਈ ਨਹੀਂ ਦਿੰਦਾ ਦੂਜੀ ਵਾਰੀ ਸਾਲਣ ਉਹ ਤਾਂ ਆਪ ਕਹਿੰਦੇ ਆ ਇੱਥੇ ਵੀ ਇਦਾਂ ਦੇ ਤੁਸੀਂ ਵੀ ਹੈ ਨਾ ਕੁੱਪੀ ਵਾਲੀ ਗੱਲ ਛੱਡ ਦਿਓ ਕੋਈ ਇੱਕ ਜਗ੍ਹਾ ਤੇ ਮੈਂ ਜਾ ਰਿਹਾ ਕਾਰ ਤੇ ਬੜੇ ਸੋਹਣੀ ਫੈਮਿਲੀ ਜਾ ਰਹੀ ਉਹਨਾਂ ਨੇ ਮੇਰੇ ਲਾਗੇ ਕਰਕੇ ਉਹ ਕੁੱਪੀ ਹੁੰਦੀ ਆ ਉਸਤਾਦ ਜੀ ਉਹ ਇਹ ਸਾਇੰਟਿਫਿਕ ਬਣ ਗਿਆ ਇਹ ਬਾਤ ਇਹਨੂੰ ਪਤਾ ਹੀ ਨਹੀਂ ਇਹਨੂੰ ਇਹ ਪਤਾ ਹੀ ਨਹੀਂ ਕਿ ਮੈਨੂੰ ਪਤਾ ਕਿ ਪੁਰਾਣੀ ਯੋਗਤਾ ਲੇਕਿਨ ਤੂੰ ਦੇਖ ਕਿ ਮੈਂ ਸਾਰਿਆਂ ਨੂੰ ਪਤਾ ਸੀ ਲੇਕਿਨ ਉਹ ਜਿਹੜੇ ਕਾਰ ਵਾਲਿਆਂ ਨੇ ਤੈਨੂੰ ਕਿਹਾ ਉਹਨੇ ਪਹਿਲੇ ਵੀ ਸੁਣੀ ਹੋਏਗੀ ਲੇਕਿਨ ਉਹਨੇ ਤੈਨੂੰ ਸਪੈਸ਼ਲ ਕੀਤੀ ਕਿਉਂਕਿ ਮੈਂ ਇਹਨੂੰ ਸਲੋਗਨ ਬਣਾਤਾ ਜੀ ਇੰਨੇ ਸਲੂਕ ਦੇ ਨਾਲ ਕਹਿ ਕੇ ਮੈਂ ਉਹਨੇ ਚੇਂਜ ਕਰਨੀ ਹੈ ਮੈਂ ਹੁਣ ਨਵੀਂ ਇੱਕ ਆਜ਼ਾਦ ਕਰਨੀ ਨਵਾਂ ਬਟ ਜਿਵੇਂ ਆਈਫੋਨ ਨਹੀਂ ਆਉਂਦਾ ਹਾਂਜੀ ਐਵੇਂ ਹਰ ਸਾਲ ਮੇਰੀ ਨਵੀਂ ਯੁਗਤ ਆਇਆ ਕਰੇਗੀ ਅਗਲੀ ਕਰ ਦੋ ਯੁਗਤ ਪ੍ਰੋ ਮੈਕਸ ਨਹੀਂ ਆਈਫੋਨ ਆਉਂਦਾ ਆਈਫੋਨ ਆਉਂਦਾ 16 ਪ੍ਰੋ ਮੈਕਸ ਆਇਆ ਨਾ ਜੀ ਇਹ ਵੀ ਰਜਿਸਟਰਡ ਕਰਵਾ ਦਿਓ ਦੂਸਰੀ ਵਾਰੀ ਸਾਲਣ ਵਾਲੀ ਇੱਕ ਵਾਰੀ ਪਲੀਜ਼ ਨਹੀਂ
ਨਹੀਂ ਨਹੀਂ ਇਹਨੂੰ ਘਰੋਂ ਦੂਜੀ ਵਾਰੀ ਸਾਲਣ ਕੋਈ ਨਹੀਂ ਦਿੰਦਾ। ਓਏ ਇੱਥੇ ਲਾ ਮਾਫੀ ਇਹ ਜੁਗਤ ਨਹੀਂ ਹੈਗੀ, ਇਹ ਤਾਂ ਕੋਈ ਸਾਰੇ ਐਨੂੰ ਕਹ ਜੀ ਆਪਾਂ ਲੋ ਜੀ ਇਹਦਾ ਖੋਤੇ ਵਰਗਾ ਮੂੰਹ, ਖੋਤਾ ਆਪ ਕਹਿੰਦੇ ਆ ਲਾ। ਉਹ ਮੇਰਾ ਦਿਲ ਕਰਦਾ ਜ਼ਿਲੇ ਲਾਈ ਮੇਰੇ ਮੋਕਲਾਂ ਵੀ ਕੋਈ ਗੱਲਬਾਤ ਕਰੋ। ਇਹਨੇ ਐਂਡ ਤੇ ਇੱਕ ਗਾਣਾ ਸੁਣਾਉਣਾ ਬਸ। ਉਹ ਗੱਡੀ ਟਿਕਣ ਡਿਆ ਨਹੀਂ ਉਂਝ ਪਤਾ ਕਿ ਬੈਲੈਂਸ ਨਹੀਂ ਪਤਾ ਲੱਗਦਾ, ਇੱਧਰ 2 ਬੈਠੇ ਹੋਣੇ ਤੇ 3 ਬੈਠੇ ਹੋਣ ਕੈਮਰੇ ਦਾ ਸਾਹਮਣੇ, ਮੈਂ ਧੜਾ ਕੀਤਾ ਬਸ। ਉਹ ਸਵਾਰੀਆਂ ਭਾਣ ਲੱਗੇ ਨਹੀਂ ਰਕਸ਼ੇ ਵਾਲੇ ਕਹਿੰਦੇ ਭਾਜੀ 1 ਮਿੰਟ ਬਹਿ ਜਾਓ, ਤੁਹਾਨੂੰ ਦੇਖ ਕੇ ਹੋਰ ਵੀ ਹਾਂ ਮੈਂ ਸ਼ੋਅ ਦਾ ਧੜਾ ਕੀਤਾ ਵਾ। ਯਾਰ ਕੀ ਉਧਰ ਕੀ ਵੇਖ ਕੇ ਮੁੰਡਾ ਵੇਖਣਾ ਕਿਤੇ ਸਿੱਧੀ ਮੈਂ ਪਛਾਣ ਹੋਇਆ ਤੇਰੇ ਇਹ ਪਤਾ ਕੀ ਗੱਲ ਆ, ਜਿੱਦਾਂ ਖੁੱਡਾ ਹੁੰਦਾ ਨਾ ਇੱਕ, ਉਹਦੇ ਚ 2-3 ਜਾਨਵਰ ਪਹਿਲੇ ਰਹਿ ਰਹੇ ਨੇ, ਇੱਕ ਮਿਸਾਲ ਦੇਣ ਲੱਗੀ, ਉਹ ਰਹਿ ਰਹੇ ਨੇ, ਨਵਾਂ ਛੱਡੋ ਨਾ ਤੇ 2-3 ਦਿਨ ਲੜਦਾ, ਫਿਰ ਉਹ ਰਚ ਜਾਂਦਾ। ਸਹੀ ਇਹ ਤੇਰਾ ਮੇਰਾ ਹਾਲੇ ਦੇ ਨਾਲ ਨਾ ਉਹ ਹਿਸਾਬ ਹੋਇਆ ਹਲੇ ਨਾ, ਮਤਲਬ ਨਹੀਂ ਉਹ ਵਾਲ ਕਦੀ ਸਿੱਧੇ ਕਰ ਵਾਲ ਨਹੀਂ, ਤੂੰ ਉਹਦੀ ਅੰਦਰ ਦੀ ਬਗੈਰਤੀ ਜਾਣ ਗਿਆ ਕਿ ਤੇਰੇ ਬਾਰੇ ਚ। ਬਗੈਰਤੀ। ਹਾਂ ਤੈਨੂੰ ਪਤਾ ਲੱਗ ਗਿਆ ਵੀ ਉਹ ਵੀ ਚਾਮ ਕਾਰਡ ਮੇਰਾ ਹੋ ਗਿਆ। ਕਾਹਦੇ ਤੋਂ ਅੱਲਾ ਨਹੀਂ ਬਚਦਾ ਭਾਜੀ ਨਾ ਬਚਦਾ ਪਲੀਕ ਲਈ ਫਿਰਨ ਡਿਆ। ਉਹ ਤੀਜੀ ਲਈ ਫਿਰ ਰੇਲਵੇ ਸਟੇਸ਼ਨ ਦੇ ਸੱਜੇ ਖੱਬੇ ਕਮਰੇ ਨਹੀਂ ਹੁੰਦੇ ਜਿਹੜੇ, ਉੱਥੇ ਇਹੋ ਜਿਹਾ ਬੰਦਾ ਝੰਡੀ ਲੈ ਕੇ ਖਲੋਤਾ ਸਾਰੀ ਦਿਹਾੜੀ ਕੋਈ ਕੰਮ ਨਹੀਂ ਬਸ। ਕੋਈ ਮਿੰਟ ਬਾਅਦ ਤੂੰ ਵਾਲ ਸਿੱਧੇ ਡਾਂਸ ਕਰਨ ਲੱਗਾ, ਤੂੰ ਉਹ ਗੱਲ ਕਰਨ ਦੇ ਉਧਰ ਧਿਆਨ ਨਾਲ ਉਹ ਦੇਖੋ ਨਹੀਂ ਬੋਲਣੀ, ਦੇਖੋ ਜਰਾ। ਹਾਂ ਕਿੱਦਾਂ ਬੋਲਦਾ ਵੀ ਅਦੇ ਯਾਰ ਪਾਣੀ ਠੰਡਾ ਪਿਆ ਯਾਰ ਵੀਰੇ। ਹਰ ਗੱਲ ਕਰਕੇ ਸ਼ਬਾਸ਼ ਸ਼ਰੀਫ ਵਾਲਾ ਸਟਾਈਲ ਆਹੋ ਵੀ ਕਹੇ ਲੈ ਕੇ ਹਟੇ ਆਇਆ ਫਿਰ। ਨਹੀਂ ਉਹ ਗੱਲ ਉਹਨਾਂ ਦੀ ਗੱਲ ਦੇ ਨਾਲ ਹੂੰ ਹਾਂ ਵੀ ਕਰਨਾ ਯਾਰ ਮੈਂ ਹੂੰ ਹਾਂ ਕਰਨ ਤੇ ਲਾਸ਼ ਬੇਸ ਤੇ ਆਇਆ ਤਾਂ ਮਤਲਬ ਕੀ ਗੱਲ ਆ। ਪਤਾ ਕੀ ਗੱਲ ਆ, ਜਿੰਨੀ ਔਖੀ ਜੁਗਤ ਕਰਨ ਦੇ ਆ ਤੇਰੇ ਜਵਾਬ ਅੱਛਾ ਉਸਤਾਦ ਜੀ, ਜਿਹੜਾ ਹੁਣ ਵੇਖੋ ਅਸੀਂ ਜਾਈਏ ਸੁਰਾਇਕੀ, ਅਸੀਂ ਕਹਿੰਦੇ ਕਿ ਸਾਡੇ ਕੋਲ ਜੁਗਤ ਬੜੇ। ਮੈਂ ਤਹਿਜ਼ੀਬ ਹਾਫੀ ਨੇ ਮੈਨੂੰ ਐਸੀ ਗੱਲ ਸੁਣਾਈ, ਉਹ ਕਹਿੰਦਾ ਕਿ ਸੁਰਾਇਕੀ ਜਿਵੇਂ ਤੁਸੀਂ ਸੋਚਦੇ ਨਾ ਕਿ ਸਾਡੇ ਲਈ ਸਾਡੇ ਤੇ ਜੁਗਤ ਨਹੀਂ ਹੁੰਦੀ, ਕਹਿੰਦਾ ਉਹ ਸਿਰਫ ਇੱਕ ਨਾਂ ਤੁਹਾਡਾ ਫੈਸਲਾਬਾਦ ਦਾ ਹੋ ਗਿਆ, ਲੇਕਿਨ ਜੁਗਤ ਜਿਹੜੀ ਪੂਰੀ ਪਾਕਿਸਤਾਨ 'ਚ ਬੜੀ ਮੈਂ ਇਹ ਨਹੀਂ ਗੱਲ ਕਰ ਰਿਹਾ, ਹੁੰਦੀ ਹੈ ਜ਼ਿਆਦਾ ਅਕਸਰੀਅਤ ਨਾਲ ਇੱਥੇ ਰੇਸ਼ੋ ਦੀ ਗੱਲ ਕਰ ਰਿਹਾ, ਰੇਸ਼ੋ ਦੀ। ਤਦਾਦ ਜ਼ਿਆਦਾ ਫੈਸਲਾਬਾਦ 4 ਭਰਾ ਨੇ, ਇੱਕ ਤੇਰਾ ਯਾਰ ਆ, ਬਹੁਤ ਨੈਸ ਜੁਗਤ ਉਹ ਕਰ ਰਿਹਾ, ਤੂੰ ਬਾਕੀ 3 ਨੂੰ ਮਿਲਣਗੇ ਉਹ ਵੀ ਕਰਨਗੇ। ਸਹੀ ਗੱਲ। ਮੇਰੀ ਗੱਲ ਸਮਝ ਨਹੀਂ ਮੈਂ ਕੀ ਕਹਿ ਰਿਹਾ, ਇੱਥੇ ਤਦਾਦ ਜ਼ਿਆਦਾ ਪਿਓ ਵੀ ਕਰ ਰਿਹਾ ਜੁਗਤਾਂ। ਉਸਤਾਦ ਦੇ ਮੁਹਤਰਮ ਮੇਰਾ ਕਿ ਯਾਰ ਸੀ, ਉਹਨੇ ਘਰ ਦੇ ਬਾਹਰ ਨਾ, ਜਿੱਥੋਂ ਮੂੰਹ ਨਹੀਂ ਬਾਹਰ ਕੱਢ ਕੇ ਵੇਖੀਦਾ ਉੱਤੇ, ਉਹਦੇ ਬਾਹਰਲੀ ਸਾਈਡ ਤੇ ਨਾ ਮਿਸਤਰੀ ਨੇ ਟੀਵੀ ਬਣਾਇਆ ਸੀ, ਡਿਜ਼ਾਈਨ ਯਾਨੀ ਬਾਹਰੋਂ ਨਾ ਉਹਨੇ ਟੀਵੀ ਬਣਾਇਆ ਸੀ, ਤੇ ਅੰਦਰੋਂ ਜਦੋਂ ਇੰਜ ਰੱਖਦਾ ਸੀ ਨਾ, ਤੇ ਉਹ ਟੀਵੀ ਦੇ ਵਿੱਚੋਂ ਨਿਕਲ ਕੇ ਬੰਦਾ ਪੁੱਛਦਾ ਕੌਣ ਆ ਵੀ। ਤੇ ਹੁਣ ਮੇਰਾ ਯਾਰ ਉਹ ਬੱਗਾ, ਉਹਦੇ ਵਾਲਦ ਸਾਹਿਬ ਤੇ ਉਹ ਬਾਹਰ ਹੀ ਖੜੇ ਨੇ, ਤੇ ਮੈਂ ਕਿਹਾ ਬੱਗੇ, ਤੇ ਉਹਦੇ ਅੱਬੂ ਖੜੇ ਨੇ, ਤੇ ਉਹ ਇੰਜ ਕਰਕੇ ਆਇਆ, ਤੇ ਮੈਂ ਕਿਹਾ ਅੰਕਲ ਜੀ ਵਾਹ, ਮੈਂ ਨਹੀਂ ਹਾਲੇ ਬਾਹਰ ਨਹੀਂ ਆਇਆ, ਹਾਲੇ ਖਾਲੀ ਆ। ਤੇ ਮੈਂ ਕਿਹਾ ਇਹ ਟੀਵੀ ਇੱਥੇ ਟੀਵੀ ਕਿਸ ਚੱਕਰ 'ਚ ਬਣਾਇਆ, ਇਹ 'ਚ ਕੀ ਲੱਗਦਾ? ਅਸੀਂ ਉਹਨੂੰ ਚੇਦਾ ਉਹਦੇ ਅੱਬੇ ਨੂੰ ਕੀਤਾ, ਕਹਿੰਦਾ ਦੇਖੀ ਇਹਦੇ 'ਚ ਹੁਣੇ ਕਾਰਟੂਨ ਲੱਗਦੇ ਆ। ਤੇ ਉਹ ਨਾਲ ਹੀ ਬੱਗਾ ਬਾਹਰ ਆ, ਕਹਿੰਦਾ ਕੌਣ? ਕਹਿੰਦਾ ਕਿਉਂ? ਸਮਝ ਆ ਰਹੀ ਗੱਲ? ਮਤਲਬ ਉਹਨੇ ਟੀਵੀ ਬਣਾਇਆ ਤੇ ਉਹਦੇ ਬੱਚੇ ਆਪ ਹੀ ਵੇਖਦਾ ਬਾਹਰ, ਤੇ ਕਹਿੰਦਾ ਇਹ 'ਚ ਕਾਰਟੂਨ ਲੱਗਦੇ। ਤੇ ਉਹ ਨਾਲ ਹੀ ਉਹ ਆਇਆ ਬੱਗਾ, ਉਹਨੇ ਕਿਹਾ ਹਾਂ ਆਇਆ, ਤੇ ਉਹ ਕਹਿੰਦਾ ਕਿਉਂ? ਸਮਝ ਆ ਰਹੀ ਗੱਲ? ਹੁਣ ਇਹ ਉਹਦਾ ਅੱਬਾ ਸੀ। ਉਸਤਾਦ ਦੇ ਮੁਹਤਰਮ ਜਿਹੜੇ ਮੈਂ ਨਿਚੋੜ ਕੱਢਿਆ ਨਾ, ਇਹ ਬਲੱਡ ਸਰਕੂਲੇਸ਼ਨ ਦੇ ਵਿੱਚ ਹੈਗਾ ਸਿਸਟਮ। ਬਲੱਡ ਤੇਰਾ ਆਪਣੇ ਤੇਰੇ ਘਰ ਦੇ ਵਿੱਚ ਆ। ਹੁਣ ਇੱਕ ਹੋਰ ਬੰਦਾ ਨਾਰਕਲੀ ਬੱਚਾ ਕੰਮ ਕਰਨੇ ਜੋਗਾ, ਉਹਦਾ ਤੇਰੇ ਬਲੱਡ ਨਾਲ ਕੀ ਲੱਗਾ? ਬੋਤਲਾਂ ਦੇ ਦੀਆਂ ਨਹੀਂ ਤੈਨੂੰ, ਉਹ ਨੈਗੇਟਿਵ ਬੋਤਲਾਂ ਵੰਡੀ ਦੀਆਂ ਵੱਡੀ ਵੰਡ ਉਹਦੀ। ਉਹ ਫੈਸਲਾਬਾਦ ਦਾ ਫੈਸਲਾਬਾਦ 'ਚ ਹੀ ਆ, ਲਾਹੌਰ ਕੋ ਬਤਾ ਕੇ ਦੇਗਾ। ਤੂੰ ਲਾਹੌਰ ਦੇ ਆ 2-4 ਬੋਤਲਾਂ ਮੈਂ ਦੇਖਦਾ ਉੱਥੇ ਕੀ ਹੁੰਦਾ। ਕਾਮੇਡੀ ਕਰੇਗਾ ਉਹ ਵੀ। ਇਹ ਬਲੱਡ ਅੱਛਾ ਸਰਕੂਲੇਸ਼ਨ ਦੇ ਵਿੱਚ ਇਹ ਗੱਲ ਸਹੀ ਕਿਸੇ ਮਤਲਬ ਤੇਰਾ ਸਾਜੀ ਫੂਡ ਜਿਹਨੂੰ ਲੱਗਾ ਸਭ ਤੋਂ ਪਹਿਲੇ ਤੇ ਉਹਨੇ ਆਪਣਾ ਲਾਇਸੈਂਸ ਪਾੜਨਾ। ਯਾਰ ਉਹ ਬਣਵਾ ਹੀ ਲੈਣਾ, ਮੈਨੂੰ ਭਾਵੇਂ ਪੈਦਲ ਦਾ ਕਿਉਂ ਬਣਾਉਣਾ ਪਵੇ ਹੁਣ। ਉਸਤਾਦ ਜੀ ਅੰਮੀ ਨੂੰ ਨਾ ਸੱਟ ਜਦੋਂ ਲੱਗੀ ਨਾ, ਤੇ ਅੰਮੀ ਨੂੰ ਮੈਂ ਲੈ ਗਿਆ ਹਸਪੀਟਲ, ਤੇ ਉੱਥੇ ਨਾ ਉਹ ਡਾਕਟਰ ਖਾਬਰ ਲੇਟ ਹੋ ਗਿਆ। ਹੁਣ ਉਹਨੇ ਕਿਹਾ ਜੀ ਮੈਂ 4:30 ਵਜੇ ਆ ਜਾਵਾਂਗਾ। ਹੁਣ 5 5:30 ਤੇ ਉਹ ਪੇਨ ਹੋਣ ਦੀ, ਤੇ ਹੁਣ ਅੰਮੀ ਨਾ ਖਿਜੇ ਪਏ ਨੇ, ਤੇ ਡਾਕਟਰ ਖਾਬਰ ਹੁਣ ਨਾ ਆਇਆ ਕਿਤੇ 5:30 ਵਜੇ, ਤੇ ਅੰਮੀ ਫੁੱਲ ਤਪੇ ਪਏ, ਤੇ ਉਹਨੂੰ ਆ ਕੇ ਕਹਿੰਦਾ ਜੀ ਮਾਂ ਜੀ ਕੀ ਮਸਲਾ? ਕਹਿੰਦੀ ਕੋਈ ਨਹੀਂ ਪੁੱਤ, ਕੱਲ ਆ ਜਾਣਾ ਸੀ, ਮੈਨੂੰ ਮਸਲਾ ਕੋਈ ਨਹੀਂ। ਉਹਨੂੰ ਏਡੀ ਕਾਲੀ ਕਾਦੀ ਪੈ ਗਈ? ਐਡੀ ਤੂੰ ਫੌਰਨ ਹੀ ਆ ਗਏ ਕਿ ਜੇ ਅੱਜ ਸਾਨੂੰ ਇਹ ਵੀ ਐਡਵਾਂਟੇਜ ਹੈ ਨਾ ਵੀ ਅਸੀਂ ਐਕਸੈਂਟ ਤੋਂ ਵੀ ਐਡਵਾਂਟੇਜ, ਯਾਨੀ ਵੀ ਅਸੀਂ ਜਿਵੇਂ ਗੱਲ ਕਰਦੇ ਵੀ ਤੈਨੂੰ ਕੀ ਹੋ ਗਿਆ, ਐਵੇਂ ਕਿਉਂ ਦਿਲ ਛੋਟਾ ਕਰੀ ਜਾਂਦੇ, ਉਹ ਵੀ ਗੱਲ ਹੈ ਵਾ। ਦੂਸਰਾ ਸਾਨੂੰ ਜਿਹੜੀ ਗੱਲ ਉਤਰਦੀ ਹੈ, ਮੈਂ ਕਹਿੰਦਾ ਜਿਹੜਾ ਪਰਸੋਂ ਅਸੀਂ ਸ਼ੋਅ ਕੀਤਾ ਨਾ 올ਡ ਹੋਮ 'ਚ, ਉੱਥੇ ਜਿਹੜੀ ਸਾਨੂੰ ਅੰਮੀ ਮਿਲੀ ਨਾ ਇੱਕ, ਉਦੋਂ ਸ਼ੋਅ ਵੇਖਣਾ ਵਾ ਕਿ ਵੀ ਕੀ ਮਜ਼ੇਦਾਰ ਉਹ ਸਾਡੀ ਮਾਂ ਸੀ ਕਸਮ, ਜਿਹੜੀ 올ਡ ਹੋਮ 'ਚ ਸੀ। ਬੜੀਆਂ ਗੱਲਾਂ ਕੀਤੀਆਂ ਉਹਨੇ, ਵੀ ਬਹੁਤ ਮਜ਼ਾ ਆਇਆ ਮੈਨੂੰ ਉਹਦਾ। ਮੈਂ ਤਾਂ ਚੱਲ ਜਾਇਆ ਕਰਨਾ ਹਫ਼ਤੇ ਬਾਅਦ ਵੇਖੀ, ਵੈਸੇ ਹੀ ਮੈਂ ਉਹਦੇ ਨਾਲ ਬਹਿ ਕੇ ਘੰਟਾ ਉਹ ਯਾਰ, ਮਤਲਬ ਉਹ ਸੁਭਾਨ ਅੱਲਾ ਯਾਰ, ਕਿ ਤੁਸੀਂ ਬੋਰ ਨਹੀਂ ਹੋਵੋਗੇ, ਤੁਹਾਨੂੰ ਲੱਗੇਗਾ ਕਿ ਯਾਰ ਕਿਸੇ ਬੰਦੇ ਕੋ ਬੈਠੇ ਕਸਮੇ ਵੀ।
ਔਰ ਸੋਚ ਦਾ ਬੜਾ ਗਹਿਰਾ ਅਸਰ ਹੋਇਆ ਕਾਮੇਡੀ ਤੇ ਨਾ। ਸੋਚ ਉਦਾਂ ਦੀ ਹੋ ਗਈ ਸਾਡੀ, ਅਸੀਂ ਆਪਣੇ ਬੱਚਿਆਂ ਨੂੰ ਉਹੀ ਸੋਚ ਦੇ ਰਹੇ ਹਾਂ। ਅਸੀਂ ਕੋਈ ਵਧਣ ਫੁੱਲਣ ਵਾਲਾ ਕੰਮ ਹੀ ਨਹੀਂ ਕਰ ਰਹੇ। ਸਹੀ ਆ ਸਦਕੇ ਜੋ ਲੇਕਿਨ ਭਾਜੀ ਦੀ ਗੱਲ ਨਾਲ ਇਤਫਾਕ ਹੈ ਅੱਛਾ, ਜਿਹੜੀਆਂ ਮੈਂ ਨਹੀਂ ਸੀਰੀਅਸ ਕੀਤੀ, ਭਾਜੀ ਦੀ ਗੱਲ ਫਾਸ ਤੂੰ ਮੈਨਾਂ ਕਰਨਾ ਜੀ, ਤੈਨੂੰ ਕਿਹਾ ਤੂੰ ਗਾਣਾ ਸੁਣਾਉਣਾ, ਹੁਣ ਤਫਾਕ ਨਹੀਂ ਕਰਨਾ। ਤੇ ਬਾਕੀ ਫੈਸਲਾਬਾਦ ਚ ਜ਼ਰੂਰਤ ਬਹੁਤ ਹੁੰਦੀ ਹੈ। ਮੁੰਡਾ ਇੱਕ ਨਾ ਜਿਮ ਕਰਨ ਚਲਾ ਗਿਆ, ਤੇ ਉਹਨੇ ਕੋਈ 1.5 ਘੰਟਾ ਨਾ ਗੇਮ ਕੀਤੀ, ਤੇ ਉਹਨੂੰ ਪਸੀਨਾ ਨਹੀਂ ਆਇਆ ਵਿਚਾਰੇ ਨੂੰ। ਅੱਲਾ ਤੇ ਉਹਨੇ ਜਾ ਕੇ ਦੁਕਾਨ ਵਾਲੇ ਨੂੰ ਕਹਿੰਦਾ ਭਾਜੀ ਮੈਨੂੰ ਪਸੀਨਾ ਨਹੀਂ ਆਇਆ। ਕਹਿੰਦਾ ਬੇਟਾ ਖੇਸ ਲੈ ਕੇ ਨੁੱਕਰ ਚ ਬਹਿ ਜਾ। ਹਾਂ, ਇੱਕ ਕਰਿਆਨੇ ਵਾਲੇ ਨੇ ਕਿਹਾ ਹਾਂ ਇਹ ਗੱਲ ਇਹ ਹੈ ਕਿ ਦੇਖ ਲਾ, ਉਹਨੇ ਕਿਹਾ ਭਾਜੀ ਯਾਰ ਮੈਂ ਜਿਮ ਲੱਗ ਮੈਂ genuine ਗੱਲ- ਕਹਿੰਦਾ ਖੇਸ ਲੈ ਕੇ ਨੌਕਰ ਚ ਵਜਾ ਵੇਖੀ ਆਉਂਦਾ। ਸਮਝ ਆ ਰਹੀ ਗੱਲ ਦੀ? ਹਾਂਜੀ, ਇੱਕ ਬੰਦੇ ਨੇ ਨਾ 20 ਰੁਪਏ ਦੀ ਚੀਨੀ ਲਈ, ਉਹ ਨਾ ਏਦਾਂ- ਤੇਰੇ ਵਾਸਤੇ ਨਹੀਂ ਨਹੀਂ ਅੱਛਾ, ਹੁਣ ਤੇਰੀ ਗੱਲ ਤੇ ਮੈਂ ਸਾਰਿਆਂ ਨੂੰ ਚੁੱਪ ਕਰਾਇਆ। ਅਬ ਤਾਂ ਉਹਨੇ ਚੱਕ ਰਿਹਾ 20 ਰੁਪਏ ਦੀ ਚੀਨੀ ਲਈ ਤਾਂ ਜੀ ਉਹ ਬੰਬੂ ਨਾਲ ਨਾ ਹਲਕੀ ਹਲਕੀ ਪਾਵੇ। ਉਹ ਕਹਿੰਦਾ ਕੱਲਾ ਕੱਲਾ ਦਾਣਾ ਪਾ ਲਾ। ਆਹੋ, ਮਤਲਬ ਇਹ ਦਾਣਾ ਗਿਣ ਗਿਣ ਕੇ ਸਾਰਾ ਉਹ ਏਡੀ ਚ ਕਰਨਾ। ਉਹ ਕਈ ਹੁੰਦੇ ਨਾ ਜਦੋਂ ਬਹੁਤੀ ਨਾ ਪੈ ਜੇ ਤਾਂ ਬਿਲਕੁਲ ਇੰਜ ਐਰ ਕੀ 59,000 ਬਿੱਲ ਆਇਆ ਤੇਰਾ। ਹਾਂਜੀ, ਉਹ ਘਰ ਮੈਂ ਕਿਹਾ ਬੁਝੀ 59,000। ਕਹਿੰਦਾ ਸਾਡੇ ਪੰਪ ਚੋਂ ਕੋਕ ਆਉਂਦੀ ਆਪਾਂ ਕਿ ਬੰਬੂ ਕਹਿੰਦੇ ਆ। ਹਾਲਾਂਕਿ ਤੇਰੇ ਭਾਜੀ ਸਿੱਧੇ ਕੈਸ਼ ਪਟ ਲੱਗੇ ਕਿਸੇ ਦੇ ਉਹਨੂੰ ਕਰ ਭਾਜੀ ਆ ਤਾਂ ਮੇਰੀ ਸੋਨਾ ਦੁਆਲੇ ਹੋਇਆ। ਤੁਸੀਂ ਉਧਰ ਗੱਲ ਕਰੋ ਨਾ, ਉਹਨਾਂ ਦੇ ਵਿੱਚ ਹਾਂ ਇਨਵੋਲਵ। ਯਾਰ, ਭਾਈ ਮਾਨਾ ਹੈ ਜਿਵੇਂ ਚੀਨੀ ਕਢਵਾ ਕੇ ਬੈਠਾ। ਤੂੰ ਕਰਦੇ ਆ ਫਿਰ ਉਹਨੂੰ ਗੱਲ ਮੈਂ ਖੀੜੀ ਕਰ ਦਵਾਂ ਓਏ। ਪਾਣਾ ਲੜੂੰਦਾ ਕਹਿੰਦੇ ਨਾ ਯਾਰ ਉਹ ਮੈਂ ਨਹੀਂ ਯਾਰ ਇੰਨੀ ਦੇਰ ਬਾਥਰੂਮ ਚ ਲੈਂਦਾ ਹੈ ਤੇ ਬਾਕੀ ਭਰਾ ਲਾਰੀ ਜੱਡੇ ਜਾ ਰਹੇ 10-10 ਰੁਪਏ ਦੇ। ਵਾਹ ਨਹੀਂ ਇਹ ਵੀ ਇੱਕੋ ਗੱਲ ਆ, ਲੇਕਿਨ ਉਸਤਾਦ ਜੀ ਹੁਣ ਨਾ ਸ਼ੌਕ ਨਾਲ ਭਾਜੀ ਤੁਸੀਂ ਆਪ ਦੇਖ ਲਓ, ਅਗਲੇ ਨੂੰ ਜੁਗਸਾਂ ਕਰਦਾ ਆਪ ਦੇਖ ਲਓ ਕੀ ਹੈ ਇਹ। ਨਹੀਂ, ਉਹ ਸੋਹਣਾ ਬੱਚਾ, ਉਹਨੂੰ ਜੁਗਤ ਔਖੀ ਹੈ। ਮੈਨੂੰ ਆਫਤਾਬ ਸਾਹਿਬ ਨੇ ਜੋ ਕਹਿਤਾ ਯਾਰ, ਸਿੱਧਾ ਮੈਂ ਤੈਨੂੰ ਸਰੇਆਮ ਕਹਿ ਰਿਹਾ, ਉਹਨਾਂ ਨੇ ਕਿਹਾ ਯਾਰ ਫਰੀਦ ਕਿਊਟ ਜਿਹੜਾ ਸੋਹਣਾ ਹੋਈ ਜਾ ਰਿਹਾ ਨਾ, ਬਾਰ-ਬਾਰ ਆਪਣੇ ਆਪ ਨੂੰ ਕਰ ਰਿਹਾ, ਉਹਨੂੰ ਪਤਾ ਨਹੀਂਗਾ ਕਿ ਉਹਨੇ ਫਿੱਕਾ ਹੋਈ ਜਾਣਾ। ਇਹ ਉਹਨਾਂ ਦੀ ਲੌਜੀਕਲੀ ਗੱਲ, ਉਹਨਾਂ ਨੇ ਕਰੋੜ ਰੁਪਏ ਦੀ ਗੱਲ ਇਦਾਂ ਲੱਗਦਾ ਜਿੱਦਾਂ ਜੰਨਤ ਚ ਸ਼ਮੀਮ ਮੈਂ ਇਹ ਤਾਂ ਕਹਿ ਰਿਹਾ ਕਿ ਉਹਨਾਂ ਨੇ ਕਹਿੰਦੇ ਉਹ ਕਾਮੇਡੀਅਨ ਵਾਲੇ ਸਿਸਟਮ ਚੋਂ ਬਾਹਰ ਜਾਈ ਜਾ ਰਹੇ। ਨਹੀਂ ਲੱਗਦਾ ਨਾ ਜਿੱਦਾਂ ਜੰਨਤ ਚ ਸ਼ਮੀਮ ਬੈਠੀ ਨਹੀਂ ਅੱਛਾ ਦੇਖੀ। ਚੱਲ ਕੀ ਗੱਲ ਅੱਛਾ, ਸ਼ਮੀਮ, ਅਜ਼ਰਾ, ਰੁਖਸਾਨਾ, ਅੱਛਾ ਤੇ ਕੀ ਗੱਲ ਹੈ, ਤੇਰਾ ਨਿਕਾਹ ਕਰਾਦਾ ਉਹਦਾ ਨਹੀਂ ਹੈ। ਹੈ ਹੱਕ ਮਹਿਰ ਕੀ ਦੇਗਾ? ਹੱਕ ਮਹਿਰ ਇਹ ਤੈਨੂੰ ਕਹਿ ਤਾਂ ਨਹੀਂ ਕਹਿਤਾ ਉਹਨੇ। ਤੂੰ ਨਾ ਬੋਲੀ ਮੌਲਵੀ ਦੀ ਕੋਲ ਹੀ ਆ। ਮੋਦੀ ਵਾਲਾ ਹੈਲਮਟ ਹੁੰਦਾ, ਮੈਂ ਕੀ ਕਿਹਾ। ਜੀ ਫਰੀਦ ਦੇ ਡੋਲੇ ਚੋਂ ਚੰਗਾ ਖੂਨ ਨਿਕਲਣ ਦਿਆ ਤੇ ਗਾਣਾ ਗਾਉਂਦੇ ਆ, ਉਹ ਹੈਪੀ ਸ਼ੈਪੀ ਹੋਏ। ਡੋਲੇ ਬੋਲਦੇ ਵਾਲਾ ਹੈਲਮਟ। ਹੁਣ ਤਾਂ ਇਤਫਾਕ ਕਰਨਾ ਕਿਸੇ ਗੱਲ, ਸਾਡੀ ਬੈਸਟ ਇਹ ਅੱਛੀ ਗੱਲ ਹੈ। ਅੱਛਾ ਜੀ, ਮੈਂ ਕਿਹਾ ਫਰੀਦ ਸਾਹਿਬ, ਮੈਂ ਤੁਹਾਨੂੰ ਜੈਨੂਇਨ ਗੱਲ ਕਹਿ ਰਿਹਾ। ਇਹ ਦੁਬਈ ਬੈਠੇ ਮੈਨੂੰ ਆਫਤਾਬ ਸਾਹਿਬ ਨੇ ਘਰ ਉਹਨਾਂ ਦੇ ਘਰ ਸ਼ਾਰਜਾ, ਉੱਥੇ ਉਹਨਾਂ ਨੇ ਗੱਲ ਕਹੀ ਸੀ। उन्होंने कहा उस बेवकूफ़ को पता नहीं है कि वो जितना बन सवर के क्रीमे शर्मे लगा के शर पहना उतना ही उसकी बात में असर खत्म होगा, क्योंकि कॉमेडियन ਨੂੰ ਥੋੜਾ ਬਹੁਤ ਆ ਦੇਖ ਉਹਨਾਂ ਨੇ ਪਾਈ ਹੈ ਨਾ, ਐ ਦੇਖ ਇਹ ਦੇਖ ਠੀਕ ਹੈ ਨਾ, ਆ ਜਿਨ੍ਹਾਂ ਨੇ ਛੱਡ ਜਦੋਂ ਤੂੰ ਭਾਜੀ ਬਾਕੀ ਪਰਫੈਕਟ ਬੈਣ ਲੱਗ ਪੈਣਾ ਨਾ ਸਰ, ਤੁਹਾਡੀ ਗੱਲ ਨੱਥੀ ਹੋ ਜਾਣੀ। ਨਹੀਂ ਮੂੰਹ ਦੇਖੋ ਜੀ, ਹੁਣ ਸਵੇਰ ਤੋਂ ਨਾ ਤੂੰ ਮੇਰਾ ਭਰਾ ਪੂਛ ਤੇ ਪੈਰ ਰੱਖਿਆ ਹੁੰਦਾ ਇਦਾਂ। ਓਏ ਅਜੇ ਪਾਗਲ ਹੋਇਆ, ਠਹਿਰ ਜਾ ਇੱਕ ਮਿੰਟ, ਕੀ ਹੋ ਗਿਆ ਤੈਨੂੰ? ਬਾਹਰ ਥੱਲੇ ਰੋਡ ਆਇਆ, ਕਿਤੇ ਖੁੱਲ ਕੇ ਬੋਲ ਹਾਂ ਬੋਲਾ ਜੀ। ਉਹ ਮੈਂ ਬੋਲਦਾ ਠੇਕੇਦਾਰਾ। ਨਹੀਂ ਫਰੀ ਦਾ, ਤੂੰ ਇਸ ਗੱਲ ਤੇ ਐਗਰੀ ਕਰਦਾ ਨਹੀਂ ਉਸਤਾਦ, ਲੌਜੀਕ ਤੇ? ਨਹੀਂ ਫਿਰ ਕੋਈ ਗੱਲ ਕਰ ਸਹਾਲ ਸਾਨੂੰ। ਨਹੀਂ ਆਫਤਾਬ ਸਾਨੂੰ ਕੋ ਸਾਡੇ ਬਾਰੇ ਰੋਸ਼ਨੀ ਨਹੀਂ ਪਾਈ। ਉਹ ਕਹਿੰਦੇ ਸੀ, ਕਹਿੰਦੇ ਬੁੱਚੀਆਂ ਕੱਢਣ ਲੱਗੇ ਉਦਾਂ ਦਾ ਮੂੰਹ ਬੰਨਾ ਏਦਾਂ ਕਰਦਾ ਸੱਚ। ਮੈਂ ਹੁਣ ਤੈਨੂੰ ਮੇਰਾ ਉੱਥੇ ਹੀ ਹੈ ਪੁਆਇੰਟ ਕਿ ਜ਼ਿੰਦਗੀ ਕੀ ਹੈ। ਉਸਤਾਦ ਜੀ, ਕਿਸੇ ਬੱਦੂ ਨੇ ਨਾ ਕਿਸੇ ਬੰਦੇ ਨੂੰ ਕਿਹਾ ਕਿ ਤੈਨੂੰ ਜ਼ਿੰਦਗੀ ਗੁਜ਼ਾਰਨ ਦੇ 2 ਸਕੂਲ ਦੱਸਾਂ, ਉਹ ਕਿੱਧਰ ਰਹਿ ਗਿਆ, ਕਿੰਨਾ ਨਾ ਦੱਸੇ। ਹਾਂ, ਇਹਨਾਂ ਚੋਂ ਇੱਕ ਵੀ ਮੰਨ ਲਵੇ ਤੇ ਉਹਦੀ ਜ਼ਿੰਦਗੀ ਸਮਝ ਹਾਂ ਓਕੇ ਹੋ ਗਈ। ਠੀਕ ਹੈ ਜੀ, ਮੰਨ ਲੈ 2 ਕੰਮ ਜ਼ਿੰਦਗੀ 'ਚ ਤੂੰ ਨਹੀਂ ਕਰਨੇ। ਕਿਹੜੇ ਕਿਹੜੇ? ਪੁੱਛ ਕਿਹੜੇ? ਪੁੱਛ ਨਾ ਕਿਹੜੇ? ਦੱਸੋ ਭਾਜੀ ਨਹੀਂ ਕਿਹੜੇ ਪੁੱਛ। ਕਿਹੜੇ? ਹਾਂ, ਇਹ ਤੂੰ ਆਪ ਦੇਖਣਾ ਵਾ ਕਿ ਤੂੰ ਕਿਹੜੇ ਐਸੇ ਜਿਹੜੇ ਤੂੰ ਸਹੀ ਨਹੀਂ ਕਰਦਾ, ਉਹ ਉਹਨਾਂ ਚੋਂ ਤੂੰ 2 ਛੱਡ ਦੇਣੇ। ਠੀਕ ਹੈ। ਲੇਖ ਕਹਿੰਦੇ ਤੂੰ 2 ਕੰਮ ਚ ਹਾਂ, ਪਹਿਲਾ ਭਾਵੇਂ ਕਰਦਾ ਰਹੇ, ਦੂਜਾ ਲਾਭ ਨਹੀਂ ਛੱਡਦੀ। ਸਿੰਗਰ ਬਾਦਸ਼ਾਹ, ਤੁਸੀਂ ਇੱਕ ਕੰਮ ਨਹੀਂ ਕਰਨਾ। ਮੈਂ ਸਮਝ ਗਿਆ। ਭਲਾ ਕਿਹੜਾ? ਹਾਂਜੀ। ਤਫਾਕ ਨਹੀਂ ਕਰਨਾ ਕਿਸੇ ਗੱਲ ਨਾਲ, ਠੀਕ ਹੈ ਨਾ? ਨਹੀਂ ਮੇਰਾ ਹੈ ਜੀ। ਅੱਛਾ ਉਸਤਾਦ ਜੀ, ਜ਼ਿੰਦਗੀ ਮੁਸ਼ਕਿਲ ਹੁੰਦੀ ਆ, ਬੰਦਾ ਆਸਾਨ ਵੀ ਹੋ ਜਾਂਦੀ ਹੈ, ਸਾਰਾ ਕੁਝ। ਜ਼ਵਾਲ ਤੋਂ ਬੰਦੇ ਨੂੰ ਡਰ ਕਿਉਂ ਲੱਗਦਾ ਸਰ? ਹਾਂਜੀ, ਜ਼ਵਾਲ ਤੋਂ ਕਿਉਂ ਡਰ ਲੱਗਦਾ? ਜ਼ਵਾਲ ਤੋਂ ਉਸ ਬੰਦੇ ਨੂੰ ਡਰ ਲੱਗਦਾ ਵਾ ਜਿਹਨੇ ਜ਼ਵਾਲ ਦਾ ਕਦੀ ਸੋਚਿਆ ਹੀ ਨਾ ਹੋਵੇ, ਉਹਨੂੰ ਪਤਾ ਹੀ ਨਾ ਹੋਵੇ, ਉਹ ਬਚਪਨ 'ਚੋਂ ਹੀ ਅਮੀਰੀ ਇਕੱਠੀ ਹੋਵੇ, ਉਹਨੂੰ ਜ਼ਵਾਲ ਦਾ ਡਰ ਲੱਗਦਾ।
ਹੁਣ ਮੈਂ ਆ 5-6 ਸਾਲ ਹੋਏ ਮਾੜਾ ਮੋਟਾ ਮੇਰੇ ਕੋਲ ਪੈਸੇ ਚਾਰ ਆਉਣ ਲੱਗੇ। ਉਸ ਤੋਂ ਪਹਿਲੇ ਮੈਂ ਭੁੱਖ ਨੰਗ ਸੀ, ਟੋਟੇ ਸਿਗਟਾਂ ਬਹਾਨੇ ਵਾਲਾ ਅੱਜ ਤੋਂ ਵੀ ਮਾੜਾ ਹਾਲ ਸੀ ਵੀ 100 ਰੁਪਈਆ ਵੀ ਨਹੀਂ ਹੈਗਾ। ਤੇ ਉਹ ਮੈਂ ਇੱਕ ਲੌਂਗ ਟਾਈਮ ਗੁਜ਼ਾਰਿਆ ਵਾ ਉਹਦੇ ਨਾਲ, ਇੱਕ ਪੂਰੀ ਯਾਰੀ ਦੋਸਤੀ ਉਸ ਟਾਈਮ ਨਾਲ, ਉਸ ਫੀਲਿੰਗ ਨਾਲ, ਉਸ ਜਿਹੜੀ ਕੀ ਤੰਗ ਦਸਤੀ ਨਾਲ ਮੈਂ ਟਾਈਮ ਗੁਜ਼ਾਰਿਆ ਵਾ। ਹੁਣ ਅਗਰ ਉਹ ਮੈਨੂੰ ਯਾਦ ਹੁੰਦੀ ਨਾ ਤਾਂ ਮੈਂ ਹੱਸ ਕੇ ਉਹਦੇ 'ਚ ਚਲਾ ਜਾਵਾਂਗਾ। ਅਗਰ ਮੇਰਾ ਰੱਬ ਭੇਜਣਾ ਚਾਹਵੇ ਤੇ ਮੈਂ ਉਹਦੇ 'ਚ ਹੱਸ ਕੇ ਵੜ ਜਾਵਾਂਗਾ ਦੁਬਾਰਾ 'ਚ। ਮੈਨੂੰ ਇਹ ਨਹੀਂ ਹੋਣਾ ਕਿ ਹੋਇਆ ਕਿ ਇਹ ਮੇਰੇ 5-6 ਸਾਲ ਇਹ ਕਹਿ ਲਾ ਕਿ ਇੱਕ ਮੈਨੂੰ ਰੱਬ ਨੇ ਇਨਾਮ ਦਿੱਤਾ, ਇੱਕ ਜ਼ਿੰਦਗੀ ਦਾ ਟਾਈਮ ਅੱਛਾ ਗੁਜ਼ਾਰਿਆ, ਬੜਾ ਅੱਛਾ। ਲੇਕਿਨ ਅਗਰ ਮੈਨੂੰ ਇਹ ਲੱਗੇ ਕਿ ਵੀ ਅੱਜ YouTube ਚੈਨਲ ਬੰਦ ਹੋ ਜੇ, ਅੱਜ ਕਿਉਂਕਿ ਸਾਡੇ ਕੋਲ ਇਹੀ ਸੋਰਸ ਆ, ਕੱਲ ਨੂੰ ਕੋਈ ਆ ਨਾ ਹੋਵੇ ਤੇ ਮੈਂ ਫਿਰ ਤਾਂ ਮੈਨੂੰ 1% ਵੀ ਟੈਨਸ਼ਨ ਨਹੀਂ ਹੋਣੀ, ਕਿਉਂਕਿ ਮੈਂ ਉਹਨਾਂ ਬਹੁਤ ਵਾਕਫ ਹਾਂ। ਔਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸੀ ਜਿਹੜੀਆਂ ਉੱਥੇ ਤੁਹਾਡੀ ਸਿਹਤ ਵਾਸਤੇ, ਇਨਸਾਨੀਅਤ ਵਾਸਤੇ, ਦਿਮਾਗ ਵਾਸਤੇ, ਦਿਲ ਵਾਸਤੇ ਤੁਹਾਨੂੰ ਬੈਲੈਂਸ ਰੱਖਦੀਆਂ, ਜਿਹੜੀਆਂ ਇਸ 5 ਸਾਲਾਂ 'ਚ ਮੈਂ ਉਹਨਾਂ ਦਾ ਉਹ ਕ੍ਰਾਸ ਕਰ ਗਿਆ ਸਿਸਟਮ। ਬਹੁਤ ਸਾਰੀਆਂ ਚੀਜ਼ਾਂ ਖੌਫ ਉਤਰ ਗਿਆ। ਇਸ ਤੋਂ ਜ਼ਵਾਲ ਤੋਂ ਹਮੇਸ਼ਾ ਉਹ ਡਰਦਾ ਵਾ ਜਿਹੜਾ ਉਹਨੂੰ ਦੇਖਣਾ ਨਹੀਂ ਚਾਹੁੰਦਾ, ਉਹਦੀ ਉਹਦੇ ਨਾਲ ਵਾਕਫੀਅਤ ਹੀ ਨਹੀਂ ਗਈ। ਹਾਏ ਹਾਏ ਜਿਹਦੀ ਕਟਿੰਗ ਛੋਟੀ ਹੋ ਸਾਜੀ ਆਹੋ। ਇੱਕ ਲਾਈਨ ਯਾਦ ਆ ਗਈ, ਓਏ ਉਹ ਸ਼ਾਇਰ ਕਹਿੰਦਾ ਮੁਸ਼ਕਲੇ ਪਰੀ ਇਤਨੀ ਕਿ ਆਸਾਨ ਹੋ ਗਈ। ਮਤਲਬ ਹੁਣ ਛੋਟੀ ਮੋਟੀ ਮੁਸ਼ਕਲ ਦਾ ਵੀ ਮਜ਼ਾ ਨਹੀਂ ਆਉਂਦਾ। ਨਹੀਂ ਵਾਸਾ ਵੈਸੇ ਐਡੀ ਵੱਡੀ ਗੱਲ ਹੋਵੇ ਵਾਸਾ ਤੁਸੀਂ ਮੇਲ ਹੋ ਕਿ ਫੀਮੇਲ ਹੋ ਵੈਸੇ? ਮੈਂ ਇਹ ਮੇਲ ਗਏ ਅਨਮੇਲ। ਅਨਮੇਲ ਹਾਂਜੀ ਸਾਜੀ ਇਹ ਵੇਖੋ ਨੇ ਅਨਮੇਲ ਇੱਕ ਨਵਾਂ ਯਾਨੀ ਟਰਮ ਯਾਦ ਕੀਤੀ ਤੁਸੀਂ। ਮੀਲ ਵੈਸੇ ਤੁਹਾਨੂੰ ਕੀ ਸਾਡੀ ਇਹ ਜ਼ਿੰਦਗੀ ਤੇ ਗੱਲ ਹੋ ਰਹੀ ਸੀ, ਗੁਫ਼ਤਗੂ ਮੇਰੇ ਕੋ ਵੀ ਕਿਤੇ ਇਜ਼ਹਾਰੇ ਲੈ ਲਿਆ ਕਰੋ। ਖਿਆਲੇ ਇਜ਼ਹਾਰ ਅੱਛਾ ਭਾਜੀ, ਇੱਕ ਗੱਲ ਦੀ ਇੱਕ ਸਵਾਲ ਮੇਰਾ ਛੋਟਾ ਉਹ ਭਾਜੀ ਉਹ ਬੱਚਾ ਓ ਯਾਰ ਠਹਿਰ ਜਾ। ਇਹ ਤੁਹਾਨੂੰ ਉਸਤਾਦ ਜੀ ਕਹਿੰਦਾ ਜਾਂ ਤਾਜੀ ਕਹਿੰਦਾ, ਸਮਝ ਨਹੀਂ ਲੱਗਦਾ। ਉਸਤਾਦ ਜੀ। ਅੱਛਾ ਹਾਂਜੀ ਇਹ ਸਤਾ ਉਸਤਾਦ ਜੀ। ਸਤਾ ਨਹੀਂ ਹੁੰਦਾ, ਸਤਾ ਜੀ ਯਾਰ ਤੂੰ ਬਹੁਤ ਸਤਾ ਮਾਰਿਆ ਮੈਨੂੰ। ਸਤਾ ਜੀ, ਉਸਤਾਦ ਜੀ। ਕਿਉਂਕਿ ਸਤਾਉਂਦਾ ਬਹੁਤ ਆ ਮੈਨੂੰ। ਅੱਛਾ ਜੀ। ਬਿਗ ਬੌਸ ਕਹਿ ਰਿਹਾ ਕਰ। ਨਹੀਂ ਉਸਤਾਦ ਜੀ ਠੀਕ ਹੈ। ਨਹੀਂ ਉਹ ਵੀ ਅੱਛਾ ਜ਼ਿੰਦਗੀ ਤੇ ਹੁਣ ਤੁਸੀਂ ਜੇ ਇੱਕ ਇਲਮ ਵਾਲਾ ਬੰਦਾ ਜਦੋਂ ਸ਼ੁਰੂ ਹੋਵੇ ਨਾ, ਉਦੋਂ ਵਿੱਚ ਆਪਣੀ ਕੋਈ ਬੜੇ ਵੱਡੇ ਤਹਿਕੀਕਕਾਰ ਨੇ ਕਿਹਾ ਹੈ, ਉਹ ਕਹਿੰਦਾ ਜ਼ਿੰਦਗੀ ਜੇ ਤੁਸੀਂ ਅੱਛੀ ਕਰਨਾ ਚਾਹੁੰਦੇ ਨਾ ਉਸਤਾਦ ਜੀ, ਗਲਤ ਤੇ ਸਹੀ ਤੋਂ ਪਰੇ ਹੋ ਜਾਓ, ਤੁਹਾਡੀ ਜ਼ਿੰਦਗੀ ਪੋਜ਼ਿਟਿਵ ਹੋ ਜਾਏ। ਜ਼ਿੰਦਗੀ ਭੁੱਲ ਹੋ ਜਾਏਗੀ। ਯਾਰ ਇਹ ਉਹ ਬੰਦਾ ਬੁਲਾ ਯਾਰ ਜਿੰਨੇ ਆ ਗੱਲ ਕੀਤੀ। ਗਲਤ ਤੇ ਸਹੀ ਤੋਂ ਪਰੇ ਹੋ ਜਾਓ, ਯਾਨੀ ਇਹ ਚੱਕਰ ਛੱਡ ਦਿਓ, ਗਲਤ ਆ ਸਹੀ ਆ, ਨਿਕਲ ਜਾਓ। ਉਹਦਾ ਇਹ ਕਹਿਣ ਦਾ ਮਕਸਦ ਸੀ। ਸਾਜੀ ਜਿੰਨੀ ਅਕਲਮੰਦੀ ਦੀ ਗੱਲ ਹੈ ਨਾ, ਮੈਨੂੰ ਲੱਗਦਾ ਇਹਦੇ ਵਾਲਦ ਸਾਹਿਬ ਨੇ ਕਹੀ। ਹੋਏ ਨਹੀਂ, ਉਹਨਾਂ ਨੇ ਨਹੀਂ। ਨਹੀਂ ਯਾਰ ਮਾੜਿਆਂ ਚੋਂ ਚੰਗੇ, ਚੰਗਿਆਂ ਚੋਂ ਮਾੜੇ ਜੰਮ ਪੈਂਦੇ ਨੇ। ਜੀ ਸਾਡੇ ਚ ਬੜੇ ਬੜੇ ਜ਼ਹੀਨ, ਸਾਡੀ ਮਤਲਬ ਨਸਲ ਚ ਬੜੇ ਬੜੇ ਕਾਬਲ ਬੰਦੇ ਹੋਏ ਆ। ਮੈਡੀਕਲ ਇੰਚਾਰਜ ਉਹ ਤੁਹਾਡੇ ਚੋਂ ਆ? ਹਾਂਜੀ। ਅੱਛਾ ਸਾਜੀ ਇੱਕ ਸਵਾਲ ਮੇਰਾ, ਮੈਂ ਬਾਸ ਕੋਲ ਤੁਸੀਂ ਮੇਰੇ ਹਵਾਲੇ ਨਾਲ ਪੁੱਛ ਦੇਣਾ ਕਿ ਇਹ ਕਦੀ ਡਿਪਰੈਸ਼ਨ 'ਚ ਗਿਆ? ਡਿਪਰੈਸ਼ਨ ਨਹੀਂ ਇਹ ਉਹ ਕਾਰਜ ਗਿਆ ਹੈ। ਨਹੀਂ ਮੇਰੀ ਗੱਲ ਸੁਣ। ਡਿਪਰੈਸ਼ਨ ਚ ਜਾਣ ਵਾਲੀ ਤਾਂ ਨਾਰਮਲ ਗੱਲ, ਉਹਦੇ ਕੋਲ ਬੰਬੇ ਪਏ ਜਿੰਨੇ ਮਰਜ਼ੀ ਤਾਂ ਜੀ ਡਿਪਰੈਸ਼ਨ ਦਾ ਕਹਿੰਦੇ ਆ, ਜਿਹੜਾ ਬੰਦਾ ਘਰ ਨਹੀਂ ਟਾਈਮ ਨਾਲ ਕਦੀ ਗਿਆ, ਉਹਨੇ ਕੀ ਡਿਪਰੈਸ਼ਨ ਚ ਜਾਣਾ। ਹਾਂ ਜੀ ਦੱਸੋ। ਜਿਹੜਾ ਕਦੀ ਲਾਹੌਰ ਨਹੀਂ ਗਿਆ, ਸ਼ੇਖੂਪੁਰਾ ਨਹੀਂ, ਉਹਨੇ ਡਿਪਰੈਸ਼ਨ ਚ ਕੀ ਜਾਣਾ? ਡਿਪਰੈਸ਼ਨ ਤੇ ਉਹ ਕਰਦੂ ਦੇ ਨਾਲ। ਇਹ ਡਿਪਰੈਸ਼ਨ ਵੀ ਇੱਕ ਸਾਈਕੋ ਡਿਪਰੈਸ਼ਨ ਵੀ ਇੱਕ ਸਾਈਕੋ ਆ। ਬਹੁਤ ਅੱਛਾ। ਹੁਣ ਚੱਕਰ ਅੱਛਾ ਮੈਂ ਸ਼ੁਰੂ ਹੋਣ ਲੱਗਾ ਜੇ। ਹੁਣ ਇਹ ਕਿਤਾਬਾਂ ਖੋਲ ਰਿਹਾ ਤਾਜੀ ਇਲਮ ਦੇ ਅੱਗੇ ਫੰਦੇ, ਤੁਹਾਨੂੰ ਪਤਾ ਉੱਪਰ ਦੇ ਹੈ। ਅੱਛਾ ਇੱਕ ਸਵਾਲ ਕਰਨਾ ਹੈ, ਇੱਕ ਦੂਸਰਾ ਟੀ ਟਾਈਮ ਸ਼ੁਰੂ ਹੋ ਜਾਣਾ। ਬਾਕੀ ਗੱਲ ਛੱਡੋ, ਮਾਨਾ ਢੋਲ ਆਉਣ ਲੱਗਾ। ਉਹਨੂੰ ਰਹਿਣ ਦੇ, ਉਹਨੂੰ ਛੱਡ ਦਿਓ ਯਾਰ। ਤੁਸੀਂ ਸਮਝੋ ਹੈ ਨਹੀਂ ਸੋਚ। ਠੀਕ ਹੈ। ਤੁਸੀਂ ਆਪਣੀ ਗੱਲ ਕਰੋ। ਜੈਕ ਪਿਆ ਇੱਧਰ ਕੋਈ ਯਾਨੀ ਤੁਹਾਡੇ 'ਚ ਇਹਨਾਂ ਦੀ ਪੁੱਛੋ ਨਾ ਕਿ ਨਫਸੀਆਤ ਇਹਨਾਂ ਦੀ ਕੀ ਆ? ਨਫਸੀਆਤ ਨਹੀਂ ਬੈਸਟ ਮੈਂ ਤੁਹਾਨੂੰ ਦੱਸਾਂ, ਇਨਸਾਨ ਨੂੰ ਜ਼ਿੰਦਗੀ ਜੀਣ ਦਾ ਇੱਕ ਬੈਸਟ ਵੇ ਦੱਸ, ਤਰੀਕਾ ਦੱਸ। ਤਾਜੀ ਦਾਇਰਾ। ਹਾਂ ਦਾਇਰਾ। ਅੱਛਾ ਦਾਇਰਾ ਜਿਹੜਾ ਇਨਸਾਨ ਦੇ ਆਲੇ ਦੁਆਲੇ ਦਾਇਰਾ ਹੁੰਦਾ ਨਾ, ਹਾਂ, ਜਿਸ ਬੰਦੇ ਨੂੰ ਉਹਦੇ ਵਿੱਚ ਰਹਿਣਾ ਆ ਗਿਆ ਨਾ, ਦਾਇਰੇ 'ਚ ਮੈਂ ਕਹਿੰਦਾ ਉਹ ਅੱਛਾ ਜ਼ਿੰਦਗੀ ਬਸਰ ਕਰੇ। ਤੇ ਜਿਹਨੇ ਆਪਣਾ ਇੱਕ ਦਾਇਰਾ ਬਣਾ ਲਿਆ ਹਾਂਜੀ। ਕਿ ਵੀ ਮੈਂ ਇਹਦੇ ਚੋਂ ਬਾਹਰ ਨਹੀਂ ਜਾਣਾ। ਹਾਂਜੀ, ਮੈਂ ਇਹਦੇ ਤੋਂ ਬਾਹਰ ਨਹੀਂ ਜਾਣਾ। ਜਿਹਨੇ ਦਾਇਰਾ ਗਰਾਊਂਡ ਨਾ ਜਿਹਨੇ ਬਣਾਇਆ, ਉਹ ਮੈਚ ਨਹੀਂ ਖੇਡ ਯਾਨੀ ਜਿਹਨੇ ਆਪਣੀ ਲਾਈਫ ਦੀ ਬੇਸ ਨਾਲ ਇੱਕ ਆਪਣਾ ਕ੍ਰਾਈਟੇਰੀਆ ਸਿਲੈਕਟ ਕਰ ਲਿਆ ਕਿ ਵੀ ਮੈਂ ਇਹ ਕੰਮ ਇੱਥੇ ਤੱਕ ਕਰਨਾ, ਇਸ ਤੋਂ ਬਾਹਰ ਨਹੀਂ ਕਰਨਾ। ਮੈਨੂੰ ਅੱਛਾ ਮੌਕਾ ਵੀ ਵੀ ਮੈਂ 9 ਵਜੇ ਘਰ ਜਾਣਾ ਵਾ, ਇਸ ਤੋਂ ਬਾਅਦ ਮੈਂ ਬਾਹਰ ਨਹੀਂ ਰਹਿਣਾ, ਜੋ ਮਰਜ਼ੀ ਹੋ ਜੇ। ਵੀ ਮੈਂ ਸਵੇਰ 7 ਵਜੇ ਉੱਠਣਾ ਵਾ, ਮੈਂ 12 ਵਜੇ ਨਹੀਂ ਉੱਠਣਾ। ਕਾਇਦੇ ਕਾਨੂੰਨ ਵਾਲਾ ਵੀ ਮੈਂ ਰੋਜ਼ ਸਵੇਰ ਨਹਾਉਣਾ ਵਾ,
ਜ਼ਿੰਦਗੀ ਦੀ ਗੱਲ ਹੋਈ ਇੱਥੇ ਲਾਮਾ ਸਾਹਿਬ ਮੈਨੂੰ ਯਾਦ ਆ ਗਏ, ਜਿੱਥੇ ਵੀ ਹੋਈ ਨਾ ਤੂੰ ਜਿੱਥੇ ਬੈਠਾ ਦਾਦੀ- ਤੈਨੂੰ ਉਸੇ ਲਾਮਾ ਸਾਹਿਬ ਹੀ ਵੱਡੇ ਅੱਛਾ ਦਾਦੀ ਪਿਆਰ ਕਰਦਾ ਨਾ। ਅੱਛਾ ਜਿਸ ਕੌਮ ਨੇ ਆਪਣੀ ਸੋਚ ਨਹੀਂ ਬਦਲੀ, ਹਾਲਤ ਨਹੀਂ ਬਦਲੀ। ਉਹਨਾਂ ਨੂੰ ਹੁਕਮਰਾਨ ਵੀ ਉਦਾਂ ਦੇ ਮਿਲਦੇ। ਹਾਂਜੀ। ਹਾਂ ਕਿਉਂ? ਨਹੀਂ ਹਾਂ जिस कौम ने अपनी सोच नहीं बदली, उस कौम की कभी हालत नहीं बदली। ਓਏ ਹੋਏ ਹਾਂ ਮਾਰਾ ਭਾਈ ਐਡਾ ਸ਼ੋਖਾ ਨਾ ਉਹ ਗੱਲ ਤੇ ਗੌਰ ਕਰ। ਮੈਂ ਬੈਠਾ ਉਹਦੇ ਨਾਲ, ਕਿਉਂਕਿ ਉਹ ਬਰੀਕ ਆਦਮੀ ਹੈ, ਤੁਹਾਨੂੰ ਵਰਗੇ ਤਾਈਆਂ ਨੂੰ ਸਮਝ ਨਹੀਂ ਹੋਣੀ। ਉਹਦੇ ਕਹਿਣ ਦਾ ਮਕਸਦ ਜਿਸ ਕੀ ਜੀ, जिस कौम ने अपनी हालत नहीं ਜਿਸ ਕੌਮ ਨੇ ਆਪਣੀ ਹਾਲਤ ਨਹੀਂ ਬਦਲੀ, ਉਹਦੀ ਕਦੀ ਸੋਚ ਨਹੀਂ ਬਦਲ ਸਕਦੀ। सोच नहीं, जिन्हें सोच नहीं बदली। ਜਿਹਨੇ ਕਦੀ ਸੋਚ ਨਹੀਂ ਬਦਲੀ, ਉਹਨੇ ਕਦੀ ਹਾਲਤ ਨਹੀਂ ਬਦਲ ਸਕਦਾ ਆਪਣੀ। हाँ जी। ਜੱਟ ਸਾਹਿਬ ਵਾਂਗੂ ਤਸ਼ਰੀਹ ਕਰ ਦਿਓ। ਕੀ ਭਲਾ ਕੀ ਸੋਚ ਆ ਯਾਰ, ਮੈਂ ਵਾਲ ਕਟਾਵਾਂ, ਬੁਰੇ ਲੱਗ ਰਹੇ, ਉਹਨੇ ਸੋਚਣਾ ਉਹਨੇ ਵਾਲ ਕਟਾਉਣ ਚਲੇ ਜਾਣਾ। ਤੇ ਜਿਹਨੇ ਸੋਚ ਹੀ ਨਹੀਂ ਬਦਲੀ ਕਿ ਮੈਂ ਨਹੀਂ ਕਟਾਉਣਾ, ਉਹਨੇ ਉੱਠ ਕੇ ਹੀ ਨਹੀਂ ਜਾਣਾ, ਉਹਦੀ ਹਾਲਤ ਨਹੀਂ ਬਦਲਣੀ। ਇਹ ਕਹਿ ਰਹੇ ਨੇ ਕੀ ਬਾਤ ਆ ਯਾਰ। ਤੁਹਾਡੀਆਂ ਅਕਲਾਂ ਤੋਂ ਉੱਤੇ ਆ ਗੇਮ। ਕਿਉਂ ਸਰ ਦੱਸਣਾ ਜ਼ਰਾ। हाँ जी। जो कुछ नहीं करते वो कमाल करते हैं। ਹੈ ਜੀ ਨਹੀਂ ਇੱਕ ਮਿੰਟ, ਜੋ ਕੁਛ ਨਹੀਂ ਕਰਤੇ ਹੋ ਕਾਹਦੇ ਕਮਾਲ ਕਰਦੇ ਜੀ? वही ते असल कमाल कर। ਮੈਂ ਦੱਸ ਦਿੰਦਾ ਸਰ, ਤੁਸੀਂ ਮੈਨੂੰ ਆਰਡਰ ਲਾਇਆ ਕਰੋ। हाँ जी, इन्हां नूं पाया। ਹਾਂ ਹਾਂ ਦੱਸੋ। ਇੱਕ ਜਗ੍ਹਾ ਤੇ ਲੜਾਈ ਹੋ ਰਹੀ ਹੈ, ਠੀਕ ਆ। ਮੈਂ ਦੇਖ ਰਿਹਾ ਯਾਰ ਬੰਦੇ ਲੜ ਰਹੇ ਨੇ, ਛੁਰੀਆਂ ਵੀ ਉਹਨਾਂ ਦੇ ਹੱਥ ਨੇ, ਸਾਰਾ ਕੁਝ। ਮੈਂ ਕੁਝ ਨਹੀਂ ਕਰ ਰਿਹਾ ਉੱਠ ਕੇ, ਮੈਂ ਕਮਾਲ ਕਰ ਰਿਹਾ ਕਿਉਂਕਿ ਮੈਂ ਬਚ ਕੇ ਘਰ ਆ ਗਿਆ। ਵਾਹ 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 ਵਾਹ। ਅਗਰ ਮੈਂ ਉੱਠ ਕੇ ਚੱਲ ਜਾਂਦਾ, ਮੈਨੂੰ ਛੁਰੀ ਵੱਜ ਜਾਣੀ ਸੀ ਜਾਂ ਮੈਨੂੰ ਕੋਈ ਲੜਾ। ਮੈਂ ਕੁਝ ਵੀ ਨਹੀਂ ਕੀਤਾ, ਮੈਂ ਕਮਾਲ ਕੀਤਾ, ਮੈਂ ਬਾਹਰ ਆ ਗਿਆ। ਉਹ ਤਿੰਨਾਂ ਚੋਂ ਜਣਿਆਂ ਦੇ ਸਿਰ ਖੁੱਲਣੇ। ਮੈਨੂੰ ਕਿਸੇ ਨੇ ਕਿਹਾ ਕਿ ਉਹਨੇ ਕਿਹਾ ਯਾਰ ਤੂੰ ਨਹੀਂ ਗਿਆ। ਮੈਂ ਕਿਹਾ ਯਾਰ ਮੈਂ ਭਾਈ ਅੱਗੇ ਨਹੀਂ ਵਧਿਆ। ਉਹਨੇ ਕਿਹਾ ਯਾਰ ਕਮਾਲ ਕਰਤਾ ਤੂੰ ਤੇ, ਵਾਹ ਕਿਉਂਕਿ ਮੈਂ ਕੁਝ ਵੀ ਨਹੀਂ ਕੀਤਾ ਤੇ ਮੈਂ ਕਮਾਲ ਕਰਤਾ। ਦਲੇਰੀ ਹੈ ਨਾ ਜਾਨ ਇੱਕ ਟ੍ਰੇਨ ਆ ਰਹੀ ਆ, ਸਾਰੇ ਨੰਗੀ ਜਾ ਰਹੇ ਕਿ ਹਾਲੇ ਦੂਰ ਆ, ਹਾਲੇ ਦੂਰ ਆ। ਮੈਂ ਨਹੀਂ ਜਾ ਰਿਹਾ, ਮੈਂ ਕੁਝ ਵੀ ਨਹੀਂ ਕਰ ਰਿਹਾ, ਮੈਂ ਖਲੋਤਾ। ਟ੍ਰੇਨ ਲੰਘੀ, ਮੈਂ ਬਾਅਦ ਚ ਲੰਘਿਆ। ਲੋਕਾਂ ਨੇ ਕਿਹਾ ਵੀ ਯਾਰ ਉਹ 2 ਬੰਦੇ ਮਾਰ ਕੇ ਟ੍ਰੇਨ ਥੱਲੇ ਆ ਕੇ। ਮੈਂ ਕਿਹਾ ਮੈਂ ਕੁਝ ਵੀ ਨਹੀਂ ਕੀਤਾ, ਮੈਂ ਖਲੋਤਾ ਰਿਹਾ। ਉਹਨਾਂ ਨੇ ਕਿਹਾ ਯਾਰ ਕਮਾਲ ਕਰਤਾ। ਵਾਹ ਵਾਹ ਵਾਹ, ਬਰਾਵੋ। ਕਿਉਂ ਬਾਬਾ ਜੀ? ये मैनू अज पता चलिया, मैं इन्ना नहीं। ਹਾਂ ਲਾ, ਤੇਰੇ ਨਾਲ ਤੂੰ ਫੰਬਾ ਵਾ, ਹਾਂਜੀ। ਮੈਂ ਵੀ ਮਨੀਕੀ ਜੀ ਫੰਬੀ ਹਾਂ। ताजी ने शायर बनदा, उत्ते भी बैठा, उधर भी दानशवार बैठा। इन्हां को ਅਸੀਂ ਇੱਕ ਆਏ ਪੁੱਛ ਲੈਨੇ ਆ, ਇੱਕ ਸ਼ੇਰ ਲੈ ਪੁੱਛੋ। ਇਹ ਦੱਸ ਦੇਣ ਜਵਾਬ। ਹਾਂ ਚੈਲੰਜ ਜੀ ਜਾ। ਲਟਕਣਾ ਜਟਕਣਾ। ਹਾਂ ਲਟਕਣਾ ਝਟਕਣਾ। हाँ जी। ਇਹ ਅੱਗੇ ਅਗਲੀਆਂ ਲੈਣਾ। झटक के पटकना। हाँ। ते ਇਦਾਂ ਦੇ लहू गर्म करने का लहू गर्म करने का है एक बहाना। बहाना। इन्हां ਨੂੰ को लो ਜਿਹਦਾ ਮਤਲਬ ਦੱਸ ਦੋ। ਲਟਕਣਾ ਝਪਟਣਾ, ਲਟਕਣਾ ਹੀ झपटना कलटना, लटक के झटकना। लहू गर्म रखने का है एक बहाना। ਇਹਦਾ ਇਹ ਮਤਲਬ ਇਹ ਵਾ ਵੀ ਲਟਕਣਾ। ਹਾਂ। ਜਿਹੜਾ ਜਿਮ 'ਚ ਜਾਂਦੇ ਨੇ ਬੰਦੇ ਲਟਕਦੇ ਨੇ। आप ही पटकना ਪਟਕਣਾ ਉਹ ਜਿਹੜਾ weight ਚੁੱਕਦੇ ਨੇ। नहीं, पटकना ਹੁੰਦਾ ਮਾਰਨਾ। ਹਾਂ। weight ਚੁੱਕ ਕੇ ਤੇ ਸੁੱਟਦੇ ਹੀ ਨਹੀਂ ਨੇ। ਸੁੱਟਦਾ ਕੋਈ ਨਹੀਂ। ਨਹੀਂ ਸਮਝ ਆ ਰਹੀ, ਜਦੋਂ ਨਾ ਸਮਝ ਆਵੇ ਚੋਹਾਰ ਮੰਨ ਕੇ ਅਗਲੇ ਨੂੰ ਪੁੱਛ ਲਈਦਾ। ਇਦਾਂ ਤੇਰੇ ਵਰਗੇ ਬੰਦੇ ਇਲਮ ਤੋਂ ਮਹਿਰੂਮ ਰਹਿ ਜਾਂਦੇ ਆਪਣੀ ਸ਼ੋਗੀ ਕਰਕੇ। ਆਪ ਦੱਸੋ ਜੀ, ਤੁਸੀਂ ਦੱਸੋ। ਹਾਂ ਹੁਣ ਮੈਨੂੰ ਪੁੱਛੀ ਜਾ ਕੇ ਇੱਕ ਲਫ਼ਜ਼ ਲਟਕਣਾ, ਅੱਗੇ। ਚਪਟਣਾ, झपटना, चपटना। लटकना, झपटना, झपट के लपकना। ਨਹੀਂ ਇਦਾਂ ਥੋੜੀ ਆ ਵੀ ਚਪਕਟ। ਕਿੱਦਾਂ ਵਾ? ਪਲਟਣਾ ਝਪਟਣਾ, ਝਪਟ ਕਰ ਪਲਟਣਾ। ਇਹ ਸਹੀ ਸ਼ੇਰ ਵਾ। अब गलत। ਨਹੀਂ ਯਾਰ, ਲਟਕਣਾ ਲਪਕਣਾ, ਝਪਕਣਾ। ਚਪਕਣਾ। ਚਪਕਣਾ ਤੇ ਕੋਈ ਲਫ਼ਜ਼ ਨਹੀਂ ਉਰਦੂ ਦਾ। ਆ ਝਪਕਣਾ। ਨਾ ਚਪਕਣਾ। ਹੁਣ ਤੁਸੀਂ ਦੱਸੋ ਵੀ ਓਏ ਇੱਕ ਮਿੰਟ ਦਾਦਾ ਹੀ ਠਹਿਰ ਦਿਓ। ਲਟਣਾ ਕੋ ਲਟਕਣਾ ਵਾ ਕਿ ਛਪਕਣਾ ਵਾ? ਕੀ ਕਰੀ? ਲਪਟਣਾ। ਅੱਛਾ ਲਪਟਣਾ। ਹੁਣ ਪਹਿਲਾਂ ਇਹ ਤਾਂ ਦੱਸੋ। घूमो चाहे दिल्ली, आगरा। पटना, ਲਓ। लपटना, ਲਿਪਟਣਾ ਕਿ ਲਪਟਣਾ? लपटना। ਅੱਛਾ ਅੱਛਾ या तू जो लपटना ना, तू लपट लाया। ਯਾਰ ਲਪਟਣਾ झपटना, पटच के लपचना, ਅయ్యਾ कदिनता। ਪਹਿਲਾਂ ਹੈਗਾ ਲਪਟਣਾ। हाँ ਉਹ ਲਪਟਣਾ ए लपटना। ਕੀ ਇਹ? हाँ लपट गया। हूं झपटना। आ बाबा। हाँ ते झपट के लपकना। ਹਾਂ ਲਪਕਣਾ ਕੀ? ਲਪਕਣਾ ਬਾਅਦ ਚ लपकना, लपक के पैना ना। ਨਹੀਂ ਇਹ ਲਪ यार मेरी तरफ लपका। ਹਾਂ ए लपकना, ਹਾਂ फिर झपटना, ਹਾਂ ਵਾਹ फिर झपट के ਹਾਂ। मजीद लपकना। ਹਾਂ ਮਤਲਬ ਹਿੱਲਣ ਨਹੀਂ ਦੇਣਾ। ਯਾਰ ਇਹ ਇੱਕ ਬੰਦੇ ਦਾ कर्म ਕੰਮ करने का है एक बहाना। ਇਕੱਲੇ ਬੰਦੇ ਦਾ ਮੈਂ ਹੈਰਾਨ ਆ। ਇਨਸਾਨ ਆਕਲ। यार दे सब तो पहले
ਚਾਰ ਹਿੱਸੇ ਕਰਦੇ ਹਲਕਾ ਜਿਹਾ ਲਪਕਣਾ ਇੱਕਦਮ ਹਿਸਾਬ ਲਾ ਕੇ ਝਪਟਣਾ। ਹਾਂ ਇੰਨਾ ਮੈਨੂੰ ਵੀ ਨਹੀਂ ਪਤਾ। ਉਹਨੇ ਆਪਣੇ ਹਿਸਾਬ ਨਾਲ ਕਰ ਨਹੀਂ ਨਹੀਂ ਸਕਦਾ। ਉਹ ਪੜ੍ਹੇ ਭਾਈ ਤਰੀਕਾਂ ਜਿਨ੍ਹਾਂ ਨੇ ਪੜ੍ਹੀ। ਅੱਛਾ ਇਹ ਤਿੰਨ ਜੋ ਹੋ ਗਏ ਲਪਕਣਾ, लहू गर्म करने का है एक बहाना। ਲਹੂ ਕਿਤੇ ਕੋ ਹਾਂਡੀ ਤੇ ਲਹੂ ਚੁੱਲ੍ਹੇ ਤੇ ਰੱਖਿਆ। ਨਹੀਂ, ਲਹੂ ਗਰਮ ਕਹਿੰਦੇ ਯਾਰ ਇਹਦਾ ਖੂਨ ਬਹੁਤ ਗਰਮ ਆ, ਇਹਨਾਂ ਗੱਲ ਨਾ ਕਰੋ ਚਪੇੜ ਮਾਰ ਦੇਣਾ। ਬਹੁਤ ਗਰਮ ਤਬੀਅਤ ਦਾ, ਤਬੀਅਤ ਲਹੂ ਗਰਮ ਆ। ਲਹੂ ਪਾਇਆ ਹੀ लहू गर्म रखने का है एक बहाना। ਅੱਛਾ ਯਾਨੀ ਲਪਕਣਾ ਪਟਕਣਾ नहीं नहीं नहीं, ਝਪਟਣਾ। लपकना झटपना, झटपना लपकना। ਯਾਰ ਇਹਦੇ ਚ ਹੁਣ ਕਨਫਿਊਜ਼ਨ ਮਾਰ ਤੈਨੂੰ ਨਹੀਂ ਸਮਝ ਆਉਣੀ, ਇਹ ਅਸਲ ਚ ਕਾਫੀ ਅਰਦੀ ਫਿੱਕੋ ਜਿਹਾ ਨਾ, ਇਹ ਮਾਰਫਤ ਤੈਨੂੰ ਨਹੀਂ ਸਮਝ ਆਉਣੀ, ਇਹ ਮਾਰਫਤ ਦੀਆਂ ਗੱਲਾਂ। ਸਿਰਫ ਐਂਡ ਤੇ ਦੱਸ ਦਿਓ ਵੀ ਐਂਡ ਤੇ ਕੀ ਆ? लपकना, ਲਪਕਣਾ ਉਹ ਕੀ ਆ? ਜਦੋਂ ਪਕੜ ਲਾ लपक के आना। ਅੱਛਾ लपक लपक लपक, पलट पलट पलटना, लपकना, लपक के पलटना। ਜਿਹੜਾ ਉਹ ਹਾਂ। ਝਪਟਣਾ। ओहो ए जेड़ा ना ए होना, हाँ। ये लपकना, ਲਪਕਣਾ। ए झपटना, ਹਾਂ ए झपट के ਪਕਣਾ अद्धे पौने घंटे बाद वापस लपकना। ਅੱਛਾ ਇਹਦੇ ਕੋਲ ਘਟਾ ਹੈ ਵਿੱਚ। ਲੋ ਵੀ ਆ ਬੜੀ ਦੇਰ ਬਾਅਦ ਮੈਨੂੰ ਕਿਤੇ लहू गर्म करने का है एक बहाना। ਅੱਛਾ ਯਾਰ ਇਦਾਂ ਦਾ ਲਹੂ ਹੀ ਨਹੀਂ ਪਾਇਆ ਕਿਸੇ ਨੇ। ਬਹਰਾਲ ਤੂੰ ਨਿੱਕੀ ਜਿਹੀ ਗੱਲ ਕਰਦਿਆ ਕਰੋ, ਆਪੇ ਸਾਰਾ ਸਾਨੂੰ ਸਮਝਾ। आगे दस जरा ਅੱਗੇ ਉਸਤਾਦ ਜੀ ਇਹਨਾਂ ਨੂੰ ਕੀ ਪਤਾ ਹੈ ਇਹਨਾਂ अगला शेट, अगला उस्ताद जी शेर सुटो मैंने। ਇਹਨਾਂ ਨੂੰ ਉਹ ਪੁੱਛੋ ਤੁਮ ਵੀ ਇਹ ਬਾਦੇ ਹਾਂ ਉਹਨੂੰ ਦੀਏ ਬਾਦ ਤੁੰਬੀ ਉਹ ਭਲਾ ਕਿਹੜੀ ਗੈਂਡ ਆ ਉਹ ਤੁੰਬੀ? ਹਾਂ ਤੁਮ ਵੀ ਇਹ ਤੁਮ ਵੀ ਇਹ ਮੁਖਾਲਫ ਦੀਏ ਬਦਲਦੀ ਪੰਮੀ ਹੈ ਭਾਈ ਅਸਲ ਚ ਪਤਾ ਕੀ ਗੱਲ ਆ, ਇਲਮ ਹੋਰ ਚੀਜ਼ ਆ। ਹਾਂ। ਇਲਮ ਨੂੰ ਬਿਆਨ ਕਰਨ ਵਾਸਤੇ ਅਲਫਾਜ਼ ਨਹੀਂ ਮਿਲਦੇ, ਉਹ ਲਿਆਦਾ ਗੱਲ ਆ, ਲੇਕਿਨ ਇਲਮ ਲਿਆਦਾ ਚੀਜ਼ ਆ। ਇਲਮ ਹੈ। ਦਿਮਾਗ ਇੱਕ ਬੰਦੇ ਦੇ ਅਲਫਾਜ਼ ਬਹੁਤ ਅੱਛੇ ਨੇ, ਉਰਦੂ ਬੜੀ ਅੱਛੀ, ਇੰਗਲਿਸ਼ ਬੜੀ ਅੱਛੀ, ਉਹਦੇ ਦਿਮਾਗ 'ਚ ਗੱਲ ਹੀ ਨਹੀਂ ਆ ਰਹੀ ਤੇ ਉਹ ਕਰਨੀ ਉਹਨੇ ਕਿਦਾਂ? ਮੈਂ ਜ਼ਬਾਨ ਦਿਮਾਗ 'ਚ ਗੱਲ ਆਵੇ ਤੇ ਭਾਵੇਂ ਤੁਹਾਡੀ ਥੱਥੀ ਜ਼ਬਾਨ ਹੋਵੇ, ਉਹ ਵੱਡੀ ਗੱਲ ਆ। ਵਾਹ ਵਾਹ ਵਾਹ। ਤੁਹਾਨੂੰ ਭਾਜੀ ਤਾਂ ਸਮਝ ਇਹ ਵੱਡੀ ਗੱਲ ਕੀਤੀ ਹੈ ਮੈਂ, ਵੱਡੀ ਗੱਲ ਕਾਰਨ ਤੁਹਾਡੇ ਦਿਮਾਗ 'ਚ ਮਾਨਾ ਜੀ ਗੱਲ ਅੱਛੀ ਆ ਗਈ, ਵੱਡੀ ਆ ਗਈ। ਅੱਗੋਂ ਭਾਵੇਂ ਤੁਹਾਡੀ ਪੰਜਾਬੀ ਨਹੀਂ ਸਹੀ, ਉਰਦੂ ਨਹੀਂ ਸਹੀ, ਗੱਲ ਤੇ ਵੱਡੀ ਕਰ ਰਹੇ ਨਾ ਤੁਸੀਂ। ਤੁਹਾਡੇ ਦਿਮਾਗ 'ਚ ਫਿੱਕੀ ਗੱਲ ਆਈ, ਅੱਗੋਂ ਤੁਸੀਂ ਇੰਗਲਿਸ਼ ਵੀ ਆਉਂਦੀ, ਅਰਬੀ ਵੀ ਆਉਂਦੀ, ਉਰਦੂ ਵੀ, ਗੱਲ ਹੀ ਫਿੱਕੀ ਹੈ। ਉੱਤੇ ਜਿਹੜੀ ਤੁਹਾਡੀ ਜ਼ਬਾਨ ਆ ਉਹਨੂੰ ਮਿੱਠਾ ਕਰ ਲੂਗੀ? ਨਹੀਂ। ਅੱਛਾ ਜੀ ਹੁਣ ਉਹਨੇ ਕਿਹਾ ਉਹਨੇ ਕਿਹਾ ਤੁੰਦੀ ਇਹ ਬਾਦੇ ਮੁਖਾਲਫ ਸੇ ਨਾ ਘਬਰਾ ਐ ਅਕਾਬ। ਅੱਛਾ ਹੁਣ ਉਹਨੇ ਤਾਂ ਤੈਨੂੰ ਸਮਝ ਨਹੀਂ ਆਉਣੀ। ਇੱਥੇ ਖਿਲਾਰ ਕੇ ਨਾ ਸਿਰਫ ਇਹਨਾਂ ਨੂੰ ਤੁੰਦੀਏ ਇਹ ਕੀ ਹੈ? ਅਕਾਬ ਉੱਡ ਰਿਹਾ। ਓਕੇ ਹਾਏ ਹਾਏ ਬਾਦੇ ਮੁਖਾਲਫ ਕਹਿੰਦੇ ਨੇ ਕਿ ਮੈਂ ਇਹਨੂੰ ਜਾ ਰਿਹਾ, ਹਵਾ ਮੇਰੇ ਇੰਜ ਆ ਰਹੀ, ਵੱਜ ਰਹੀ ਹੈ। ਜਿਵੇਂ ਬਾਦੇ ਆਬ, ਆਬੇ ਮੁਖਾਲਫ, ਪਾਣੀ ਮੁਖਾਲਫ ਮछली है, कई मछली पानी एनु जा रहा, मछली एनु जा रही, कैसी भी मछली है जिसे मैं प्यार करता, ठीक है। ਉਹਨੂੰ ਕਹਿੰਦੇ ਨੇ ਆਬੇ ਮੁਖਾਲਫ। ਏਦਾਂ ਹੀ ਬਾਦੇ ਮੁਖਾਲਫ, ਯਾਨੀ ਕਿ ਹਵਾ ਐਨੂੰ ਆ, ਅਕਾਬ ਐਨੂੰ ਜਾ ਰਿਹਾ ਬਾਈ ਬੰਦ ਤੇ, ਲੇਕਿਨ ਅਕਾਬ ਬਸੰਤ ਆ, ਉਹ ਤੰਦੀਆਂ ਨਾਲ ਡੋਰ ਉਡਾ ਰਹੇ ਲੋਕੀ। ਤੇ ਉਹ ਲਾਮਾ ਸਾਹਿਬ ਨੂੰ ਕਾਬ ਨੂੰ ਕਹਿ ਰਹੇ ਨੇ ਕਿ ਤੰਦੀਏ ਬਾਦੇ ਮੁਖਾਲਫ ਸੇ ਨਾ ਘਬਰਾਇਆ ਕਾਬ। ਉਹ ਜਿਹੜੀ ਤੰਦੀ ਜਿਹੜੀ ਤੰਦੀ ਬੰਨੀ ਆ ਤੇ ਕਿਤੇ ਗੁੱਡਾ ਉੱਡ ਉਡਾ ਰਹੇ ਆ ਨਾ, ਬਸੰਤਾ ਤੰਦੀ ਨਾਲ ਉਡਾ ਰਹੇ ਨੇ ਵੀ ਪਾਰਪੁਰ ਨਾਲ ਵੱਡਿਆ ਜਾਏ, ਕਹਿੰਦੇ ਟੈਨਸ਼ਨ ਨਾ ਲੈ, ਉੱਤੇ ਹੋਇਆ ਥੋੜਾ। ਅਲਾਮਾ ਸਾਹਿਬ ਨੇ ਕਿਹਾ ਵੀ ਇਹ ਤੰਦੀ ਤੋਂ ਨਾ ਡਰ, ਭਾਵੇਂ ਵੱਜਦੀ ਵਿੱਚ ਹਾਂਜੀ। ਉਹਨੇ ਕਿਹਾ ਉੱਤੇ ਹੋਇਆ ਥੋੜਾ ਜਿਹਾ। ਬਾਦੇ ਮੁਖਾਲਫ ਸੇ ਨਾ ਘਬਰਾਏ ਅਕਾਬ। ਕੱਚਾ ਤੇਰਾ ਮਕਾਨ ਹੈ ਕੁਝ ਤੋਂ ਖਿਆਲ ਕਰ। ਫਿਰ ਇੱਕ ਖਿਆਲ ਕੀਤਾ ਕੱਚਾ ਤੇਰਾ ਮਕਾਨ ਹੈ ਕੁਝ ਤੋਂ ਖਿਆਲ ਕਰ। ਹਾਂਜੀ ਅੱਛਾ ਉਹ ਹੁਣ ਉਹਨੇ ਕਿਹਾ ਅਕਾਬ ਨੂੰ। ਹਾਂ ਮੋਗੀ ਗੱਲ ਤੇਰੇ ਵਰਗੇ ਤਾਈ ਮੁੜ ਕੇ ਜਿਹਨੇ ਲੈਣਾ ਨਾ ਇਲਮ, ਉਹਨੇ ਇੰਨੀ ਗੱਲ ਚੋਂ ਲੈ ਲੈਣਾ। ਅਸੀਂ ਨਹੀਂ ਬੈਠੇ ਆ। ਤਾਜੀ ਇਹਨਾਂ ਨਾਲ ਕੀ ਇਲਮ ਆਪਾਂ ਟ੍ਰਾਂਸਫਰ ਟ੍ਰਾਂਸ ਆ ਵੀ ਉਹਦਾ ਮਿਆਰ ਹੀ ਨਹੀਂ ਹੈ। ਅਗਲਾ ਸ਼ੇਰ ਕੋਈ ਤੁਸੀਂ ਲੈ ਤੂੰ ਗਾਣਾ ਵਾ ਰਫੀ ਸਾਹਿਬ ਦਾ ਤੇ ਸੁਮਨ ਕਲਿਆਣ ਜੀ ਦਾ, ਅੱਜ ਹੁਣ ਆਏ ਬਾਲਮ ਸਾਵਣ ਬੀਤਾ ਜਾਏ। ਇਹਦਾ ਦੱਸ ਮਤਲਬ ਮੈਨੂੰ ਕੀ ਪਤਾ, ਜਦੋਂ ਇੰਨਾ ਇਲਮ ਲੈ ਕੇ ਬੈਠੇ ਤੁਹਾਨੂੰ ਪਤਾ ਹੋਣਾ। ਬੈਠੇ ਵੀ ਇਕੱਲੇ ਹੀ ਹੈ। ਪੁੱਛ ਵੇ ਮੈਨੂੰ, ਤੁਸੀਂ ਆਪ ਹੀ ਦੱਸੋ। ਕੀ ਹੈ ਜੀ ਇਹਦਾ ਮਤਲਬ? ਅੱਜ ਹੁਣ ਦਾ ਮਤਲਬ ਹੈ ਨਹੀਂ ਕਦੀ ਵੀ, ਅੱਜ ਹੁਣ, ਹਾਲੇ ਤੱਕ ਨਹੀਂ। ਅੱਜ ਹੁਣ ਆਏ ਬਾਲਮ, ਹਾਲੇ ਤੱਕ ਬਾਲਮ ਨਹੀਂ ਆਏ, ਸਾਵਣ ਬੀਤਾ ਜਾਏ। ਸਾਵਣ ਮੇਰਾ ਲੰਘੀ ਜਾ ਰਿਹਾ, ਬਾਲਮ ਆਏ ਨਹੀਂ। ਤੇਰੀ ਉਹ ਜਿਹੜੀ दो टकिया की नौकरी में मेरा लाखों का सावन जाए, मेरा लाखों का नुकसान हो जाए। सावन जाए यार। अच्छा ठीक हाँ सावन आए, सावन जाए, फिर भी ਅੜਾ ਤੁਸੀਂ ਸ਼ੁਰੂ ਤੋਂ ਆਜ ਹੁਣ ਉਹਦਾ ਨਹੀਂ ਤਾਂ ਬਣਾ। ਅੱਜ ਹੁਣ ਅੱਜ ਹੁਣ ਤਾਂ ਹੁਣੇ ਹੀ। ਨਹੀਂ ਉਹ ਹੁਣ ਸਾਡਾ ਪੰਜਾਬੀਆਂ ਦਾ ਨਹੀਂਗਾ। ਅੱਜ ਹੁਣ ਆਏ ਬਾਲਮ ਕਿ ਨਹੀਂ ਆਏ ਬਾਲਮ, ਅੱਜ ਤੱਕ ਵੀ ਨਹੀਂ ਆਏ। ਹਨੂਜ਼ ਯਾਰ ਫਾਰਜ਼ਾ ਦਾ ਮਤਲਬ ਹੈ ਹਨੂਜ਼ ਜਿੱਦਾਂ ਜ਼ਿਹਾਲੇ ਮਸਕੀਨ, ਮਕੂੰਬਰਮ ਜਸ ਜ਼ਿਹਾਲੇ ਮਸਕੀਨ ਦੀਆਂ ਟਿੱਕੀਆਂ
ਹਾਂ ਨਹੀਂ ਖਾਧੀਆਂ ਗਈਆਂ जिहाल मस्की मकम बरंजिश बहाने हिजरा बेचारा दिल है। ਇਹਦਾ ਮਤਲਬ ਕੀ ਹੈ ਜੀ ਭਲਾ? जिहाल मस्की ਹਾਂ मकुम बरंजिश। ਮਕੰਬ ਰੰਜਿਸ਼ ਦਾ ਕੀ ਮਤਲਬ ਦੱਸੋ? ਮਕੰਬ ਰੰਜਿਸ਼ ਮੈਡੀਸਨ ਬਾਸ ਦੱਸੇਗਾ ਕੰਬਮ ਬਰਛ ਉਹ ਬਿਸ਼ਰਮ ਇਹ ਤਾਂ ਮੈਡੀਸਨ ਕੋਈ ਇਹ ਫਾਰਸੀ ਆ ਅੱਜ ਤੇ ਮੈਂ ਕਿਹੜਾ ਕਹਿਣਾ ਤੇ ਇੰਗਲਿਸ਼ ਮੈਂ ਕਿਹੜਾ ਫਾਰਸੀ ਦਾ ਟੀਚਰ ਆ, ਸਾਡੀ ਜ਼ੁਬਾਨ ਨੂੰ ਉਰਦੂ ਪੰਜਾਬੀ ਪੁੱਛ। ਯਾਰ ਇਹ ਨਹੀਂ ਗੱਲ ਤੁਸੀਂ ਨਹੀਂ ਫਾਰਸੀ ਦਾ ਮੈਨੂੰ ਕੀ ਪਤਾ। ਇਹਨੂੰ ਉਰਦੂ ਚ ਕਰ ਲਓ जिहाल मस्की ਹਾਂ ਹਲਕੀ ਹਲਕੀ मकुम बरंजिश ਆ ਵਲਗਰ ਆ बहाल हिजरा बेचारा दिल है। ਇਹਦਾ ਮਤਲਬ ਹੈ ਕਿ ਵੀ ਹੈ ਜੀ ਬਕਾਲੇ ਹਿੰਜਰਾ ਬਕਾਇਆ ਹਿਜਰਾ ਨਹੀਂ ਅੱਛਾ ਮੁਕੰਮਮ ਬਸ਼ਰਮ ਉਹ ਤੁਮ ਚੁੱਪ ਕਰੋ ਅੱਛਾ ਇਹੋ ਜਿਹੇ ਬੰਦੇ ਸੁਬਾਹ ਉੱਠ ਕੇ ਸਭ ਤੋਂ ਪਹਿਲੇ ਖਾਤੇ ਵਾਲੀ ਕਾਪੀ ਚੁੱਕ ਕੇ ਦੁਕਾਨ ਨਾਲ ਜਾਂਦੇ ਹੁੰਦੇ ਕਿਹਦੇ ਉਹ ਮੈਂ ਤੇਰੇ ਸਦਕੇ ਚੀਨੀ ਪੱਤੀ ਲੈਣ ਕਸਮ ਜ਼ਿਹਾਲ ਜੀ ਹਾਲ ਮਸਕੀਨ ਮਤਲਬ ਮਸਕੀਨ ਆਦਮੀ ਨੂੰ ਪੁੱਛ ਰਿਹਾ ਵੀ ਕੀ ਹਾਲ ਹੈ ਮਸਕੀਨ। ਹੈ ਮਕਮ ਬਰੰਜਿਸ਼ ਹਾਂ ਮਕਮ ਕਿ ਜਿਹੜੀ ਤੇਰੀ ਮਕਮ ਦੇ ਨਾਲ ਇੱਕ ਰੰਜਿਸ਼ ਚੱਲ ਰਹੀ ਸੀ, ਅੱਛਾ ਕਪੜਾ ਤੇਰਾ ਰੌਲਾ ਬੜਾ ਇਹ ਅਸੀਂ ਕਰਨਾ, ਤੂੰ ਸਿਰਫ ਲੰਮੇ ਪੈਣਾ। ਬਹਾਲ ਹਿਜਰਾ ਹਾਂ ਬਹਾਲ ਹਿਜਰਾ ਹਿਜਰ ਕਹਿੰਦੇ ਨੇ ਜੁਦਾਈ ਗਮ। ਢਿੱਲੇ ਨੂੰ ਹਾਂ ਬਾਕੀ ਉਹਦਾ ਉਸ ਹਾਲ ਦੇ ਵਿੱਚ ਤੂੰ बेचारा दिल है ਹਾਂ सुनाई देती है जिसकी धड़कन तुम्हारा दिल या हमारा दिल है। ਆਪਕੋ ਲੈਣ ਨਹੀਂ ਸਮਝ ਆਈ ਬਾਕੀ ਪਿੱਛੋਂ ਆ ਗਈ ਸਾਰੀ ਆ ਗਈ ਨਾ ਹਾਂ। ਬਸ ਠੀਕ ਹੈ। ਮਜ਼ਾ ਆ ਗਿਆ ਸ਼ਕੀਰ ਮਤੋਂ ਬੜਾ ਕੁਝ ਸਿੱਖਣ ਨੂੰ ਇਹ ਮਿਲਿਆ ਮਸਕੀਨ ਟਿੱਕੀਆਂ ਵਾਲੇ ਦੀ ਆ ਜੀ ਹਾਲੇ ਮਸਕੀਨ ਟਿੱਕੀ ਬਰੰਜਿਸ਼। ਹਾਂ ਆ ਇਹ ਵਲਗਰ ਆ ਮੁਕੰਮਮ ਬਸ਼ਰਮ ਆ ਜਿਹੜਾ ਨਹੀਂ ਇਹ ਵਲਗਰ ਉਹ ਨਹੀਂ ਨਹੀਂ ਪੁੱਤ ਬਲਗਾ ਨਹੀਂ ਸਾਡੀ ਆ ਜਿਹੜਾ ਹਜ਼ਾਰੋਂ ਅਬਦੁਲ ਸਾਲ ਗੁੱਬ ਗਪੰਗਮ ਖਾਨ। ਹਜ਼ਾरों साल नरगिस अपनी बिनोरी पर होती रही ਬੜੀ ਹਾਏ ਮੁਸ਼ਕਿਲ ਚਮਨ में दीदा पर पैदा ਇਹ ਕੀ बड़ी मुश्किल से होता है। ਚਮਨ में दीदा पर पैदा ਹਾਂ ਇਹਦਾ ਕੀ ਰੌਲਾ ਸੀ ਇਹ ਛੱਡ ਦੇ ਫਿਰ ਹੋਰ ਪਾਸੇ ਪ੍ਰੋਗਰਾਮ ਪ੍ਰੋਗਰਾਮ ਫਿਰ ਹੋਰ ਪਾਸੇ ਚਲਾ ਜਾਣਾ। ਥੋੜਾ ਥੋੜਾ ਉੱਪਰੋਂ ਦੱਸ ਦਿੰਦੇ ਮਾੜਾ ਜਿਹਾ ਐਵੇਂ ਵਨ ਲਾਈਨਰ ਦੇ ਦੱਸਦੇ ਆਹੋ ਬੜੀ ਗੱਲ ਆ। ਮੈਂ ਨਾ ਵੈਸੇ ਉਸਤਾਦ ਜੀ ਉਹਦਾ ਤੇ ਇਲਮ ਚਲੋ ਆਪਣੀ ਜਗ੍ਹਾ, ਲੇਕਿਨ ਤੁਹਾਡਾ ਵੀ ਨਾ ਮਾਸ਼ਾਅੱਲਾ ਯਾਰ ਅੱਜ ਬੜਾ ਕੁਝ ਸਿੱਖਣ ਨੂੰ ਮਿਲਿਆ ਜ਼ਰੂਰ ਤਾਸੀਰ ਮਿਲੀ ਇੰਨਾ ਦਰਾਕ ਖੁੱਲਾ ਵਾਹ ਵਾਹ ਐਡਾ ਲੱਗਦਾ ਫੁੱਲ ਹੋ ਗਏ ਉਹ ਭਾਈ ਇਹ ਇਲਮ ਜਿਹੜਾ ਹਿਸਾਬ ਨਾਲ ਹੀ ਫਲਾਓ, ਬਾਅਦ ਚੋਂ ਮਾਰਫਤ ਚ ਆ ਜਾਂਦੀ, ਬਾਅਦ ਚੋਂ ਇਨਸਾਨ ਲੱਗਦੇ ਆ ਕੁਝ। ਹਾਂ ਸਹੀ ਗੱਲ ਹਾਂਜੀ। ਸਹੀ ਗੱਲ। ਇਹ ਅਬਿਨਾਮ ਉਹਦੇ ਉਹ ਉੜ ਗਿਆ, ਉਹਦੇ ਦਿਮਾਗ ਨੂੰ ਪੈ ਗਈ ਗੱਲ ਕੋਈ ਸਾਡੀ, ਉਹ ਦਿਲ ਤੇ ਲੈ ਗਿਆ ਗੱਲ ਦਿਲ ਤੇ ਲੈ ਗਿਆ। ਉਹ ਮੁਕੰਮਰਨ ਜਿਸ ਲੈ ਕੇ ਦਿਲ ਤੇ ਹਾਂ ਵਰੰਜਿਸ਼ ਵੜ ਗਿਆ। ਇਹੋ ਜਿਹਾ ਬੰਦਾ ਚੁੱਪ ਨਹੀਂ ਕਰਦਾ, ਜ਼ੁਬਾਨ ਦੀ ਗੰਢ ਮਾਰ ਕੇ ਹਾਂ ਸੈਡਨੈਸ ਦਾ ਕੀ ਇਲਾਜ ਹੈ ਜੀ? ਸੈਡਨੈਸ ਤਾਂ ਜੀ ਇਹ ਸਾਨ ਸਵਾਲ ਹੈ ਇਹ ਵੀ ਤੂੰ ਸੈਡ ਨੂੰ ਨਾ ਇੱਕ ਨੂੰ ਨਸਿਆ ਨਾ ਕਰ। ਇਹ ਵੀ ਹਾਂ ਇੱਕ sad ਸਾਈਡ ਨੂੰ ਨਾ ਨਸ, ਫਿਰ ਤੈਨੂੰ ਸਾਈਡ ਨੂੰ ਦੋਵੇਂ ਸਾਈਡਾਂ ਨੂੰ ਨਾਲ। ਤੂੰ ਕਦੀ ਲੈਫਟ ਸਾਈਡ ਕਦੀ ਰਾਈਟ ਸਾਈਡ ਇੱਕ ਪਰੇਟ ਹੁੰਦੀ ਹੈ। ਹਾਂ ਸਾਈਡ ਨਸ ਕਰਕੇ ਕਿ ਸਾਈਡ ਨਸ ਪਤਾ ਨਹੀਂ ਕਿੱਥੇ ਨਿਕਲ ਜਾਣਾ। ਗਰਾਊਂਡ ਹੈਂਡ ਖੇਲ ਤੂੰ। ਹਾਂ ਗਰਾਊਂਡ ਹੈਂਡ। ਤੁਸੀਂ ਸ਼ੁਰੂ ਚ ਕਿਹਾ ਸੀ ਕਿ ਜ਼ਿੰਦਗੀ ਲੰਘ ਗਈ। ਮੈਂ ਤਾਂ ਸਹੀ ਗੱਲ ਕੀਤੀ ਸੀ। ਹੁਣ ਤੁਸੀਂ ਤਾਜੀ ਜ਼ਿੰਦਗੀ ਨਾ ਇੱਕ ਮੇਰੇ ਹਿਸਾਬ ਨਾਲ ਫਰੀਦ ਭਾਈ ਜ਼ਿੰਦਗੀ ਤਾਜੀ ਇੱਕ ਮੋਮਬੱਤੀ ਐਸ ਤਰ੍ਹਾਂ ਸਭ ਪਿਘਲ ਰਹੀ ਹੈ। ਹਾਂਜੀ ਤੇ ਐਂਡ ਤੇ ਫੀਤਾ ਹੋ ਗਿਆ। ਪਪੀਤਾ ਕਿਹਾ ਕਿ ਲੇਕਿਨ ਅੱਜ ਕੱਲ ਮੋਮਬੱਤੀ ਸੈੱਲ ਵਾਲੀ ਆ ਰਹੀ। ਅੱਛਾ ਜੀ। ਹਾਂਜੀ ਉਹ ਜ਼ਿੰਦਗੀ ਮੁੱਕਦੀ ਨਹੀਂ, ਜ਼ਿੰਦਗੀ ਦਾ ਸੈੱਲ ਘਟੀ ਜਾਂਦਾ। ਉਥੋਂ 10 ਰੁਪਏ ਦਾ ਨਵਾਂ ਪਾ ਲਓ ਜ਼ਿੰਦਗੀ ਦਾ ਸੈੱਲ। ਤਾਜੀ ਉੱਥੇ ਹੀ ਆ ਜਾਂਦਾ ਵਾ। ਹਾਂਜੀ। ਜ਼ਿੰਦਗੀ ਇੱਕ ਸਪੈਲ ਆ। ਜ਼ਿੰਦਗੀ ਇੱਕ ਸਿਟਕਾਮ ਆ। ਹਾਂਜੀ ਸੀਕਮ ਇਨਸਾਨ ਹਰ ਦਿਨ ਨਵੀਂ ਕਿਸ਼ਤ ਚੱਲਦੀ ਉਹਦੇ 'ਚ। ਹਾਂ ਐਗਰੀ ਨਹੀਂ ਸਮਝ ਆਈ। ਉਸਤਾਦ ਜੀ ਕਹਿੰਦੇ ਜ਼ਿੰਦਗੀ ਇੱਕ ਸੀਕਮੈਂਟ ਆ। ਸਿੱਧਾ ਹੋ ਕੇ ਬਹਿ, ਉਧਰ ਕੈਮਰਾ ਲੱਗਾ, ਤੂੰ ਐਨ ਮੂੰਹ ਕਰ ਲਿਆ। ਮਾਨੇ ਨੂੰ ਤੁਸੀਂ ਗੱਲਾਂ ਕਰਦੇ ਆਪ ਨੂੰ ਤੁਹਾਨੂੰ ਪਤਾ ਵਾ। ਚਲੋ ਜ਼ਿੰਦਗੀ ਇੱਕ ਤੇ ਇਨਸਾਨ ਗੁਜ਼ਾਰਦਾ ਹੈ, ਇੱਕ ਇਨਸਾਨ ਕੱਢਦਾ ਹੈ। ਲਓ ਜੀ, ਕਿਹਨੂੰ ਤੁਹਾਡੇ ਛੇਆਂ ਦੇ ਵਿੱਚੋਂ ਕਿਹੜਾ ਬੰਦਾ ਐਸਾ ਜਿਹਨੂੰ ਰੋਜ਼ ਮੌਤ ਯਾਦ ਆਉਂਦੀ ਤੇ ਮਰੋ ਧੱਕ ਤਾਂ ਪੈ ਮਰ ਗਈ ਜਾਓ, ਹੈ। ਉਹਨੂੰ ਯਾਦ ਹੀ ਕਰੀ ਜਾਣਾ ਹੋਵੇ। ਇਹ ਯਾਦ ਇਹਨੂੰ ਪੈ ਵੀ ਗਈ ਬਹੁਤ, ਹਿਸਾਬ ਤੋਂ ਬਾਅਦ ਫਿਰ ਡਿਆ ਇਹਨੂੰ ਜਾਨਵਰ ਅੱਛਾ ਮੌਤ ਨੂੰ ਯਾਦ ਨਹੀਂ ਮੈਂ ਤੇ ਕਿਸ ਤਰ੍ਹਾਂ ਦੀ ਡੇਲੀ ਕਿਸੇ ਚੀਜ਼ ਡੇਲੀ ਉਹ ਜਿਹੜੇ ਬੰਦੇ ਐਂਜ਼ਾਇਟੀ ਡਿਪਰੈਸ਼ਨ ਚੋਂ ਗੁਜ਼ਰ ਕੇ ਜ਼ਿੰਦਗੀ ਗੁਜ਼ਾਰਦੇ ਨਾ ਉਹਨਾਂ ਨੂੰ ਡੇਲੀ ਮੌਤ ਦਾ ਇੱਕ ਨਾ ਮੈਂ ਤੁਹਾਨੂੰ ਦੱਸਦਾ, ਸਵੇਰ ਜਦੋਂ ਅੱਖ ਖੁੱਲਦੀ ਆ ਉਦੋਂ ਤੁਹਾਡੇ ਖਿਆਲਾਤ ਹੁੰਦੇ ਕਿਤੇ ਥੋੜੀ ਦੇਰ ਬਾਅਦ ਉੱਠ ਕੇ ਤੁਸੀਂ ਠੀਕ ਹੁੰਦੇ ਹੋ, ਉਦੋਂ ਖਿਆਲਾਤ ਹੋਰ ਤਰ੍ਹਾਂ ਦੇ ਹੁੰਦੇ। ਹਾਂਜੀ ਮੇਰਾ ਹੁੰਦਾ ਮੇਰੇ ਨਾਲ ਵੀ ਇਦਾਂ ਹੀ ਹੁੰਦਾ।
ਫਿਰ ਕੀ ਕਰੀਏ ਹੁਣ? ਕੁਛ ਵੀ ਨਹੀਂ ਫਿਰ ਕੋਈ ਦਿਨ ਆਏਗਾ ਐਸਾ ਜਿੱਦਣ ਮਤਲਬ ਉਹ ਜਿਹੜਾ ਸਵੇਰ ਦਾ ਖਿਆਲ ਆ ਪੂਰਾ ਹੋ ਜਾਏ। ਮੈਨੂੰ ਡਰ ਬਹੁਤ ਲੱਗਦਾ ਤੇਜ਼ ਗੱਡੀ ਚਲਾਉਣ ਤੋਂ। ਕਿਉਂ? ਹਾਂ ਉਹ ਯਾਰ ਇੱਕ ਤਾਂ ਹਾਂ ਜਿਹੜੀ ਗੱਲ ਬੋਲ ਕਿਉਂ ਜੀ ਜੱਟ ਜੀ, ਹੁਣ ਯਾਰ ਜ਼ਿੰਦਗੀ ਬਚਾਉਣੀ ਨਹੀਂ। ਜੱਟ ਨਾ ਕਹੀਂ ਆਪਣੇ ਆਪ ਨੂੰ, ਉਂਝ ਗੱਲਾਂ ਕਰ। ਲਓ ਜੀ, ਮੈਂ ਪੁਲ ਦੇ ਉੱਤੋਂ ਹੀ ਦਰਮਿਆਨ ਚੋਂ ਗੱਡੀ ਲਾ ਦੇਣੀ ਆ, ਫੇਰ ਜੱਟ ਠੀਕ ਆ। ਮੈਂ ਲਓ ਜੀ, ਉੱਤੋਂ ਮੈਂ ਥੱਲੇ ਲਾ ਦੇਣੀ ਛਾਲ ਮਾਰ ਨਹੀਂ ਕੇ। ਇਹ ਤਾਂ ਤੇਰੇ ਜਜ਼ਬਾਤ ਆ ਨਾ, ਉਹ ਵੈਸੇ ਗੱਲ ਕਰਨ ਦਾ ਤੂੰ ਡਰ। ਅੱਛਾ ਤੇਜ਼ ਮੋਟਰਸਾਈਕਲ ਚਲਾਉਂਦੇ ਡਰ ਲੱਗਦਾ? ਮੈਨੂੰ ਕੰਪਨੀ ਮੇਰੇ ਲਾਗੂ ਕੋ ਤੇਜ਼ ਫਾਂਡਾ ਟਾਈਮ ਟਰੱਕ ਲੱਗੀ ਨਾ, ਮੈਨੂੰ ਕੰਪਨੀ ਛੇੜੀ ਜਾਂਦੀ ਹੈ, ਮੈਂ ਸਾਈਡ ਤੇ ਲਾ ਲੈਣਾ। ਅੱਛਾ ਹੋਰ ਕੋਈ ਤੈਨੂੰ ਇਦਾਂ ਦਾ ਜਿਹੜਾ ਪ੍ਰੋਬਲਮ ਹੋਵੇ ਲਾਈਫ 'ਚ? ਪਟਾਕਾ ਵੱਜਦਾ ਅਚਾਨਕ ਤਬਕਦਾ ਉਦੋਂ। ਹਾਂ, ਉਚਾਈ ਤੇ ਨੂੰ ਡਰ ਲੱਗਦਾ, ਅੱਗ ਕੋ ਡਰ ਲੱਗਦਾ, ਸਪੀਡ ਕੋ ਡਰ ਲੱਗਦਾ। ਜ਼ਿੰਦਗੀ ਨਾ ਤੂੰ ਆਪਣੀ ਜ਼ਿੰਦਗੀ ਦੀ ਰਫ਼ਤਾਰ ਜਿਹੜੀ ਉਹ ਬਰਾਬਰ ਕਰ ਲੈ ਤਾਂ ਜੀ। ਇਹ ਰਫ਼ਤਾਰ ਇਹਦੀ ਤੇਜ਼ ਆ। ਜ਼ਿੰਦਗੀ ਦੀ ਇੱਕ ਰਫ਼ਤਾਰ ਹੁੰਦੀ ਆ, ਉਹਦੇ ਨਾਲ ਬੰਦਾ ਚੱਲਦਾ, ਉਹ ਤੋਂ ਵੀ ਨਹੀਂ ਤੇਜ਼ ਹੋਣਾ ਚਾਹੀਦਾ। ਹਾਂ ਇਹ ਬੋਲਦਾ ਬਹੁਤ ਜ਼ਿਆਦਾ। ਹਾਂਜੀ, ਬੋਲਦਾ ਵੀ ਉਹ ਇਹਨੇ ਜਿਹੜਾ ਕੱਲ ਨੂੰ ਕੰਮ ਕਰਨਾ ਨਾ, ਉਹ ਐਡਵਾਂਸ ਹੀ ਕਰ ਲੈਂਦਾ। ਇਹ ਹਫਤੇ ਪਹਿਲੇ ਹੀ ਜਾਗ ਵਾਲ ਘਟਾਉਂਦਾ ਯਾਰ, ਕੱਲ ਨੂੰ ਬੋਲਦਾ ਬਹੁਤ ਆ, ਸਹੀ ਗੱਲ ਆ। ਨਹੀਂ, ਇਹ ਡਰ ਜਿਹੜਾ ਨਾ ਤਲਕੇ ਤੇਰਾ ਦਿਮਾਗ ਐਡਵਾਂਸ ਚੱਲ ਰਿਹਾ ਵਾ, ਬੋਡੀ ਤੇਰੀ ਪਿੱਛੇ ਚੱਲ ਰਹੀ ਹੈ। ਅੱਛੇ ਜੱਟ, ਵੈਰੀ ਗੁੱਡ। ਤੇਰੇ ਦਿਮਾਗ ਦਾ ਤੇ ਤੇਰੇ ਜਿਸਮ ਦਾ ਨਾ ਮਹੀਨੇ ਦਾ ਖਰਚ। ਮਹੀਨੇ ਦਾ ਨਹੀਂ ਪਿਆ, ਥੋੜਾ ਹੀ ਪਿਆ, 18-20 ਦਿਨਾਂ ਦਾ ਫਰਕ ਪਿਆ। ਚਲੋ ਠੀਕ ਹੋ ਜਾਣਾ ਸੈੱਟ। ਗੋਰੇ ਭਲਾ ਕੀ ਕਹਿੰਦੇ? ਉਹ ਕਹਿੰਦੇ ਅਸੀਂ ਕਾਮਯਾਬ ਉਹ ਬੰਦੇ ਨੂੰ ਸਮਝਦੇ ਆ ਜਿਹੜਾ ਹੈਸ਼ਟੈਗ ਵੇਖ ਕੇ ਨਹੀਂ ਸ਼ਾਇਦ ਲੈਣ, ਉਦਾਂ ਹੀ ਲੈ ਲੈਣ। ਹੈਸ਼ਟੈਗ ਅੱਛਾ ਉਹਦਾ ਪ੍ਰਾਈਸ ਟੈਗ। ਪ੍ਰਾਈਸ ਟੈਗ ਹੈ। ਹਾਂ ਸਹੀ ਗੱਲ ਆ, ਇਹ ਵੀ ਗੱਲ ਸਹੀ ਆ। ਉਹ ਇਹ ਨਹੀਂ ਕਹਿੰਦਾ ਕਿੰਨੇ ਦੀ ਆ ਕਿੰਨੇ ਤੋਂ, ਕਹਿੰਦਾ ਯਾਰ ਇੱਕ ਇਹ ਦੇ ਦੋ, ਇੱਕ ਇਹ ਦੇ ਦੋ, ਕਿਤਨੇ ਬਣੇ। ਇਹ ਉਹ ਹਰ ਗੋਰਾ ਨਹੀਂ ਕਰਦਾ, ਇਹ ਉਹ ਗੋਰਾ ਕਰਦਾ ਜਿਹਦੇ ਕੋਲ ਪੈਸੇ ਚੰਗੇ ਆ। ਦਾਜੀ ਗੋਰੇ ਕਹਿੰਦੇ ਆ ਜਿਹੜੀ ਬੰਦੇ ਦੀ ਸਭ ਤੋਂ ਵੱਡੀ ਹਾਰਡ ਨਾ ਜਿਹੜੀ, ਉਹ ਆ ਦਿਮਾਗ। ਉਸਤਾਦ ਜੀ ਇਹ ਤੁਹਾਨੂੰ ਪਤਾ ਫਰੀ ਸਾਹਿਬ ਜੈਨੂਨ ਉਹਨਾਂ ਨੇ ਇਹਦਾ ਹਿਸਾਬ ਲਾਇਆ ਕਿ ਕਿੰਨੇ ਪਤਾ ਨਹੀਂ ਹਜ਼ਾਰਾਂ ਕਿ ਲੱਖਾਂ ਜੀਬੀ ਆ ਜਿਹੜੀ ਜੈਗਾਬਾਈਟ। ਜਗ। ਹਾਂ ਉਹੀ ਨਾ, ਜੀਬੀ ਨੂੰ ਵਧਾ ਲਓ ਤੁਸੀਂ, ਲੱਖਾਂ ਕਰ ਲਓ, ਕਰੋੜਾਂ ਕਰ ਲਓ। ਦਾਜੀ 7 ਤੈਵਾਂ ਕਿੰਨਾ ਇਹਦੇ ਵਿੱਚ ਨਾ ਸਟੋਰੇਜ ਹੁੰਦੀ ਹੈ ਦਿਮਾਗ ਦੀਆਂ ਨਾ 7 ਤੈਵਾਂ ਵਾ, 7 ਜ਼ਮੀਨਾਂ, 7 ਆਸਮਾਨ। ਤੇ 7 ਤੈਵਾਂ ਦਿਮਾਗ 'ਚ। ਨਹੀਂ ਦਿਮਾਗ ਦੀਆਂ ਵੀ 7 ਤੈਵਾਂ, ਜ਼ਮੀਨਾਂ ਵੀ 7, ਆਸਮਾਨ ਵੀ 7, ਸਮੁੰਦਰ ਵੀ 7। ਇਹਨੇ ਸੱਤ ਦੋ ਨਵੇਂ ਵਾਲੇ। ਹਾਂ 7 ਸਮੁੰਦਰ ਪਾਰ ਮੈਂ ਤੇਰੇ ਪਿੱਛੇ ਆ ਗਈ। ਇਹਨੇ ਬਿਰਿਆਨੀ ਖਾ ਲਈ ਅੱਜ ਅੰਮੀ ਜੀ ਕੋ 7 ਤੈਵਾਂ ਵਾਲੀ, ਤੇ ਫਿਰ ਬੁਖਾਰ ਸੇ 7 ਤੈਵਾਂ ਕਰੀ ਜਾਂਦਾ। ਮਾਰਫਤ ਵੇਖਿਆ, ਇਹਨੂੰ ਹੀ ਕਹਿੰਦੇ। ਇਹ ਜੜ ਨਹੀਂ ਹੁੰਦੀ ਯਾਰ ਤੁਸੀਂ ਤੇ ਸਫੂਫੇ 'ਚ ਚਲੇ ਗਏ ਹੈ। ਮੇਰੇ ਉਸਤਾਦ ਜੀ ਇਹ ਨਾ ਇਹ ਗੱਲਾਂ ਜਿਹੜੀਆਂ ਕੁਝ ਮਾਰਫਤ ਵਾ। ਸਿੱਖੋ ਕੁਛ ਸਿੱਖੋ, ਨਹੀਂ ਜੁਗਤਬਾਦੀਆਂ ਸਿੱਖ ਤੇ ਇੱਧਰ ਸਿੱਖੋ ਮਾਰਫਤ। ਬੱਚਿਆਂ ਨੂੰ ਦੱਸੋ, ਕੰਮ ਆਏਗੀ ਕਿਤੇ ਕੱਲ ਨੂੰ, ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਓਗੇ ਤੁਸੀਂ ਜਿੰਨੀ ਦੇਰ ਬੰਦਾ ਤੁਹਾਡੇ ਨਾਲ ਆ। ਜੀ ਤੁਸੀਂ ਕਿਆ ਬਾਤ ਹੈ, ਤੁਸੀਂ ਮੇਰੇ ਤੋਂ ਅੱਗੇ ਜੇ, ਮਾਸ਼ਾਅੱਲਾ ਕਿਆ ਬਾਤ। ਹਾਂਜੀ ਸਹੀ ਹੈ। ਉਹਨੇ ਤੁਹਾਨੂੰ ਦਾਤ ਦਿੱਤੀ ਹੈ ਨਾ ਜ਼ਿੰਦਗੀ 'ਚ, ਕਿਸੇ ਨੂੰ ਦਾਤ ਵੀ ਨਹੀਂ ਦਿੱਤੀ। ਐ ਲੱਗਦਾ ਜਿੱਦਾਂ ਬੋਲਾ ਡੱਡੂ ਸਮਝਾਉਣ ਲਿਆ ਹੁੰਦਾ। ਬਾਜੀ ਜਿਸ ਕੋ ਆ ਜ਼ੇਨ ਬਦਲੋ, ਸੋਚ ਵੱਡੀ ਕਰੋ। ਉਹ ਕੀ ਮਿਸਾਲ ਆ ਕਿ ਜਿੱਦਾਂ ਦੀ ਆਵਾਮ ਉਦਾਂ ਦੇ ਉਹਨਾਂ ਦੇ ਕਮਲੇ ਵੀ ਸਿਆਣੀ। ਹਾਂਜੀ ਸਹੀ ਆ, ਪਰਫੈਕਟ ਮਸਾਲਾ ਵਾ। ਹੋਰ ਕੀ ਚਾਹੀਦਾ ਤੁਹਾਨੂੰ? ਉਹ ਐਵੇਂ ਨਹੀਂ ਦਰਮਿਆਨ ਚ ਬੈਠੇ ਹੋ ਯਾਰ। ਬੜੀ ਗੱਲ। ਅੱਛਾ ਤੁਸੀਂ ਪੱਪੂ ਕੋ ਗੱਲ ਹੀ ਸੁਣਾਓ, ਤੁਸੀਂ ਇਕੱਲੇ ਹੀ ਬੈਠੇ। ਬੇਟਾ ਮੈਂ ਜ਼ਰਾ ਉਦਾਸ ਹੋਇਆ। ਹੋਈ ਆ। ਪੁਰਾਣੀਆਂ ਫਿਲਮਾਂ 'ਚ ਨਾ ਇਹੋ ਜਿਹੇ ਬੰਦੇ ਹੀਰੋ ਲਾ ਕੇ ਲਾਲਟੇਨ ਕਰਨ ਦਿੰਦੇ ਅੱਛਾ ਹੀਰੋ ਲਾ ਕੇ ਲਾਲਟਨ ਕਰਕੇ ਆਪਣੀ ਮਸ਼ੂਕ ਦਾ ਖੱਤ ਪੜ ਰਿਹਾ। ਇਹ ਕੀ ਲਿਖਿਆ ਹੈ ਬੇਟੂਆ? ਉਹ ਸੀਨਰ ਦਾ ਮੂੰਹ ਉਸਤਾਦ ਜੀ, ਜਿਹੜਾ ਖੱਤ ਪੜੋ ਤੇ ਅੱਗੇ ਤਸਵੀਰ ਜੀ ਨਹੀਂ ਬਣ ਜਾਂਦੀ ਕਾਗਜ਼ ਤੇ, ਉਹਦੇ ਵਰਗਾ। ਆਹੋ ਅੱਛਾ ਪੁਰਾਣੀਆਂ ਇਸ ਗੱਲ ਨੂੰ ਤਸਲੀਮ ਕਰਦੇ ਕਿ ਅਸੀਂ ਕਰ ਲਿਆ ਵਾ। ਪੁਰਾਣੀਆਂ ਫਿਲਮਾਂ ਦੇ ਵਿੱਚ ਨਾ ਇੱਕ ਫੈਕਟ ਬੜੇ ਨਾ ਅਜੀਬ ਜੇ ਸਸਤੇ ਲੱਗੇ ਹੁੰਦੇ ਸੀ। ਐਵੇਂ ਮਤਲਬ ਉਹਨੇ ਸੋਚ ਐ ਕੀਤੀ ਨਾ, ਅੱਗੋਂ ਦੇ ਚੱਕਾ ਜਿਹਾ ਘੁੰਮਣ ਲੱਗ ਪਿਆ। ਆਹੋ ਉਹ ਚੱਕਾ ਘੁੰਮਣਾ ਬਹੁਤ ਜ਼ਿਆਦਾ। ਤੇ ਜਦੋਂ ਕਿਸੇ ਉਹਨੇ ਕੀ ਹੋਣੀ ਨਾ ਮੂਰੀ ਲੈਣਾ, ਤੇ ਉਦੋਂ ਪੱਥਰ ਚੇਂਜ ਕਰਕੇ ਤਰੇੜ ਪਾ ਦੇ। ਹਾਂ ਸਹੀ ਗੱਲ। ਬ੍ਰੇਕਅਪ ਹੋਣਾ। ਆਹ ਚੱਕੇ ਨਾਲ ਵੱਡਾ ਬੱਚਾ ਵੀ ਵੱਡਾ ਕਰਦੇ। ਆ ਬੱਚਾ ਵੱਡਾ ਹੁੰਦਾ। ਅੱਛਾ ਉਹ ਆ ਕਹਿੰਦਾ ਮਤਲਬ ਛੋਟਾ ਬੱਚਾ ਸਾਈਕਲੀ ਤੇ ਜਾ ਰਿਹਾ, ਗਾਣਾ ਚੱਲ ਰਿਹਾ, ਟੈਨ ਡੈਰੇ ਆਤੇ ਹੈ ਸਭ ਹੱਸਤਾ ਹੁਆ। ਐਂਜ ਛੋਟਾ ਬੱਚਾ ਸਾਈਕਲ ਤੇ ਜਾ ਰਿਹਾ ਤੇ ਚੱਕਾ ਆਇਆ ਤੇ ਇੱਕਦਮ ਮੋਟਰਸਾਈਕਲ ਦਾ ਚੱਕਾ ਤੇ ਉੱਤੇ ਮੀਤਾ ਬੱਚਾ ਜਾ ਪਿਆ। ਵੱਡਾ ਵੀ ਹੋ ਗਿਆ। ਅੱਛਾ ਆਹ ਤੇ ਇਦਾਂ ਹੀ ਆ ਹੁਣ। ਉਹ ਮਤਲਬ ਕਿ 71 ਸਾਲ ਦੀ ਫਿਲਮ ਬਣਾ ਦੇਣ ਵੀ ਜੈਨੂਨ ਵੱਡਾ ਹੋਇਆ ਵਾ ਹੁਣ। ਨਹੀਂ ਉਹ ਉਹਨਾਂ ਨੇ ਇਦਾਂ ਹੀ ਫੜਾ। ਅੱਛਾ ਕਿਸੇ ਵੀ ਵਿਆਹ ਸ਼ਾਦੀ ਦੇ ਜੇਜ ਦਾ ਸਮਾਨ ਲੱਤਣ ਡਿਆ ਹੋਵੇ, ਇਹਦਾ ਪਿੱਛੇ ਖਲੋ ਗਏ, ਉਹ ਧਿਆਨ ਨਾਲ ਤੋੜਨ ਦਾ ਦਿਓ ਬਸ, ਇੰਨੀ ਗੱਲ ਕਰਨ ਲਈ ਖਲੋਤੇ। ਅੱਛਾ ਮੈਂ ਸੁਣਿਆ ਦਲੀਪ ਸਾਹਿਬ ਦੀ ਨਾ, ਸੁਣੀ ਆ ਗੱਲ। ਅੱਛਾ ਇਦਾਂ ਦੀਆਂ ਗੱਲਾਂ ਵੀ ਬਹੁਤ ਬਣ ਜਾਂਦੀਆਂ ਨੇ ਐਵੇਂ ਕਿ ਦਲੀਪ ਸਾਹਿਬ ਦੀ ਨਾ ਇੱਕ ਫਿਲਮ ਆ ਤਿਆਰ ਪਈ ਆ, ਦਲੀਪ ਕੁਮਾਰ ਸਾਹਿਬ ਦੀ। ਉਹ ਜੀ ਉਹਨਾਂ ਦਾ ਨਾ ਉਹਦੇ 'ਚ ਉਹਨਾਂ ਦਾ ਜਨਾਜ਼ਾ ਜਿਹੜਾ ਨਾ ਉਹ ਸਹੀ ਦਿਖਾਉਣਾ ਉਹਨਾਂ ਨੇ, ਇਸ ਵਜ੍ਹਾ ਤੋਂ ਨਾ ਉਹ ਰੁਕੀ ਹੈ।
ਇਹ ਮੈਂ ਸੁਣੀ ਸੀ ਗੱਲ, ਬੜੀ ਆਮ ਲੋਕ ਕਈਆਂ ਨੇ ਸੁਣੀ ਕਿ ਜੀ ਦਲੀਪ ਕੁਮਾਰ ਸਾਹਿਬ ਦੀ ਇੱਕ ਫਿਲਮ ਬਣੀ ਪਈ ਹੈ ਤੇ ਉਹਨਾਂ ਨੂੰ ਫੌਤ ਹੋਣ ਨੂੰ ਪਤਾ ਨਹੀਂ ਕਿੰਨੀ ਦੇਰ ਹੋ ਗਈ ਹੁਣ, ਤੇ ਉਹ ਆਈ ਨਹੀਂ ਫਿਲਮ। ਹਾਂ ਤੇ ਉਹਦੇ ਚ ਨਾ ਇਹ ਆ, ਉਹ ਇਸ ਵਜ੍ਹਾ ਤੋਂ ਰੁਕੀ ਆ ਕਿ ਉਹਦੇ ਚ ਉਹਨਾਂ ਦਾ ਜਨਾਜ਼ਾ ਜਨਮਨ ਦਾ ਹੋਣਾ, ਜਨਾਜ਼ਾ ਹੋਏ ਨੇ ਵੀ ਕਿੰਨੇ ਸਾਲ ਹੋ ਗਏ ਉਹਨਾਂ ਦੇ, ਤੇ ਫਿਲਮ ਹੋਈ ਆਈ ਨਹੀਂ। ਇਦਾਂ ਹੀ ਸਾਜੀ ਔਰ ਨੁਸਰਤ ਸਾਹਿਬ ਦਾ ਐਲਬਮ ਤੇ ਲੇਕਿਨ ਉਹ ਲਓ ਜੀ ਜਨਾਜ਼ਾ ਰਿਕਾਰਡ ਹੋਇਆ, ਉਹ ਫਿਲਮ ਗਵਾਚ ਗਈ। ਅੱਛਾ ਇਹ ਵੀ ਇੱਕ ਅਤਾਈਆਂ ਨੇ ਗੱਲ ਨਾ ਨੁਸਰਤ ਸਾਹਿਬ ਦੇ ਬਾਰੇ ਚ ਵੀ ਕਿ ਦੁਨੀਆ ਤੋਂ ਗਏ ਤੇ ਉਹ ਜ਼ੁਬਾਨ ਵਾਲੀ ਗੱਲ ਨਹੀਂ ਸੀ ਕਿ ਉਹ ਬਹੁਤ ਕੁਝ ਨਹੀਂ, ਇੱਕ ਗੱਲ ਹੈ ਸੱਚ ਕਿ 26 ਸਾਲ ਬਾਅਦ 34 ਐਲਬਮ ਰਿਲੀਜ਼ ਹੋਈ। ਹਾਂ ਉਹ ਤੇ ਇੱਕ ਨਾਰਮਲ ਗੱਲ ਹੈ ਕਿ ਇੱਕ ਸਟੂਡੀਓ ਚ ਜਿਹਦੇ ਚੋਂ ਡੇਲੀ ਐਲਬਮ ਰਿਕਾਰਡ ਕਰ ਰਹੇ ਸੀ, ਹਾਂਜੀ। ਪਤਾ ਨਹੀਂ ਕਿੰਨੇ ਕੀਤੇ, ਉਹਦੇ ਚ ਇੱਕ ਐਲਬਮ ਕਿਤੇ ਇਧਰ ਉਧਰ ਹੋ ਗਿਆ, ਪਤਾ ਨਹੀਂ ਲੱਗਾ। ਜਿਵੇਂ ਸਾਡੇ ਸ਼ੋਅ ਕਈ ਕਿਸ ਟਾਈਮ ਇਧਰ ਉਧਰ ਹੋ ਜਾਂਦੇ, ਤੇ ਉਹ 34 ਸਾਲ ਬਾਅਦ ਕਿਤੇ ਉਹ ਸਫਾਈ ਸਫੂਈ ਕਰ ਰਿਹਾ ਸੀ ਸਟੂਡੀਓ ਦੀ, ਤੁਹਾਨੂੰ ਐਲਬਮ ਲੱਭ ਗਿਆ, ਉਹਨੇ ਪੜਿਆ ਦੇਖਿਆ, ਉਹਨੇ ਕਿਹਾ ਯਾਰ ਇਹ ਕੀ ਲਿਖਿਆ, ਉੱਤੇ ਲਿਖਿਆ, ਉਹ ਮੈਂ ਦੇਖਿਆ ਵਾ, ਉੱਥੇ ਲਿਖਿਆ NOSRAT, ਯਾਨੀ ਨੁਸਰਤ ਨਾ, ਉਹਨਾਂ ਨੇ ਨੁਸਰਤ ਲਿਖਿਆ। ਤੇ ਉਹਦੀ ਡਾਕੂਮੈਂਟਰੀ ਆਈ ਤੇ ਉਹ ਫਿਰ ਉਹ ਸਟੂਡੀਓ ਉਹਨਾਂ ਨੇ ਦਿਖਾਇਆ, ਬੜਾ ਅੱਛਾ ਬੜਾ ਜ਼ਾਲਮ ਸਟੂਡੀਓ ਆ, ਤੇ ਉਹਨੇ ਕਿਹਾ ਜੀ ਇਹ ਸਾਨੂੰ ਇਹਨਾਂ ਦੇ ਲੱਭੇ ਨੇ, ਔਰ ਅਸੀਂ ਇਹਨਾਂ ਨੂੰ, ਕਿਉਂਕਿ 34 ਸਾਲ ਉਹ ਫੀਤਾ ਪਿਆ ਰਿਹਾ ਨਾ, ਤੇ ਉਹ ਵੀ ਥੋੜਾ ਜਿਹਾ ਉਹਨੂੰ ਕੋਈ ਮੌਸਮੀ ਕੋਈ ਪ੍ਰੋਬਲਮ, ਪਤਾ ਨਹੀਂ ਕਿੱਥੇ ਹੀਟ 'ਚ ਪਿਆ ਰਿਹਾ, AC 'ਚ ਪਿਆ ਰਿਹਾ। ਉਹ ਕਹਿੰਦੇ ਅਸੀਂ ਇਹਨੂੰ ਪਤਾ ਨਹੀਂ ਕਿਹੜੀ ਫਿਰ ਕੰਪਨੀ ਨੂੰ ਭੇਜਿਆ, ਜਿਹੜੀ ਉਹਨਾਂ ਨੇ ਫਿਰ ਇਹਨੂੰ ਓਕੇ ਕੀਤਾ, ਫਿਰ ਅਸੀਂ ਇਹਨੂੰ ਕੰਪਿਊਟਰ 'ਚ ਹੁਣ ਲਾਇਆ, ਤੇ ਉਹਨਾਂ ਨੇ ਫਿਰ ਸੁਣਾਇਆ ਵਿੱਚ ਕੁਆਲਿਟੀ, ਤੇ ਬੜਾ ਕਮਾਲ ਰਿਜ਼ਲਟ ਉਹਦਾ, ਤਰਜ਼ ਵੀ ਬੜੀ ਆਲਾ, ਤੇ ਉਹ ਆ ਰਿਹਾ ਐਲਬਮ ਖਾਨ ਸਾਹਿਬ ਦਾ, ਆ ਗਿਆ ਹੈ। ਆ ਗਿਆ ਕਲਾਮ ਖਾਨ ਸਾਹਿਬ ਦੇ ਇਸ ਤਰ੍ਹਾਂ ਦੇ ਜਿਹੜੇ ਮਤਲਬ ਲੋਕਾਂ ਨੇ ਸੁਣੇ ਨਹੀਂ ਹੈ। ਆ ਗਿਆ ਐਲਬਮ, ਹਾਂਜੀ ਆ ਭਾਈ ਕਿਹਨੇ ਲੱਗਾ ਵਾ? ਆਪੇ ਲੱਗਾ ਵਾ, ਬੜੇ ਕਲਾਮ ਨੇ ਖਾਨ ਸਾਹਿਬ ਦੇ। ਉਹ ਅੱਛਾ ਭਾਈ ਜਾਜ਼ ਕੈਸਰ ਦੇ ਇੰਨੇ ਆਈਟਮ ਨੇ ਜਿਹੜੇ ਉਹ ਪਏ ਨੇ ਉਹਨਾਂ ਦੇ। ਯਾਰ ਜਿਹੜਾ ਭਾਈ ਜਾਜ਼ ਕੈਸਰ ਨੇ ਉਹ USA ਜਿਹੜੀ ਸ਼ਾਇਰਾ ਸੀ, ਜਿਹੜਾ ਆਖਰ ਤੇ ਉਹਦਾ ਐਲਬਮ ਕੀਤਾ, ਉਹ ਪਤਾ ਨਹੀਂ ਕਿੱਥੇ ਯਾਰ, ਉਹ ਬਹੁਤ ਜ਼ਾਲਮ ਸੀ, ਰਹਿਣਾ ਕਬਰ ਦਾ ਕੀਤਾ ਉਹ ਬਹੁਤ ਕਮਾਲ, ਉਹਦੇ ਚ 3-4 ਚੀਜ਼ਾਂ ਬਹੁਤ ਹੀ ਸੋਹਣੀਆਂ ਸੀ ਉਹਦੇ ਚ। ਤਾਂ ਜੀ ਇਹ ਫਰੀਦ ਭਾਈ ਨੇ ਕਿਹਾ ਸੀ ਜ਼ਿੰਦਗੀ ਦੀ ਗੱਲ ਹੋਈ ਸੀ, ਹੁਣ ਮੈਨੂੰ ਵੀ ਚਲੋ ਯਾਦ ਆ ਗਿਆ। ਤਾਂ ਜੀ ਇੱਕ ਤੁਹਾਨੂੰ ਪਤਾ ਉਸਤਾਦ ਜੀ, ਤੁਸੀਂ ਇਲਮ ਵਾਲੇ ਬੰਦੇ ਆ, ਇਹਨਾਂ ਨੂੰ ਨਹੀਂ ਪਤਾ, ਤੁਸੀਂ ਨਹੀਂ ਦੱਸਣਾ। ਇੱਕ ਇਹਨਾਂ ਨੂੰ ਮੈਂ ਸੌਂਗ ਕਹਿਣਾ, ਇਹਨਾਂ ਨੇ ਸੌਂਗ ਨਹੀਂ ਗਾਓ, ਜ਼ਿੰਦਗੀ ਤੇ ਉਸਤਾਦ ਜੀ ਉਹਨਾਂ ਨੇ ਗਾਇਆ ਵਾ, ਮੁਹੰਮਦ ਰਫੀ ਸਾਹਿਬ ਨੇ, ਤੇ ਇਹ ਤੇ ਮੈਂ ਪਹਿਲੇ ਹੀ ਦੱਸ, ਇਹ ਜ਼ਿੰਦਗੀ ਕੇ ਮਿਲੇ ਨਹੀਂ ਜੀ ਇਹ ਕਹਿੰਦਾ ਇਹ ਤਾਂ ਮੈਂ ਪਹਿਲੇ ਦੱਸਤਾ। ਹਾਂਜੀ ਇਹ ਤੇ ਮੈਂ ਸ਼ੁਰੂ ਤੋਂ ਲਾ ਕਿਹੜਾ ਸੀ? ਇਹ ਉਸਤਾਦ ਜੀ ਆਮਦ ਦੱਸ ਲੱਗਾ, ਜ਼ਿੰਦਗੀ ਦੇने वाले तुझे, ਜ਼ਿੰਦਗੀ ਦੇਣੇ ਵਾਲੇ ਸੁਣ, ਹਾਂਜੀ ਤੇਰੀ ਦੁਨੀਆ ਸੇ ਜੀ ਭਰ ਗਿਆ, ਇਹ ਤਲਤ ਮਹਿਮੂਦ ਸਾਹਿਬ ਦਾ ਗਾਣਾ, ਇਹ ਕਿਹਨਾਂ ਦਾ ਜੀ? ਤਲਤ ਮਹਿਮੂਦ ਸਾਹਿਬ। ਹਾਂਜੀ ਇਹ 10 ਕਿਹਨਾਂ ਦਾ? ਹਾਂ 10 ਵੀ ਰਫੀ ਸਾਹਿਬ ਦਾ। 10 ਵੀ ਦਿੱਤਾ, ਰਫੀ ਸਾਹਿਬ ਦਾ ਹੀ ਹੋਣਾ। ਜ਼ਿੰਦਗੀ ਦੇਣੇ ਵਾਲੇ ਤੁਝੇ ਇਹ ਕਿਹਦਾ ਤਲਤ ਸਾਹਿਬ ਦਾ ਇਹ ਹੈਗਾ? ਤਤ ਮਹਿਮੂਦ ਨਹੀਂ, ਤਲਤ ਮਹਿਮੂਦ ਆ। ਤਤ ਕੈਸਾ ਵਾ ਮੈਂ ਸੁਣਿਆ ਸੀ ਬਾਕੀ। हाँ, जिंदगी देने वाले सुन, तेरी दुनिया से जी भर गया, मैं यहाँ जीते जी ਮਰ ਗਿਆ ਅਸੀਂ ਜਾ ਕੇ ਅਬਾਸ ਅਗਰ ਤੇ ਮਰ ਗਿਆ। ਅਗਰ ਤੇ ਤਲਤ ਮੂਹ ਸਾਹਿਬ ਦਾ ਇਹ ਫਿਰ ਕਿਹਦਾ ਹੋ ਸਕਦਾ ਵਾ? ਤਲਤ ਮਹਿਮੂਦ, ओए तू गलत महमूद कही जा रहे हैं, असल च तलत महमूद। ਤਲਤ ਮੇਰਾ ਨਾ ਥੋੜਾ ਤਲਖਰ ਦਾ ਵੀ ਮਸਲਾ ਵਾ। ਨਹੀਂ ਤਲਤ ਮਹਿਮੂਦ ਸਾਹਿਬ ਵਾਹਦ ਸਿੰਗਰ ਹੋਏ ਨੇ, ਜਿਨ੍ਹਾਂ ਦੀ ਆਵਾਜ਼ ਇੰਜ ਸੀ, ਵਾਈਬ੍ਰੇਟ, ਤੇ ਵਾਈਬ੍ਰੇਟ ਵੀ ਸੁਰ ਚ ਸੀ। और ऐ मेरे दिल कहीं और चल, गम की दुनिया से दिल भर गया, ਬਹੁਤ ਅੱਛਾ ਗਾਣਾ। ढूंढ ले अब कोई घर नया, ऐ मेरे दिल कहीं और चल। भैरवी ਜੀ ਕਹਿੰਦੇ ਇੱਕ ਬੰਦੇ ਨੂੰ ਇਹਦੇ ਸੁਣਿਓ ਗੱਲ ਹਾਂਜੀ ਇੰਡੀਆ 'ਚ ਇੱਕ ਬੰਦੇ ਨੂੰ ਫਾਂਸੀ ਹੋ ਗਈ ਸੀ, ਉਹ ਕਹਿੰਦੇ ਜੀ ਕੋਈ ਆਖਰਲੀ ਖਵਾਇਸ਼, ਤੇ ਉਹ ਬੰਦੇ ਨੇ ਹਾਂਜੀ, ਉਹਨੇ ਕਿਹਾ ਸੀ ਮੈਨੂੰ ਦੁਨੀਆ ਦੇ ਰਖਵਾਲੇ ਸੁਣਾਓ। ਇਹ ਜੈਨੂਇਨ ਗੱਲ ਹੈ ਰਫੀ ਸਾਹਿਬ। ਹਾਂਜੀ ਕਿਉਂ? ਇਹ ਸੱਚਾ ਵਾਕਿਆ ਵਾ ਕਿ ਉਹਨੂੰ ਫਾਂਸੀ ਸੀ, ਤੇ ਉਹਨੇ ਕਿਹਾ ਜੀ ਕੋਈ ਆਖਰੀ ਵਿਸ਼, ਉਹਨੇ ਕਿਹਾ ਜੀ ਮੈਨੂੰ ਸਿਰਫ ਉਹ ਦੁਨੀਆ ਦੇ ਰਖਵਾਲੇ ਰਫੀ ਸਾਹਿਬ ਦਾ ਗਾਣਾ ਸੁਣਾ ਦਿਓ। ਬਹੁਤ ਅੱਛੀ। ਉਸ ਤੋਂ ਤੇ ਉਹਨਾਂ ਨੇ ਫਿਰ ਉੱਥੇ ਉਹ ਸਪੀਕਰ ਲਾ ਕੇ ਦੱਸਾਂ ਕਿਹਾ ਕਿ ਨਹੀਂ? ਉਹਨਾਂ ਨੇ ਫਿਰ ਉੱਥੇ ਉਹ ਘਰ ਆਇਆ ਮੇਰਾ ਪਰਦੇਸੀ ਸੁਣਾਇਆ, ਉਹਨਾਂ ਕਿਹਾ ਜੀ ਹਲੇ ਇਹੀ ਆ ਬਸ। ਬਟਨ ਸੱਟ ਕੇ ਅੱਛਾ ਜਿਹਦੇ ਚੋਗਾ ਆਹ ਜਿਹੜਾ ਇਹ ਤਲਤ, ਇਹਨਾਂ ਨੂੰ ਪਤਾ ਨਹੀਂ ਕਿੱਡੇ ਵੱਡੇ ਸਿੰਗਰ ਸੇ ਸਾਜੀ, ਉਹਨਾਂ ਤਲਤ ਉਹਨਾਂ ਦਾ ਨਾਮ ਸੀ। ਯਾਰ ਉਹਦੇ ਲਫ਼ਜ਼ਾਂ ਚੋਂ ਐਨ ਮੁੱਕ ਗਈ, ਉਹ ਸਾਰੀਆਂ ਬੋਲ ਲਈਆਂ। ਮੈਂ ਕਹਿੰਦਾ ਮੇਰਾ ਤਲਖਸ ਥੋੜਾ ਜਿਹੜਾ ਨਾ ਫਿਕਰ ਤਲਖਸ ਉਹ ਤਲਖਸ ਨਹੀਂ ਹੁੰਦਾ, ਤਖੱਲੁਸ ਉਹੀ ਬਹੁਤ ਤਲਫਜ਼ ਹੁੰਦਾ, ਸਾਰੇ ਪੜ੍ਹੇ ਲਿਖੇ ਨਹੀਂ ਮੈਂ ਹੁਣ ਮੈਂ ਤਲਤ ਮੈਂ ਸਹੀ ਕਿਹਾ ਯਾਰ ਉਹ ਜੋ ਵੀ ਕਹਿੰਦਾ ਠੀਕ। ਤਲਫਜ਼ ਠੀਕ ਹੈ। ਹਾਂ ਇਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਹੈ? ਇਹ ਵੇਖ ਇਹਨਾਂ ਦੇ ਰਾਜ ਮੇਰੀ ਰੀਨਾ ਰਾਏ ਹੈ। ਅੱਜ ਉਹਨਾਂ ਨੇ ਸ਼ੇਰ ਹੀ ਇੰਨੇ ਸੁਣਾਤੇ, ਉਹਨਾਂ ਨੂੰ ਕਪਕਪੀ ਦੀ ਲੱਗੀ ਇਹ ਨਹੀਂ ਇਲਮ ਤੇ ਉਬਲਣ ਦਿਆ ਆ। ਆ ਨਜ਼ਰ ਆ ਰਿਹਾ, ਉਹ ਪੌਣਾ ਕਿੱਥੇ? चांद को ढूंढे पागल सूरज, शाम को ढूंढे सवेरा, मैं भी ढूंढूं उस प्रीतम को
ਹੋ ਨਾ ਸਕਾ ਜੋ ਮੇਰਾ ਕੀ ਬਾਤ। ਹਿਸਾਬ ਲਾ ਕੇ ਉਹਦੇ ਫਾਂਸੀਆਂ ਦਾ ਮਾਹੌਲ ਬਣਿਆ ਹੋਏਗਾ ਅੱਛਾ ਤੇ ਕੀ ਇਹ ਗਾਣਾ ਚੱਲ ਰਿਹਾ ਹੈਗਾ। ਆ ਜਿਹੜਾ ਤੁਸੀਂ ਹੁਣ ਸੁਣਾਇਆ ਨਾ, ਇਹ ਜਦੋਂ ਉਹਨਾਂ ਨੇ ਗਾਇਆ ਨਾ, ਉਦੋਂ ਉਹਨਾਂ ਨੂੰ ਕੋਈ ਖੂਨ ਦੀਆਂ ਉਲਟੀਆਂ ਵੀ ਆ ਗਈਆਂ। ਨਹੀਂ ਸੀ ਆਈਆਂ। ਹਾਂਜੀ ਝੂਠ। ਇਹ ਫਿਰ ਇਹ ਮੀਡੀਆ ਜਿਹੜੇ 뮤직 ਡਾਇਰੈਕਟਰ ਨੇ ਗਵਾਇਆ ਨਾ ਨਿਸ਼ਾਦ ਸਾਹਿਬ, ਉਹਨੇ ਕਿਹਾ ਕੁਝ ਵੀ ਨਹੀਂ, ਮੈਂ ਤਾਂ ਕੋਈ ਇਸ ਤੋਂ ਵੀ ਉਤਲੇ ਸੁਰਾਂ ਤੇ ਗਵਾਇਆ, ਉਹਨੂੰ ਕੁਝ ਵੀ ਨਹੀਂ ਸੀ ਹੁੰਦਾ। ਖੂਨ ਦੀਆਂ ਉਲਟੀਆਂ ਆ ਗਈਆਂ। ਸਾਡੀਆਂ ਮੀਡੀਆ ਫਿਰ ਹੈ ਨਾ ਐਵੇਂ ਬਸ। ਅੱਛਾ ਇਦਾਂ ਦੀ ਜੰਗ 'ਚ ਸ਼ੱਕਰ ਬਣ ਦਿੰਦੇ ਇਦਾਂ ਵਿੱਚ ਗੱਲ ਸੁਣਾਇਆ ਕੋਈ ਨਾ ਕਾਕਾ ਪੱਲੇ 'ਚ ਪਾਈ ਹੁੰਦੀ ਇਧਰ ਆ ਵੀ ਮੈਂ ਆਪਣੇ ਫੌਜੀਆਂ ਨੂੰ ਜ਼ਰਾ ਪਿਆਸ ਨਾਲ ਲੱਗੀ ਹੋਵੇ, ਬਿਨਾਂ ਦਾ ਕਾਕਾ ਪੂਰਾ ਮੂੰਹ ਜੰਗ 'ਚ ਚੱਕਰ ਵੰਡਣ ਦੇ ਗੱਲ। ਕ੍ਰਿਸ਼ਨ ਪੜ ਲਈਏ ਤੇ ਬਸ ਤੈਨੂੰ ਸਿਰ ਲਾ ਲਓ ਤੈਨੂੰ। ਹਾਂਜੀ ਹਾਂਜੀ ਕੀ ਜਾਣਦਾ ਕੁਛ ਵੀ ਜੋ ਮਰਜ਼ੀ ਕਹੀ ਜਾਵਾਂ। ਚਲੋ ਜੀ, ਨਹੀਂ ਭਾਈ ਮਾਨੇ ਕੋ ਗਾਣਾ ਨਹੀਂ ਸੁਣਨਾ ਅੱਜ। ਯਾਰ ਮੈਂ ਸਹੀ ਪੁੱਛੋ ਨਾ, ਮੈਂ ਕਹਿੰਦਾ ਕਿ ਮਾਨੇ ਨੂੰ ਜਹਾਜ਼ ਦੇ ਕੋਲ ਸੁਣਨਾ ਉਸਤਾਦ। ਚਲੋ ਜੀ ਆਹੋ ਜਾਤ ਦੇ ਕੋਲੋਂ ਤੇ ਰੋਜ਼ ਹੀ ਸੁਣ ਰਹੇ ਆ, ਚਲੋ ਅੱਜ ਫੇਰ ਇਹ ਕੋਈ ਸੁਣ ਲੈਂਦੇ। ਚਲੋ ਸੁਣ ਗੱਲ ਵੀ ਸੁਣਾ ਕੇ ਨਹੀਂ ਨਹੀਂ, ਮਾਨਾ ਅਸਲ ਦੇ ਵਿੱਚ ਉਸਤਾਦ ਜੀ ਮੇਰੇ ਹਿਸਾਬ ਨਾਲ ਮਾਨਾ ਬੈਸਟ ਵਾ ਯਾਦ ਕੋ ਸੁਣਨਾ। ਹਾਂ ਚਲੋ ਇਦਾਂ ਕਰ ਲਓ, ਚਲੋ ਕਦੀ ਉਹਦੇ ਕੋਲ ਸੁਣ ਲਿਆ, ਕਦੀ ਅੱਜ ਬਾਕੀ ਇੱਕ ਮੈਂ ਚਲੋ ਸ਼ੋਅ 'ਚ ਵੀ ਗਾਇਆ ਸੀਗਾ ਫਿਰ ਮੇਰਾ ਦਿਨ ਵੀ ਮੈਂ ਹੀ ਯਾਰ ਮੇਰੇ ਅੰਦਰ ਹੀ ਨਾ ਚੇਂਜ ਕੋ ਸੁਣ ਨਹੀਂ ਨਹੀਂ ਯਾਰ ਨਾ। ਚਲੋ ਚਲੋ ਜੀ, ਲੋ ਜੀ ਨਾਜ਼ਰੀਨ, ਗਾਣਾ ਉਧਰ ਫੜਾ ਦੇ ਫਰੀਦ ਨੂੰ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਇਸ ਗਾਣੇ ਦੇ ਨਾਲ। ਲਵ ਯੂ ਹੋ ਗਿਆ ਓਏ, ਲਵ ਯੂ ਹੋ ਗਿਆ। ਕੱਲ ਫਿਰ ਮੁਲਾਕਾਤ ਹੋਗੀ, ਤੁਹਾਡਾ ਰੱਬ ਰੱਖ ਜੀ। बिगड़ गई है थोड़े दिला तो पूरी कई है थोड़े दिला तो बिगड़ गई है थोड़े दिला तो थोड़े दिला तो थोड़े दिला तो। ਵੀ ਤੁਹਾਡੇ ਲਈ ਸ਼ੇਰ। ਹਾਂਜੀ। ਤੇਰੇ ਹੁੰਦਿਆਂ ਪੀਂਦੇ ਨਹੀਂ ਸਾਂ, ਵਾਹ ਵਾਹ। ਤੇਰੇ ਹੁੰਦਿਆਂ ਪੀਂਦੇ ਨਹੀਂ ਸਾਂ, ਪੀੜੀ ਪਈਏ ਥੋੜੇ ਦਿਨਾਂ ਤੋਂ ਵਿਗੜ ਗਈ ਹੈ ਥੋੜੇ ਦਿਨਾਂ ਤੋਂ ਥੋੜੇ ਦਿਨਾਂ ਤੋਂ ਥੋੜੇ ਦਿਨਾਂ ਤੋਂ। ਕੰਨ ਜੇ ਮੁਖੜਾ ਕੰਨ ਜਿਹਾ ਮੁਖੜਾ ਨਜ਼ਰ ਨਹੀਂ ਆਉਂਦਾ, ਚੰਨ ਜਿਹਾ ਮੁਖੜਾ ਨਜ਼ਰ ਨਹੀਂ ਆਉਂਦਾ, ਰਿਤ ਸੁਰ ਮਹੀਏ ਥੋੜੇ ਦਿਨਾਂ ਤੋਂ ਵਿਗੜ ਗਈ ਹੈ ਥੋੜੇ ਦਿਨਾਂ ਤੋਂ ਥੋੜੇ ਦਿਨਾਂ ਤੋਂ ਥੋੜੇ ਦਿਨਾਂ ਤੋਂ।